ਤੁਸੀਂ ਐਵੇਂ ਇਹਨੂੰ 8 ਲੱਖ ਮਹੀਨੇ ਦਾ ਦੇਈ ਜਾਂਦੇ, ਇਹਨੂੰ ਤਾਂ ਯਾਦ ਹੈ ਤਾਂ ਜੁਗਤ ਕਰਨ। ਭਾਈ ਅੱਗੇ ਹਕੂਮਤ ਨੇ ਬਾਦਸ਼ਾਹ ਦੱਸੀਆਂ छोड़ो यार इस बात को। मेरे को लग जाना मैं वेला मैनू मेरा चलो जी तुम लाओ। ਇਹ ਇੰਝ ਰੱਖ ਦਿੱਤੇ। ਉਹਨੇ ਕਿਹਾ ਲਓ ਜੀ 2500 ਦਾ ਲੈ। ਨਹਿਰੀ ਸਿੰਧੂ ਅੱਗੇ यार बहुत होता है। ਤੂੰ ਮਸਹਿਰੀ ਸਿੰਧੂ ਆ। ਮੈਂ ਮਸੈ अस्सलामुअलैकुम नादरीन, दुखी दिल के साथ आप सबको टी टाइम में बहुत बहुत खुश आमदीद। ਦੁਖੀ यार दानिश साहब, जुगनू बादशाह की मैं दसा तुहानू बंदियां दा हाल। ਕੀ ਹੋ ਗਿਆ? ਗੱਲ ਹੋਈ ਕੋਈ ਸਾਡੀ? उस्ताद जी कुछ भी नहीं हुंदा बंदियां नू, सरीन हराम खा के, धोखे ना गेड़े ना पैसे खा के ते हैप्पी ने। ਮੈਨੂੰ ਪਤਾ ਹੀ ਨਹੀਂ ਕਿ ਅਸੀਂ ਖਾ ਰਹੇ। उस्ताद जी मैं हराम, बड़े बड़े बंदे, ਹਾਂਜੀ ਓਏ ਵਾਹ बड़े बड़े बंदे, इज्जतदार बंदे, अच्छी अच्छी पोस्टां ते सरीन के भी पता कि अगले नू भी पता वा, ਹਾਏ 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 ਤੇ ਫਿਰ ਕੁਛ ਨਹੀਂ ਹੁੰਦਾ ਤੇ ਘਟਦੇ ਨਹੀਂ ਕੋਈ। ਚਲੋ ਸਾਨੂੰ ਯਾਰ ਲਿਖ ਲੈਣਾ, ਅੱਜ ਦੀ ਮੇਰੀ ਤਰੀਕ ਹੀ ਗੱਲ ਕਰਨ ਲੱਗਾ। ਤੇਰੇ ਕੋ ਮੈਂ ਗੜਗੀਲੇ जी सर जी। ਝੂਠ ਬੋਲ ਕੇ हाँ जी ਤੈਨੂੰ ਗੇੜਾ ਦੇ ਕੇ, हाँ जी ਲਾਈਕ ਤੂੰ ਮੈਨੂੰ ਕਹਿੰਦਾ ਉਸਤਾਦ ਜੀ जी ਕਿ ਉਸਤਾਦ ਜੀ ਆ ਨਾ 5000 ਰੁਪਇਆ ਨਾ हाँ जी ਮੈਂ ਮਿੱਠੇ ਕੋ ਲਿਆ ਸੀ, हाँ जी ਇਹ ਮਿੱਠੇ ਨੂੰ ਦੇ ਦੇਣਾ। सही। ਮੈਂ ਮਿੱਠੇ ਨਹੀਂ ਦਿੰਦਾ, ਮੈਂ ਖਾ ਜਾਣਾ ਤੇ ਤੂੰ ਮੈਨੂੰ ਫੋਨ ਕਰਦਾ ਤੇ ਮੈਂ ਤੈਨੂੰ ਕਹਿੰਦਾ ਮੈਂ ਦੇਤਾ ਮਿੱਠੇ ਨੂੰ। ਮੈਂ ਵੀ ਕਹਿ ਦਿੰਦਾ, तो मैं ਸੁਣ ਤੇ ਲਾਣਾ ਕਿ ਮੈਂ ਦੇਤਾ ਮਿੱਠੇ ਨੂੰ। जी ਹੁਣ ਮਿੱਠਾ ਤੈਨੂੰ ਕਿਤੇ ਮਿਲਦਾ ਆਮਣੇ ਸਾਹਮਣੇ ਹੁੰਦਾ, ਤੂੰ ਉਹਨੂੰ ਪੁੱਛਦਾ ਯਾਰ ਮਿੱਠੇ ਉਹ 5000 ਰੁਪਇਆ, ਤੇ ਉਹ ਕਹਿੰਦਾ ਨਹੀਂ ਮਿਲਦੇ ਨਹੀਂ ਦਿੱਤਾ। ਤੇ ਮੈਂ ਤੂੰ ਮੈਨੂੰ ਕਹਿ ਰਿਹਾ ਕਿ ਤੈਨੂੰ ਮੈਂ 5, ਤੇ ਮੈਂ ਅੱਗੋਂ ਕੀ ਕਹਿ ਰਿਹਾ ਤੈਨੂੰ ਦੱਸਦਾ ਨਾ, ਸਬਰ ਕਰ, ਤੈਨੂੰ ਦੱਸਦਾ ਵਾਂ, ਠਹਿਰ ਜਾ। ਜਿਹੜੇ ਤੂੰ ਕਹਿ ਰਿਹਾ ਭਾਜੀ ਮੈਂ 5 ਮਿੱਠੇ ਨੂੰ ਦਿੱਤਾ ਸੀ, ਮੈਂ ਤਾਂ 6 ਮਹੀਨੇ ਹੋ ਗਏ ਆਪਣੇ ਕੋਲ ਈਜ਼ੀ ਹੋ ਕੇ ਬੈਠਾ। ਉਹ ਕੀ ਸੋਚਦਾ ਉਹ ਕਿਹੜੀ ਲਾਈਟਾ ਵਗੈਰਾ ਤਾਂ सही। ਹਾਂ ਐਡਾ ਲਾਂਤੀ ਆ, ਹਾਂ। ਐਡਾ ਨਹੀਂ करीना की भाई ਆਹੋ ਨਹੀਂ, ਐਡਾ ਬਗੈਰਤ ਆਦਮੀ ਗੜਗੀਲਾ ਵੀ 5, ਉਹ ਤੇ ਇਹ ਸਮਝਦਾ ਹੋਊ, ਉਹਨੂੰ ਕੀ ਪਤਾ ਵੀ ਮੈਂ ਫੜਾਤੇ ਆ। 6 ਮਹੀਨੇ ਚ ਤੇ ਮੈਂ ਅੱਗੋਂ ਤੈਨੂੰ ਕੀ ਕਹਿ ਰਿਹਾ, हाँ ਮੈਂ ਦੱਸਦਾ ਨਾ ਕੀ ਹੋਇਆ ਸੀ, ਇੱਥੋਂ ਨਿਕਲਣਾ ਆ ਨਾ, वो दसम जी ਮੈਂ ਤੈਨੂੰ ਦੱਸਦਾ ਨਾ। ਤੇ ਉਹ ਦੱਸ ਕੇ ਉਸ ਤੋਂ ਬਾਅਦ ਵੀ ਕੁਛ ਨਹੀਂ। ਹੁਣ ਉਹ 6 ਮਹੀਨੇ ਉਸਤਾਦ ਜੀ, ਉਹਨੂੰ ਇਹ ਵੀ ਨਹੀਂ ਡਰ ਕਿ ਅਗਰ ਉਹ ਦੋਵੇਂ ਆਮਣੇ ਸਾਹਮਣੇ ਆ ਗਏ, ਓਏ ਉਹਨੂੰ ਕੁਛ ਅੱਛਾ ਮੈਨੂੰ ਤੇ ਮੇਰੇ ਅਰਗੇ, ਮਤਲਬ ਮੈਂ ਅਗਰ 5 ਖਾ ਗਿਆ ਨਾ ਤੇ ਗੜਗੀਲੇ ਤੇ ਲਾਣ ਤੇ ਭੇਜੋ ਨਾ ਪਹਿਲੇ, ਭੇਜ ਚੱਲ ਵੀ ਭੇਜ। ਬੇਸ਼ੁਮਾਰ ਜੀ ਠੀਕ ਹੈ ਜੀ। गल सुना रहे फौरी उन्ना पहले ਇੱਕ ਮਿੰਟ, गल सुनाउण दे ਗੜਗੀਲੇ ਨੂੰ ਤੇ ਦਫਾ ਕਰ। ਗੜਗੀਲੇ ਦੀ ਕੀ ਔਕਾਤ ਆ ਐਜ਼ ਏ ਮਤਲਬ ਜਾਂ ਕਿਸੇ ਵੀ ਬੰਦੇ ਦੀ। ਮੈਂ ਉਸ ਰੱਬ ਕੋਲੋਂ ਹੀ ਨਹੀਂ ਡਰ ਰਿਹਾ, ਯਾਨੀ ਮੈਨੂੰ ਉਸ ਰੱਬ ਦਾ ਵੀ ਭਾਰ। ਗੜਗੀਲਾ ਕੀ ਆ, कुछ भी नहीं पाया। ਕੀ ਬਾਤ ਹੈ। ਯਾਨੀ ਉਹਦਾ ਤੇ ਉਹ ਉਸ ਜ਼ਾਤ ਜਿਹਨੇ ਕਿਹਾ ਵੀ ਮੈਂ ਤੈਨੂੰ ਐ ਨਹੀਂ, ਓਏ ਹਾਂਜੀ ਔਰ ਮੇਰੀ ਤੂੰ ਹੈਬਤ ਦਹਿਸ਼ਤ ਦੇਖ, ਐ ਤੂੰ ਗਲਤ ਕਰ ਰਿਹਾ, ਤੂੰ ਉਹਦਾ ਹੀ ਕੋਈ ਡਰ ਨਹੀਂ। ਗੜਗੀਲਾ ਕੀ ਹੈ ਤੇ ਜਿਹੜਾ ਉਹਦੇ ਕੋਲ ਨਹੀਂ ਡਰ ਰਿਹਾ ਖਾਣ ਲੱਗਿਆ। ਹਾਏ 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 ਤੇ ਯਾਰ ਅਸੀਂ ਤੁਸੀਂ ਕੀ ਯਾਰ, ਅੱਛਾ ਅਸ ਕੈਸੀ ਫਿੱਕੀ ਜੀ ਲੌਜਿਕ ਆ। ਮੈਂ ਕਹਾਂ ਯਾਰ ਦਾਨਿਸ਼ ਤੈਨੂੰ ਸ਼ਰਮ ਨਹੀਂ ਆਈ ਯਾਰ, ਤੂੰ ਮੇਰੇ ਪੈਸੇ ਖਾ ਗਿਆ ਯਾਰ, ਤੈਨੂੰ ਸ਼ਰਮ ਨਹੀਂ ਆਈ ਤੂੰ ਆ ਜ਼ਿਆਦਤੀ। ਉਹ ਜੇ ਉਹਨੂੰ ਉਹ ਭੁੱਲਿਆ ਵਾ, ਉਹ ਮੈਂ ਤੇ ਕੁੱਤਾ ਕੌਣ ਆ ਵੀ। ਕੋਈ ਵੀ ਨਹੀਂ। ਬਾਕੀ ਵਾਹ ਵਾਹ। गल सुना रहे ਮੈਂ ਅੰਦਰ ਨਾ ਬਹੁਤ ਕੁਝ ਬੋਲਣਾ ਚਾਹ ਰਿਹਾ। ਮੈਂ ਇਹ ਜਿਹੜੇ ਨਾ ਬਗੈਰਤ ਕੁੱਤੇ, ਇਹ ਤੂੰ ਸਮਝ ਕੇ ਮੈਂ ਘੁੱਟ ਕੇ ਕਹਿ ਰਿਹਾ ਇਹ ਤਾਂ ਅੱਗੇ ਵੀ ਗੇਮ ਆ। ਜੀ ਜੀ। ਜੋ ਮੈਂ ਦੇਖਿਆ ਨਾ ਅੱਜ, ਓਏ ਹੋਏ ਮੈਨੂੰ ਯਾਰ ਹੈਰਾਨ ਕੀ ਹੋਈ ਕਿ ਯਾਰ ਇਹ ਬੰਦੇ ਕੀ ਨੇ ਯਾਰ, ਕੌਣ ਨੇ? ਇੱਜ਼ਤਾਂ ਵਾਲੇ ਯਾਰ, ਵੱਡਿਆਂ ਵੱਡਿਆਂ ਅਹੁਦਿਆਂ ਤੇ ਲੱਗੇ ਨੇ। ਵਾਈਟ ਕਾਲਰ। ਮੈਂ ਕਹਿੰਦਾ ਛੱਡ ਦੇ। छड़ते यार। ਲੇਕਿਨ ਤੁਸੀਂ ਉਸਤਾਦ ਜੀ ਆਪਣੇ ਆਪ ਨੂੰ ਸੈਡ ਨਾ ਕਰੋ, ਇਹ ਸਿਸਟਮ ਇੰਜ ਹੀ ਚੱਲ ਰਿਹਾ ਵਾ। ਚੱਲਣ ਦਿਆ, ਅਜਰਾਂ ਤੋਂ ਚੱਲਣ ਦਿਆ। ਉਹ ਯਾਰ ਚੱਲਦਾ ਰਵੇ, ਲੇਕਿਨ ਮੇਰੇ ਤੇ ਨਾ ਖਾਣ। ਇਹ ਖਾ ਗਏ। ਮੇਰੇ ਹੀ ਖਾਦੇ ਤੇ ਕਹਿਣ ਲੈ ਲੈ ਪੂਰੇ ਪ੍ਰੋਗਰਾਮ ਚ ਇਹ ਸਾੜ ਸ਼ੁਰੂ ਹੋ ਤੁਸੀਂ ਸਮਝੋ ਵੀ ਸਦਕਾ ਨਿਕਲ ਗਿਆ। ਆਪਣੇ ਤੇ ਇੰਨਾ ਨਹੀਂ ਹੁੰਦਾ ਸਦਕਾ। ਹਾਂ ਆ ਤੁਸੀਂ 5000 ਸਦਕਾ ਇੰਨਾ ਹੁੰਦਾ ਵੀ 50,000 ਸਦਕਾ। ਅੱਛਾ ਉਸਤਾਦ ਜੀ 50,000 ਜੀ ਅੱਛਾ ਜੀ। ਭਾਜਨ ਮੈਂ ਇੰਜ ਫੜਾਏ, ਮੈਂ ਕਿਹਾ ਯਾਰ ਉਹਨੂੰ ਬੰਦੇ ਨੂੰ ਦੇ ਦੀ। ਐਗਜ਼ਾਮਪਲ ਤੁਸੀਂ ਉਸ ਬੰਦੇ ਦੇ ਸਾਹਮਣੇ ਆਇਆ ਅੱਜ ਮੈਂ
ਡੇਢ ਮਹੀਨੇ ਬਾਅਦ ਉਹਨੇ ਕਿਹਾ ਭਾਜੀ ਪੈਸੇ ਸੀ ਤੁਹਾਡੇ ਵਾਲੇ। ਕੀ ਮੇਰਾ ਰਿਹਾ ਉੱਥੇ ਹਿਸਾਬ 4 ਬੰਦਿਆਂ 'ਚ। ਹਾਂਜੀ ਓਏ ਹੋਏ ਹੋਏ ਓਏ ਹੋਏ ਹੋਏ ਮੈਨੂੰ ਓਪਨਲੀ ਤੇ ਕਹਿ ਮੈਂ ਉਹਨੂੰ ਕਹਿ ਰਿਹਾ ਭਾਜੀ, ਤੇ ਉਹ ਕਹਿ ਰਿਹਾ, ਉਹਨਾਂ ਨੂੰ ਕਹਿ ਰਿਹਾ ਮੈਂ ਤੁਹਾਨੂੰ ਦੱਸਦਾ ਵਾਂ, ਮੈਂ ਤੁਹਾਨੂੰ ਰਸੀਦਾਂ ਵੀ ਦੇਣਾ, ਸਾਰਾ ਕੁਝ ਦੇਣਾ। ਉਹ ਮੇਰੇ ਨਾਲ ਦੇਖਦੇ, ਮੈਂ ਕਿਹਾ ਜੀ ਮੈਂ ਉੱਥੇ ਹੀ ਚੁੱਪ ਕਰ ਗਿਆ। ਉਹਦੀ ਮੈਂ ਰਿਸਪੈਕਟ ਇੰਨੀ ਕਰਦਾ ਸੀ, ਮੈਂ ਚੁੱਪ ਕਰ, ਮੈਂ ਸੋਚ ਹੀ ਨਹੀਂ ਸੀ ਸਕਦਾ ਕਿ ਬੰਦਾ ਇਦਾਂ ਕਰ ਸਕਦਾ, ਲੇਕਿਨ ਇਦਾਂ ਹੋ ਗਿਆ ਸਾਜ। ਓਏ ਹੋਏ ਤੇ ਤੁਹਾਨੂੰ ਹੁਣ ਪਤਾ ਲੱਗਾ ਸਾਡੇ ਅੱਜ ਲੱਗਾ ਨਾ ਪਤਾ, ਜਦੋਂ ਅਗਲੇ ਦੀ ਪਾਰਟੀ ਦੇ ਸਾਹਮਣੇ ਗਿਆ ਮੈਂ ਜਿਹਦੇ ਦੇਣੇ ਸੀ, ਜਦੋਂ ਉਹਨੇ 4 ਬੰਦੇ 'ਚ ਕਿਹਾ ਕਿ ਸਜਾਦ ਸਾਹਿਬ ਉਹ ਪੈਸੇ ਨਹੀਂ ਤੁਸੀਂ। ਓਏ ਹੋਏ ਹੋਏ ਹਾਂਜੀ, ਦਿਸ ਇਜ਼ ਟੂ ਮਚ। ਤੇ ਜਿੱਦਣ ਉਹਦੇ ਪੈਸੇ ਮੇਰੇ ਨਾਲ ਹੋਏ ਸੀ, ਮੈਂ ਅਗਲੇ ਦਿਨ ਹੀ ਉਹਨੂੰ ਫੜਾਤੇ। ਮੈਂ ਕਿਹਾ ਯਾਰ ਉਹਨੂੰ ਪੈਸੇ ਦੇ ਦੀ। ਅੱਛਾ, ਉਹ ਕ੍ਰੈਡਿਟ ਨੂੰ ਤੁਸੀਂ ਫੜਾਤੇ ਆ? ਯਾਨੀ ਮੈਂ ਕੋਈ ਚੀਜ਼ ਲਈ ਤੇਰੇ ਕੋਲ, ਹਾਂਜੀ ਹਾਂਜੀ। ਤੇ ਮੈਂ ਘਰ ਗਿਆ ਤੇ ਮੈਂ ਜਾ ਕੇ ਮਿੱਠੇ ਨੂੰ ਕਹਿਤਾ ਵੀ ਯਾਰ ਕੱਲ ਨੂੰ ਸਵੇਰੇ ਪੈਸੇ ਦੇ ਦੀ 50,000, ਤੇ ਮੈਂ ਤੇ ਈਜ਼ੀ ਹੋ ਗਿਆ। ਹਾਂਜੀ ਹੁਣ ਤੂੰ ਮੇਰੀ ਰਿਸਪੈਕਟ ਕਰ ਰਿਹਾ, ਤੂੰ ਫੋਨ ਵੀ ਨਹੀਂ ਕੀਤਾ, ਤੇ 1.5 ਮਹੀਨੇ ਬਾਅਦ ਮਿਲਿਆ ਤੇ ਤੂੰ ਕਿਹਾ ਕਿ ਮੈਂ ਫੇਰ ਕੋਈ ਗੱਲ ਕੀਤੀ ਉਦਾਂ ਦੀ ਕਿ ਮਾਲ ਕੋਈ ਜਾਂ ਕੋਈ ਚੀਜ਼ ਉਦਾਂ ਦੀ ਯਾਰ, ਤੇ ਉਹਨੇ ਕਿਹਾ ਭੈਣ ਪਹਿਲੇ ਤੇ ਕਲੀਅਰ ਕਰੋ। ਓਏ ਤੇ ਮੈਂ ਇੰਜ ਕਰਕੇ ਉਹਦੇ ਵੱਲ ਵੇਖਿਆ ਤੇ ਉਹਨੇ ਮੇਰੇ ਵੱਲ ਨਹੀਂ ਵੇਖਿਆ। ਉਹ ਹੁਣ ਤੈਨੂੰ ਕਹਿਣ ਲੱਗ ਪਿਆ, ਮੈਨੂੰ ਕਹਿ ਮੈਂ ਕਰਦਾ ਨਾ, ਇੱਥੋਂ ਨਿਕਲੋ ਨਾ, ਕਰਦੇ ਆ, ਮੈਂ ਦਿੰਦਾ ਵਾਂ, ਮੇਰੇ ਕੋਲ ਰਸੀਦਾਂ ਪਈਆਂ ਨੇ ਸਾਰੀਆਂ। ਉਹ ਕਹਿੰਦਾ ਦਿੱਤੇ ਕਿਹਨੂੰ ਆ, ਰਸੀਦਾਂ ਕਿਹੜੀਆਂ? ਤੇ ਉਹ ਆਲ ਫੋਲ ਹੋ ਗਿਆ ਕਰੈਕਟਰ। ਮੈਂ ਵੀ ਚੁੱਪ ਹੋ ਗਿਆ ਉੱਥੇ। ਲੇਕਿਨ ਉਸਤਾਦ ਜੀ ਭੂਤ ਕੇ ਜਾਣਾ ਵਾ। ਮੈਂ ਹੈਰਾਨ ਆ ਯਾਰ, ਕੌਣ ਲੋਕ ਨੇ ਇੰਨਾ ਯਾਰ ਡਿੱਗ ਸਕਦਾ ਇਨਸਾਨ ਯਾਰ। 50,000 ਚਾਹੀਦਾ ਤੁਹਾਨੂੰ ਦੱਸ ਹੀ ਦਿੰਦਾ ਕਿ ਯਾਰ ਮੈਂ ਉਹਨੂੰ ਨਹੀਂ ਦਿੱਤੇ, ਤੂੰ ਆਪਣਾ ਦੇਖ। ਨਹੀਂ ਉਹ ਇਦਾਂ ਕਰ ਨਹੀਂ ਸੀ ਨਾ ਇਹਦੇ ਸਕਦਾ, ਵਿੱਚ ਯਾਰ ਇਦਾਂ ਕਰ ਹੀ ਨਹੀਂ ਸੀ ਸਕਦਾ। ਉਹਦੇ ਅੱਗੇ ਵੀ ਤੁਹਾਨੂੰ ਜ਼ਲੀਲ ਕਰਾਤਾ ਨਾ ਗੱਲ ਤੇ ਇਹ ਹੈ। ਨਹੀਂ ਫਿਰ ਮੈਂ ਜਦੋਂ ਥੋੜਾ ਜਿਹਾ ਹਿਸਾਬ ਲਾਇਆ ਤੇ ਮੈਂ ਦੇਖਿਆ ਉਹਨਾਂ ਦੀ ਜੌਬ, ਉਹਨਾਂ ਦਾ ਕੰਮ ਹੀ ਹੈ, ਇਹ ਉਹਨਾਂ ਦੇ ਸ਼ੋਬੇ ਦਾ ਹਿੱਸਾ ਵਾ। ਹਿੱਸਾ ਵਾ, ਫਿਰ ਕਿੱਦਾਂ ਰੋਕ ਸਕਦੇ? ਕੈਟਾਗਰੀ ਇਹ ਹੈ। ਹਾਂਜੀ ਇਹ ਵੀ ਪਹਿਲੇ ਦਿਨ ਹੀ ਹਲੇ ਕੰਮ ਤੇ ਲੇਕਿਨ ਗਿਆ। ਮੈਂ ਕਹਿੰਦਾ ਕਿੱਦਾਂ ਬੱਚਿਆਂ ਨੂੰ ਖਵਾ ਲੈਂਦੇ ਨੇ ਲਿਜਾ ਕੇ, ਉਹਨਾਂ ਦੇ ਬੱਚੇ ਪਲੰਦੇ ਨੇ, ਉਹਨਾਂ ਦੇ ਬੱਚੇ ਖਾਂਦੇ ਨੇ ਇਹਨਾਂ ਕਮਾਈਆਂ 'ਚ, ਉਹਨਾਂ ਦੇ ਬੱਚੇ ਪੜ੍ਹਦੇ ਨੇ, ਉਹਨਾਂ ਦੇ ਬੱਚੇ ਕੁਰਾਨ ਹੀ ਫਜ਼, ਉਹਨਾਂ ਪੈਸਿਆਂ 'ਚ ਕੁਰਾਨ ਹੀ ਫਜ਼ ਦੀ ਫੀਸ ਵੀ ਦਿੰਦੇ ਨੇ। ਓਏ ਇਹ ਮਾੜੀ ਗੱਲ ਯਾਰ ਲੇਕਿਨ ਸਾਜੀ ਉਹ ਸਮਝਦੇ ਨਹੀਂ ਇਹਨੂੰ ਤੇ ਗੱਲ। ਦਿਲ ਕਰੇ ਜੂਆ ਪੜ ਕੇ ਨਿਕਲਣ ਤੇ ਰੁਪਈਆ 500 ਮਸੀਤੇ ਵੀ ਦੇ ਆਉਣ ਉਹਨਾਂ ਪੈਸਿਆਂ 'ਚੋਂ ਹੀ। ਓਏ ਉਹ ਵੀ ਉਹਨਾਂ ਚ ਕਿੱਦਾਂ? ਉਹਨਾਂ ਪੈਸਿਆਂ 'ਚੋਂ ਹੀ ਮਦਰਸੇ ਦੀ ਫੀਸ ਵੀ ਜਾਂਦੀ ਆ। ਉਹਨਾਂ ਪੈਸਿਆਂ 'ਚ ਦਿਲ ਕਰੇ ਲੰਘਦੇ ਬੰਦੇ ਫਕੀਰ ਨੂੰ ਵੀ ਸਦਕਾ 100-200 ਦੇ ਦਿੰਦੇ ਹੁਣ। ਉਹ ਸਮਝੋ ਬਾਹਰ ਯਾਰ, ਇਹ ਕੀ ਲੌਜੀਕ ਹੈ ਯਾਰ, ਕਿਦਾਂ ਦਾ ਹਿਸਾਬ ਕਿਤਾਬ ਹੈ ਭਾਜੀ ਉਹ ਇਹਨੂੰ ਹਰਾਮ ਮੰਨਦੇ ਹੀ ਨਹੀਂ, ਉਹ ਇਹਨੂੰ ਸਾਫ਼ ਸੁਥਰਾ ਜੁਮੇ ਵੀ ਪੜ੍ਹਦੇ ਨੇ, ਨਮਾਜ਼ਾਂ ਵੀ ਪੜ੍ਹਦੇ ਨੇ, ਤੇ ਸਰੀਨ ਯਾਨੀ ਇਦਾਂ ਦਾ ਕੰਮ ਹੀ ਕੋਈ ਨਹੀਂ ਕੋਈ ਬੰਦਾ ਹੁਣ ਕਹਿ ਸਕੇ ਕਿ ਭਾਜੀ ਇਹ ਝੂਠ ਬੋਲਣ ਦੇ ਆ, ਮੈਨੂੰ ਦਿੱਤੇ ਆ। ਓਏ ਹੋਏ, ਮੂੰਹ ਤੇ ਆ ਗਏ ਨਾ ਦੋਨੋਂ ਜੀ। ਹਾਂਜੀ ਉਹਨਾਂ ਵਾਸਤੇ ਆਨਲਾਈਨ ਸਿਸਟਮ ਹੋਣਾ ਸਾਜੀ। ਲੇਕਿਨ ਤੁਸੀਂ ਉਸਤਾਦ ਜੀ ਹਾਈਪਰ ਹੋਣਾ, ਅੱਲਾਹ ਤਾਲਾ ਦੀ ਜ਼ਾਤ ਤੁਹਾਨੂੰ ਉਨਾ ਹੀ ਨਵਾਜ਼ੇਗੀ। ਹਾਂ। ਤੁਹਾਡੇ ਇਸ ਗਮ ਨੂੰ, ਇਸ ਦੁੱਖ ਨੂੰ ਦੂਰ ਕਰਨ ਵਾਸਤੇ ਵੱਡੀ ਖਬਰ ਲੈ ਕੇ ਆਏ ਹਾਂ, ਹੱਥ ਛੋੜ ਦਿਓ। 8 ਕਿਲੋ ਦੀ ਪਿਆਜ਼ ਦੀ ਜਾਲੀ 100 ਰੁਪਏ ਦੀ। ਹੋ ਗਈ 8 ਕਿਲੋ ਪਿਆਜ਼। ਹਾਂਜੀ 5 ਰੁਪਏ ਕਿਲੋ ਪਿਆਜ਼ ਆ ਗਿਆ ਮਾਰਕੀਟ ਦੇ ਵਿੱਚ, ਮੰਡੀ ਦੇ ਵਿੱਚ ਬੋਲੀਆਂ ਲੱਗ ਰਹੀਆਂ ਮਾਰ। ਹਾਂ। ਹੁਣ ਚੰਗੇ ਤੁਹਾਨੂੰ ਕਿਹਾ ਸੀ ਨੇ ਗੱਲ ਗਲਤ ਕਰਨੀ ਹੈ। ਦੁੱਖ ਹੋਇਆ ਦੂਰ ਜੀ। ਚਲੋ ਠੀਕ ਹੋ ਗਏ ਉਸਤਾਦ ਯਾਰ ਜੀ। ਮਿੱਠੇ। ਫਿਲਮ ਦੀ ਇੱਕ ਸਟੋਰੀ ਲਿਖੀ ਹੈ, ਹੀਰੋ ਮੈਨੂੰ ਤੁਸੀਂ ਦੇਣਾ ਵਾ ਕੋਈ। ਸਾਜੀ ਮੇਰਾ ਪਹਿਲੇ ਇੱਕ ਗੱਲ ਦਾ ਮੈਨੂੰ ਜਵਾਬ ਦੇਣਾ, ਇਹਨਾਂ ਚਾਹਾਂ ਦੇ ਵਿੱਚੋਂ ਤੂੰ ਸਿਰਫ ਬਾਹਰ ਦਾ ਅਕਲਮੰਦ ਜਿਹੜਾ ਮੈਨੂੰ ਮਾੜਾ ਜਿਹਾ ਲੱਗ ਰਿਹਾ। ਮੈਂ ਅਗਰ ਤੇਰੇ ਤੇ ਇਤਬਾਰ ਕਰ ਲਿਆ, ਤੂੰ ਮੈਨੂੰ ਗੇੜਾ ਦੇ ਦਿੱਤਾ, ਉਸ ਤੋਂ ਬਾਅਦ ਮੈਂ ਇੱਥੇ ਇਤਬਾਰ ਕਰ ਲਿਆ, ਇਹਨੇ ਕਿਹਾ ਜੀ ਮੈਂ ਤੁਹਾਡਾ ਪੁੱਤਰ ਹਾਂ, ਮੈਂ ਇੱਥੇ ਇਤਬਾਰ ਕਰ ਲਿਆ, ਇਹਨੇ ਨੁਕਸਾਨ ਮੈਂ ਇਹਦੇ ਕੋਲ ਕਰ ਲਿਆ। ਉਸ ਤੋਂ ਬਾਅਦ ਇਹ ਬੰਦਾ ਇਹਨੇ ਕਿਹਾ ਜੀ ਮੈਂ ਤੁਹਾਡਾ ਭਰਾ ਵਾਂ, ਮੈਂ ਤੁਹਾਡਾ ਪੁੱਤਰ ਹਾਂ, ਤੁਸੀਂ ਮਾਈ ਬਾਪ ਹੋ, ਸਾਰਾ ਕੁਛ ਹੋ, ਤੁਸੀਂ ਆਓ, ਤੇ ਮੈਂ ਉਹਦੀ ਇਸ ਗੱਲ ਤੇ ਇਤਬਾਰ ਕਰਕੇ ਉੱਤੇ ਕਰ ਲਿਆ। ਤੇ ਮੈਂ 4-5 ਬੰਦਿਆਂ ਕੋਲ ਧੋਖਾ ਖਾ ਕੇ ਇੱਕ ਬੰਦਾ ਮੈਨੂੰ ਆਖਵੇ ਯਾਰ ਤੂੰ ਨਾ ਮਾਸੂਮ ਆਦਮੀ ਆ, ਤੈਨੂੰ ਸਾਰੇ ਲੁੱਟ ਕੇ ਲੈ ਜਾਂਦੇ, ਇਹ ਗਲਤ ਗੱਲ ਆ। ਅੱਛਾ ਜੀ। ਮੈਂ ਮਾਸੂਮ ਨਹੀਂ, ਮੈਂ ਇਤਬਾਰ ਕਰ ਲੈਣਾ, ਜਿੱਥੇ ਮੈਂ ਨਹੀਂ ਕਰਦਾ ਉਹ ਮੈਨੂੰ ਗੇੜਾ ਦੇ ਕੇ ਵਹਾਵੇ। ਵਾਹ ਵਾਹ ਵਾਹ। ਅਰੇ ਕੀ ਬਾਤ, ਵੱਡੀ ਗੱਲ ਇਹ ਹੈ। ਮਾਸੂਮੀਅਤ ਹੀ ਹੈ ਇੱਕ ਹਿਸਾਬ ਦੀ। ਮਾਸੂਮ ਉਹ ਹੁੰਦਾ ਜਿਹਨੂੰ ਹਰ ਕੋਈ ਗੇੜਾ ਦੇ ਜੇ, ਜਿਹਦੇ ਤੇ ਮੈਂ ਨਹੀਂ ਇਤਬਾਰ ਕਰਦਾ ਉਹ ਮੈਨੂੰ 1 ਰੁਪਈਏ ਦਾ ਵੀ ਗੇੜਾ ਦੇ ਕੇ ਵਹਾਵੇ। ਜ਼ਰੂਰਤ ਨਹੀਂ ਆਇਆ ਸੀ। ਇਹਦਾ ਮਤਲਬ ਮੈਂ ਮਾਸੂਮ ਨਹੀਂ ਹੈਗਾ, ਮਾਸੂਮ ਨਹੀਂ ਹੋ ਫਿਰ ਤੁਸੀਂ। ਮੈਂ ਇਤਬਾਰ ਕਰ ਲੈਣਾ। ਮੈਂ ਤੂੰ ਮੈਨੂੰ ਕਿਹਾ ਨਾ ਸਾਜੀ ਤੂੰ ਹੁਣ ਇਹਨੇ ਉਤਰ ਕੀ ਮੈਂ ਕਿਹਾ ਸੀ ਇੱਥੇ ਬੈਠੇ ਨੇ ਕਿਹਾ ਜ਼ਿੰਦਗੀ ਕਹਿੰਦਾ ਤੁਹਾਡੇ ਨਾਲ ਲਾਤੀ ਬਸ। ਲਾਤੀ। ਇਹ ਵੱਡੀ ਗੱਲ। ਮੈਂ ਲੇਕਿਨ ਏਡੀ ਵੀ ਮੈਂ ਹੁਣ ਖੱਚ ਨਹੀਂ ਮੰਨ ਲੈਂਦਾ, ਲੇਕਿਨ ਮਤਲਬ ਇੱਕ ਗੱਲ ਕਰ ਰਿਹਾ ਮੈਂ। ਪਤਾ ਹੁੰਦਾ ਨਾ ਬੰਦੇ ਨੂੰ। ਹਾਂ ਲੇਕਿਨ ਗੱਲ ਇਹ ਮੈਂ ਮਾਸੂਮ ਨਹੀਂ, ਮੈਨੂੰ ਅਕਸਰ ਲੋਕ ਕਹਿੰਦੇ ਉਹ ਤੂੰ ਨਾ ਜਾਨੀ ਗੇੜੇ ਚ ਆ ਜਾਣਾ, ਤੈਨੂੰ ਪਤਾ ਨਹੀਂ ਲੱਗਦਾ ਤੂੰ ਮਾਸੂਮ। ਭਾਈ ਮਾਸੂਮ ਨਹੀਂ ਮੈਂ ਮਾਸੂਮ ਤੇ ਹੁੰਦਾ ਕਿ ਫਿਰ ਕੋਈ ਵੀ ਮੈਨੂੰ ਗੇੜਾ ਦੇਵੇ ਤੇ ਮੈਂ ਉਹ ਚ ਆ ਜਾਵਾਂ। ਹਾਂਜੀ ਸਮਝ ਆ ਰਹੀ ਗੱਲ ਦੀ? ਕੋਲ ਆ ਕੇ ਜਿਹੜੇ ਆਪਣੇ ਬਣ ਕੇ ਡੰਗਦੇ ਆਪਣੇ ਬਣ ਕੇ ਉਹ ਮੈਂ ਮੰਨ ਲੈਣਾ ਬਸ ਉਹ। ਤੁਸੀਂ ਉਹਨੂੰ ਉਹੀ ਲਫ਼ਾਜ਼ ਹਾਂਜੀ ਮੰਨ ਲੈਂਦੇ। ਫਿਰ ਇਹਦੇ ਜੇ ਆ ਕੇ ਜੇ ਕੋਈ ਕੋਲ ਆ ਕੇ ਆਪਣਾ ਬਣੇ ਤੇ ਮੈਂ ਕਹਾਂ ਆਪਣਾ ਬਣੇ ਭਾਵੇਂ ਮੈਂ ਨਾ ਪੂਰਾ, ਤੇ ਫਿਰ ਇਹ ਵੀ ਮੁਨਾਫਕਤ ਗਲਤ ਨਹੀਂ ਹੈ। ਫਿਰ ਇਹ ਤੇ ਗਲਤ ਗੱਲ। ਲੇਕਿਨ ਉਸਤਾਦ ਜੀ ਤੁਹਾਡੇ ਕੋਲ ਮੁਨਾਫਕਤ ਹੋਣੀ ਹੀ ਨਹੀਂ ਹੈ। ਮੁਨਾਫਕਤ ਨਹੀਂ ਹੋਣੀ। ਕੀ ਤੁਹਾਡੇ ਕੋਲੋਂ ਮੁਨਾਫਕਤ ਨਹੀਂ ਹੋਣੀ। ਮੁਨਾਫਕਤ? ਹਾਂਜੀ ਮਨਾਕਫਤ। ਅੱਛਾ ਮਨਾਕਫਤ ਮੇਰੇ ਕੋਲ ਹੋ ਜਾਣੀ ਹੈ।
ਬੇਟਾ ਵੇਖ ਆਹੋ ਤੁਹਾਨੂੰ ਏਡੀ ਵੱਡੀ ਨਿਊਜ਼ ਦਿੱਤੀ ਆ, ਗੁੱਡ ਹਾਂਜੀ ਨਿਊਜ਼। ਨਹੀਂ ਹੋਣੀ ਤੁਹਾਡੇ ਕੋਲ। ਉਹ ਗੰਡੇ ਮੈਂ ਕੀ ਕਰਨੇ, ਗੰਡਿਆਂ ਦੀ ਜਾਲੀ 100 ਦੀ ਹੋ ਗਈ, ਮੈਂ ਕੀ ਕਰਨਾ ਗੰਡਿਆਂ ਨੂੰ? ਹਾਂ ਇੱਥੇ ਹੈ, ਤੁਸੀਂ ਬਹੁਤ ਅੱਛਾ ਕੁਐਸਚਨ ਚੁੱਕਿਆ ਕਿ ਮੈਂ ਕੀ ਕਰਨਾ ਕਰੇ। 50,000 ਤੱਕ ਖਸਾਰਾ ਤੁਹਾਡਾ ਦੂਰ ਕਰਾਈਏ। ਕਰਾ ਗੱਡੀ ਮਿਲ ਰਹੀ ਹੈ 26,000 ਰੁਪਏ ਦੀ, ਪੂਰੀ ਗੱਡੀ ਟਨ ਪਿਆਜ਼ ਆ ਵਿੱਚ, ਜੋ ਨਿਕਲਣੀ ਕਿੰਨੇ ਦੀ ਹੈ? ਲੱਖ ਰੁਪਏ ਦੀ। ਹਾਂਜੀ ਮੈਂ ਕਢਾਵਾਂਗਾ ਤੁਹਾਡੀ ਰੇੜੀਆਂ ਨੂੰ ਦੇਣੇ, 8 ਰੇੜੀਆਂ ਆਪਾਂ ਚੱਲੀਆਂ, ਕਾਲੂ ਨੂੰ ਰੇੜੀ ਦੇਣੀ ਹੈ। Yes. ਵਕੀਲਾ ਸਾਹਿਬ ਨੈਣ ਨਕਸ਼ੀ ਪਿਆਜ਼ ਵਾਲੇ ਆ, ਹਾਂਜੀ ਨੈਣ ਨਕਸ਼ੀ ਵੱਡੇ ਵਾਲੇ ਬੈਂਕ। ਮੈਂ ਰੇੜੀ ਨਹੀਂ, ਮੈਂ ਦੁਕਾਨ ਤੇ ਵੇਚਾਂਗਾ ਭਾਈ। ਰੋ ਕੇ ਵੇਚਾਂਗਾ ਮੈਂ ਮਿੱਠੇ। ਮੈਂ ਤੇ ਇੰਡੀਅਨ ਵੈਲੀ ਦੀ ਦੁਕਾਨ ਬਣਾ ਲਾਂਗਾ ਨਾ ਛੋਟੀ। ਕਿੱਥੇ? ਇੰਡੀਅਨ ਵੈਲੀ ਚ। ਓਹੋ ਗੰਡਿਆਂ ਦੀ ਯੈਸ। ਉਸਤਾਦ ਜੀ ਸੀਰੀਅਸਲੀ ਚੁੱਕੋ ਕਮਾਲ। ਅੱਜ ਤੁਹਾਡੇ ਨਾਲ ਮੋਟਾ ਲਾਇਆ ਸੀ। ਲੱਖ ਰੁਪਏ ਦੇ ਗੰਡੇ ਚੁੱਕਾ। ਹਾਂਜੀ ਟਨ ਦੀ ਗੱਡੀ ਆ। ਅੱਛਾ ਉਹ ਮੈਨੂੰ ਕਹਿ ਰਿਹਾ ਉਸਤਾਦ ਜੀ 4 ਲੂਮਾਂ ਲਾਓ, ਮੈਂ ਤੁਹਾਨੂੰ ਅੱਗੋਂ ਦੁਨੀਆ ਦਾ ਅਮੀਰ ਤਰੀਨ ਆਦਮੀ ਕਰ ਦਿਆਂਗਾ। ਮੈਨਾਂ ਇੱਥੇ ਤੁਸੀਂ ਲਿਖਾ ਲਓ, ਸਟਾਮ ਕਰ ਲਓ, 4 ਲੂਮਾ ਸੋਲਰ TW11P7100 ਇਹਨਾਂ ਚ ਦੋਵਾਂ ਮੈਂ ਹੁਣੇ ਗਿਆ, ਮੈਂ ਉੱਥੇ ਗੇੜਾ, ਉੱਥੋਂ ਨਹੀਂ ਮੈਂ ਧੋਖਾ ਕਰਨਾ ਜਿੱਥੇ ਮੈਂ ਤਬਾਰ ਨਾ ਕਰਾਂ, ਨਹੀਂ ਤੇ ਮੈਂ ਤੁਹਾਡੇ ਦੋਵਾਂ ਕੋ ਬੜੀ ਦੇਰ ਦਾ ਖਾ ਚੁੱਕੇ ਹੁਣ। ਨਹੀਂ 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 ਲਓ ਜੀ। ਨਹੀਂ, ਉਹ 4 ਕਰੋੜ ਦਾ ਸੈਟਅਪ ਇਧਰ 25,000 ਦਾ ਸੈਟਅਪ। 4 ਕਰੋੜ ਦਾ ਨਹੀਂ, 25-30 ਲੱਖ ਦੀ ਲੂਮ ਆ, ਕਰੋੜ ਰੁਪਏ ਦਾ। ਇਧਰ 25,000 ਦਾ ਸੈਟਅਪ 50,000 ਬਚਣ ਡਿਆ। ਮਿੱਠਾ ਜੀ 50,000 ਦੀ ਗੱਡੀ ਹੈ, 25 ਟਨ ਦੀ ਗੱਡੀ ਆ। ਟਨ ਟਨ ਪਿਆਜ਼ 50,000। 3 ਰੁਪਏ ਕਿਲੋ ਪਿਆਜ਼ ਤਰਲੇ ਨੇ ਦਿੱਤਾ ਵਾ ਉਹਨੇ, ਐਡਾ ਡਾ ਗੰਡਾ ਪਾ। ਇੰਨਾ ਸਸਤਾ ਕਿੱਦਾਂ ਹੋ ਗਿਆ? ਬਸ ਦੇਖ ਲਓ। ਤਾਜੀ ਰੇਮਜਾ ਰਖਾਂ ਤੋਂ ਆਇਆ ਸਾਰਾ ਉਧਰੋਂ ਆਇਆ। ਉਹ ਨਹੀਂ ਇੰਨਾ ਚੀਜ਼ਾਂ ਖਰਾਬ ਵੀ ਨਹੀਂ ਨਾ ਸਸਤਾ ਯਾਰ, 3 ਰੁਪਏ ਕਿਲੋ ਯਾਰ। ਅੱਜ ਜਦੋਂ ਉਹਨਾਂ ਨੇ ਸੁੱਟਣਾ ਵਾ ਤਾਂ ਤਾਜੀ ਇਹ ਖਰਾਬ ਹੋ ਜਾਣਾ ਵਾ, ਤੁਸੀਂ ਲੂਮਾ ਲਓ, ਸਾਰੀ ਜ਼ਿੰਦਗੀ ਦਾ ਸਕੂਨ ਆ। ਠੀਕ ਆ, ਤੁਸੀਂ 4 ਲੂਮਾ ਲਾਉਣੀਆਂ ਵਾ, ਤੁਹਾਨੂੰ ਮੈਂ ਜਾਨੀ ਫੈਬਰਿਕਸ ਲਿਮਿਟਿਡ ਧਾਗਾ ਕਿੱਥੋਂ ਲੈਣਾ? ਧਾਗਾ ਤੁਹਾਨੂੰ ਪਾਰਟੀਆਂ ਅੱਛਾ ਦੇਣਗੀਆਂ। ਇਹਨੂੰ ਸਿਰਫ ਲੂਮ ਠੀਕ ਕਰਨੀ ਆਉਂਦੀ ਆ, ਉਸ ਚੱਕਰ 'ਚ ਮੇਰਾ 2.5 ਕਰੋੜ ਲਵਾਈ ਜਾ ਰਹੇ। ਤਾਜੀ ਮੈਨੇਜਮੈਂਟ ਦਾਂਗਾ ਮੈਂ। ਧਾਗਾ ਕਿੱਥੋਂ ਲੈਣਾ ਮੈਂ? ਧਾਗਾ ਤੁਹਾਨੂੰ ਪਾਰਟੀਆਂ ਦੇਣਗੀਆਂ, ਇਹਨੇ ਕੱਪੜਾ ਬਣਾਉਣਾ ਤੁਹਾਡੇ ਕੋਲ। ਉਹ ਮੈਨੂੰ ਕੌਣ ਮਿਲਾਏਗਾ? ਮੈਨੇਜਮੈਂਟ ਜਿਹੜੀ ਤੁਸੀਂ ਰੱਖਣੀ ਹੈ। ਤੇ ਮੈਂ ਵੇਚਣਾ ਕਿੱਥੇ ਆ? ਪਾਰਟੀਆਂ ਨੇ ਆਪ ਹੀ ਲੈਣਾ, ਤੁਸੀਂ ਰੇਟ ਦੇਣੇ ਆ। ਤੁਸੀਂ ਇਹ ਫਾਈਨਾਂਸ਼ੀਅਲ ਮੈਨੇਜਰ ਰੱਖਣਾ, ਇੱਕ ਫਾਈਨਾਂਸ਼ੀਅਲ ਮੈਨੇਜਰ, ਇੱਕ ਤੁਸੀਂ ਕੁਆਲਿਟੀ ਏਰੀਆ ਮੈਨੇਜਰ ਰੱਖਣਾ, ਇੱਕ ਮੈਨੇਜਰ ਰੱਖਣਾ ਮਾਰਕੀਟਿੰਗ ਮੈਨੇਜਰ। ਇੱਕ ਤੇ ਮਾਰਕੀਟਿੰਗ। 4 ਲੂਮਾਂ ਕਿੰਨਾ ਕੁ ਕਪੜਾ ਬਣ ਜੂ ਦਿਹਾੜੀ ਦਾ? ਤਾਜੀ ਨਿਕਲਿਆ ਕਰਨਗੇ। ਉਹ 2 ਸੂਟ ਨਹੀਂ ਭਾਜੀ, ਤੇਰੀ ਸੋਚ ਆ। 2 ਸੂਟ 24 ਘੰਟਿਆਂ ਦੇ ਵਿੱਚ ਲੂਮ 150 ਮੀਟਰ ਕੱਪੜਾ ਬਣਾ ਦਿੰਦੀ ਹੈ। ਇੱਕ ਹਾਂਜੀ ਇੱਕ ਲੂਮ ਤੇ 3 ਵਾਰ ਬਣਾਉਣੀ, 3 ਵਾਰ ਬਣਾ ਲਓ, 2 ਵਾਰ ਬਣਾਉਣੀ, 2 ਬਣਾ ਲਓ। ਕਿੰਨੇ ਰੁਪਏ ਮੀਟਰ ਤਕਰੀਬਨ ਬਚਦੇ? ਰੁਪਈਆ ਮੀਟਰ ਬਚ ਜਾਂਦਾ, 2 ਰੁਪਏ ਮੀਟਰ, ਤਾਜੀ ਜ਼ਿਆਦਾ 3 ਰੁਪਏ ਮੀਟਰ, 50 ਰੁਪਏ 50 ਨਹੀਂ 50 ਰੁਪਏ ਮੀਟਰ। ਤਾਜੀ 1 ਮਿੰਟ 8 ਮੀਟਰ ਦਾ ਸੂਟ ਆ ਹਾਂ ਕੋਰਾ, ਯਾਨੀ ਕਿ ਜਿਹੜਾ ਆਮ ਰੂਟੀਨ ਚ ਪਾਉਂਦੇ ਬੰਦੇ। ਤੁਸੀਂ ਕੋਰਾ ਕਪੜਾ ਬਣਾਉਣਾ ਵਾ, ਬਸ ਹੋਰ ਕੁਝ ਨਹੀਂ ਕਰਨਾ। ਮੈਂ ਤੈਨੂੰ ਕਹਿ ਰਿਹਾ ਕੋਰਾ ਕਪੜਾ ਬਣ ਕੇ ਮੈਨੂੰ 10 ਰੁਪਏ ਮੀਟਰ ਦੇ ਬਚ ਜਾਣਗੇ। 10 ਰੁਪਏ 10 ਰੁਪਏ ਮੀਟਰ ਬਹੁਤ ਹੁੰਦੇ ਆ। ਬਹੁਤ ਹੁੰਦੇ, ਮੈਨੂੰ ਪਤਾ ਸਮਝ ਸਾਜੀ। ਆ ਰਹੀ ਹੈ? ਉਹ ਤੁਸੀਂ ਡੈਂਗਾਂ ਨੂੰ ਦੇਣਾ, ਜਿਹੜੀ ਪਾਰਟੀ ਨੂੰ ਦੇਣਾ ਉਹਨਾਂ, ਤੁਸੀਂ ਕੋਰੇ ਕੱਪੜੇ ਦੇ ਪੈਸੇ ਲੈ ਲੈਣੇ। ਉਹ ਯਾਰ ਉਹ ਚੋਂ ਕਿੰਨੇ ਪੈਸੇ ਮੈਨੂੰ ਬਚਣਗੇ? ਤੁਹਾਨੂੰ ਅੱਧੋ ਅੱਧ ਬਚਣੇ ਸਾਜੀ, ਅੱਧੋ ਅੱਧ ਬਚਣੇ, ਬਲਕਿ ਜ਼ਿਆਦਾ ਹੀ ਬਚਣੇ ਆ। ਤੁਹਾਡੇ 1 ਰੁਲੇ ਦੀ ਤਨਖਾਹ ਨਿਕਲ ਜਾ ਕਰਨੀ 1 ਰੁਲੇ ਚੋਂ। ਓ ਯਾਰ ਇਹ ਵੱਡਾ ਸੈਟਅਪ ਆ। ਸਾਜੀ 150 ਮੀਟਰ ਚੋਂ ਮੈਨੂੰ ਕਿੰਨੇ ਪੈਸੇ ਬਚ ਜਾਣਗੇ ਇੱਕ ਲੂਮ 'ਚ? 50 ਮੀਟਰ ਦੇ ਵੱਜ ਜਾਣਗੇ, 100 ਮੀਟਰ ਖਰਚੇ 100 ਮੀਟਰ ਖਰਚੇ। 50 ਮੀਟਰ ਕੀ ਭਾਵ ਆ? ਉਹ ਹੋਣਾ ਵਾ ਤਕਰੀਬਨ ਕੋਈ ਕੁਆਲਿਟੀ ਦੇ ਹਿਸਾਬ ਨਾਲ। ਕੁਆਲਿਟੀ ਦੇ ਹਿਸਾਬ ਨਾਲ ਹੁੰਦਾ ਸਾਜੀ। ਪਿਕ ਜ਼ਿਆਦਾ ਹੋਣ ਨਾ, ਅੰਦਾਜ਼ਨ ਕਿੰਨਾ? 257 ਰੁਪਏ ਮੀਟਰ ਕੱਪੜਾ। 250 ਰੁਪਏ ਹੋਵੇ ਤੇ 50 ਮੀਟਰ ਦੇ ਕਿੰਨੇ ਬਣੇ? ਇਹ ਬਣ ਗਏ 26,000 25,000 ਗੱਡੀ ਦੇ ਪੈਸੇ ਨਿਕਲਣਗੇ। ਹੈ 25,000 ਰੁਪਏ ਸਾਜ। ਇੱਕ ਪੱਲੇ ਦਾ 25,000 ਰੁਪਇਆ ਇੱਕ ਲੂਮ ਦੇ ਰਹੀ ਹੈ ਹਾਂਜੀ। 150 ਮੀਟਰ ਚੋਂ, ਤੇ 4 ਲੂਮਾਂ ਲੱਖ ਰੁਪਇਆ ਰੋਜ਼ ਦਾ ਦੇ ਰਹੀਆਂ ਨੇ। ਠੀਕ ਹੈ ਜ਼ਿਆਦਾ ਸਾਜੀ। ਠਹਿਰ ਜੋ, ਲੱਖ ਰੁਪਇਆ ਰੋਜ਼ ਦਾ। ਭਾਜੀ ਮੈਂ ਕਰੋੜ ਰੁਪਇਆ ਦੇਣਾ, ਮੈਨੂੰ 25,000 ਰੋਜ਼ ਦਾ ਦੇ ਦੇ। ਇੱਥੇ 36,000 ਬੰਦੇ ਨੇ, ਮੈਂ ਉਹਨਾਂ ਕੋ ਕਰੋੜ ਦਵਾ ਦੇਣਾ ਇਹਨੂੰ। ਇਦਾਂ ਹੀ ਹੈ, ਝੂਠ ਬੋਲਣ ਉਸਤਾਦ ਜੀ। 1 ਮਿੰਟ ਓਕੇ ਕਰੋ ਸਾਜੀ, ਇਸ ਗੱਲ ਡਨ ਕਰੋ। ਮੈਂ ਕਹਿੰਦਾ ਕਾਲੂ, ਮੈਂ ਕਸਮ ਵਾਲੀ ਗੱਲ ਆ, ਮੈਂ ਨਹੀਂ, ਆ ਜਿੰਨੇ ਬੰਦੇ ਵੇਖਦੇ ਨਾ ਓਕੇ ਆੜੇ ਬਾਹਰ ਬੈਠੇ ਨੇ ਓਵਰਸੀਜ਼, ਤੈਨੂੰ ਕਰੋੜ ਰੁਪਇਆ ਭੇਜਣਗੇ, ਤੂੰ ਉਹਨਾਂ ਨੇ ਕਹਿਣਾ ਸਾਨੂੰ 10,000 ਰੁਪਇਆ ਰੋਜ਼ ਦਾ ਦੇਈ ਜਾ। ਓਏ ਦੱਸ ਦੇ ਜਿਵੇਂ ਸਹੀ ਗੱਲ। ਮਾਰੇ ਘਰ ਤੇ ਸੀ ਭੈੜਿਆ। ਸਾਜੀ ਮੈਂ ਸਹੀ ਕਹਿ ਰਿਹਾ। 2 ਕਰੋੜ ਰੁਪਏ ਦਾ ਜਿਹੜਾ 2.5 ਕਰੋੜ ਰੁਪਏ ਦਾ ਮਕਾਨ ਹੈ ਨਾ, 5 ਮਰਲੇ ਦਾ, 2 ਕਰੋੜ ਰੁਪਏ ਦਾ, ਹਾਂਜੀ 70,000 ਉਹਦਾ ਕਿਰਾਇਆ ਵਾ। ਹਾਂਜੀ 2,000 ਰੁਪਇਆ 2 ਕਰੋੜ ਰੁਪਏ ਦਾ, ਜਿਹੜਾ 2 ਕਰੋੜ ਰੁਪਏ ਦਾ ਘਰ ਆ ਨਾ, ਉਹਦਾ 60-70,000 ਕਿਰਾਇਆ ਵਾ। ਸੁਣ ਲਾ, ਠੀਕ ਆ? 2 ਕਰੋੜ ਦੀਆਂ ਤੈਨੂੰ 6 ਲੂਮਾਂ ਲਾ ਦਈਏ, ਤੇਰੇ ਹਿਸਾਬ ਦੇ ਨਾਲ ਤੇ 1.5 ਲੱਖ ਰੁਪਏ ਰੋਜ਼ ਦਾ ਬਚਣਦੇ ਆ। ਉਹਦਾ 60,000 ਮਹੀਨੇ ਦਾ ਕਿਰਾਇਆ ਵਾ, 1.5 ਲੱਖ ਰੁਪਏ ਰੋਜ਼ ਦਾ ਹੋਵੇ, ਮਹੀਨੇ ਦੇ ਕਿੰਨੇ ਹੋ ਗਏ? ਓਏ ਹੋਏ 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 ਹੋਏ, ਇਹ ਤਾਂ ਬਹੁਤ ਹੋ ਗਿਆ। 45 ਲੱਖ ਰੁਪਇਆ। ਇਹ ਕਿਹੜਾ ਕੰਮ ਆ?
ਉਸਤਾਦ ਜੀ 2 ਕਰੋੜ ਲਾ ਕੇ 45 ਲੱਖ ਮਹੀਨੇ ਦਾ ਤੂੰ ਦਵੇ ਮੈਂ ਤੈਨੂੰ ਕਹਿੰਦਾ 2 ਕਰੋੜ ਰੁਪਇਆ 36000 ਬੰਦੇ ਲਾ ਦੇਣਗੇ ਤੂੰ 2 ਲੱਖ ਰੁਪਇਆ ਮਹੀਨੇ ਦਾ ਦੇਈ ਜਾ। ਤੁਸੀਂ ਉਸਤਾਦ ਜੀ ਸੋਚਣ ਦੇ ਪਾਕਿਸਤਾਨੀ ਪੈਸੇ ਨਾਲ ਉਹ ਛਾਪਰ ਨਹੀਂ ਪਾਕਿਸਤਾਨੀ ਪੈਸੇ ਨਾਲ ਸੋਚਣ ਦੇ ਤੁਸੀਂ ਡਾਲਰਾਂ ਦੇ ਹਿਸਾਬ ਨਾਲ ਸੋਚੋ ਤੁਹਾਨੂੰ ਡੇਲੀ ਦਾ ਇੰਨੇ ਹੁਣ ਡੇਲੀ ਦੇ ਰੁਪਈਏ ਛਪਣੇ ਆ ਡੇਲੀ ਦੇ ਮੰਜੀ ਡਾਲੀ ਹੈ ਇੰਨੇ ਗੱਲ ਕੋਈ ਵੀ ਨਹੀਂ ਹੈ ਉਸਤਾਦ ਜੀ ਰਾ ਇਨਵੈਸਟਮੈਂਟ ਕਰੋ ਰਿਸਕ ਫ੍ਰੀ ਇਨਵੈਸਟਮੈਂਟ ਕਰੋ ਪਿਆਜ਼ ਵੀ ਖਰਾਬ ਹੋ ਜਾਂਦੇ ਕੱਲ ਨੂੰ ਨੂਮਾ ਨਾ ਚੱਲਣ ਵਿਕਣੀਆਂ ਨਹੀਂ ਤੁਸੀਂ 100 ਮੱਝ ਸਟਾਓ ਕੁਛ ਵੀ ਹੋ ਜਾਵੇ ਮੱਝ ਤਾਂ ਤੁਹਾਡੀ ਜ਼ਿੰਦਾ ਪਤਾ ਨਾ ਪੈ ਗਿਆ ਸਰ ਜੀ ਐਡਾ ਯਾਰ ਇੱਕ ਤੇ ਨਾ ਮੈਨੂੰ ਇਹ ਨਹੀਂ ਸਮਝ ਐਡਾ ਕੀਮਤੀ ਟਾਈਮ ਆ ਸਾਡਾ ਵੀ ਉਹਨਾਂ ਦਾ ਵੀ ਕੀਮਤੀ ਟਾਈਮ ਆ ਤੁਸੀਂ ਬਕਵਾਸ ਗੱਲ ਤੇ ਸਾਰਾ ਟਾਈਮ ਕੱਢ ਦਿੰਦੇ ਸਹੀ ਗੱਲ ਜੋ ਡਾਲਰਾਂ 'ਚ ਕਮਾਈ ਹੋਣੀ ਉਸਤਾਦ ਜੀ ਪੈਸਿਆਂ 'ਚ ਨਾ ਹੋਣੀ ਕਰ ਕੋਈ ਗਾਲੂ ਨਾ ਕਰ ਮਾਨ ਲੂਮਾਂ ਦਾ ਨਹੀਂ ਕੁਝ ਨਹੀਂ ਹੋ ਸਕਦੀ। ਹਾਂ ਰੱਬ ਡੂਮ ਕਰ ਮਾਰਦਾ ਹੀ। ਉਸਤਾਦ ਜੀ ਉਹਨੂੰ ਮੈਂ ਲੂਮਾ ਲਵਾ ਕੇ ਦੇਣੀ ਆ ਉਸਤਾਦ ਜੀ ਤੁਹਾਨੂੰ ਮੈਂ ਸਾਬਤ ਕਰਾਉਣਾ ਵਾ ਓਏ ਤੁਹਾਨੂੰ ਤੂੰ ਮੈਂ ਗੱਡਿਆਂ ਵਾਲਾ ਦੱਸ ਵੀ ਕਿ ਦਰਸ਼ ਤੂੰ ਇਸ ਗੱਲ ਨੂੰ ਡਰਾਈ ਕਰਨਾ ਵਾ ਉਸਤਾਦ ਜੀ 25000 ਦਾ ਤੁਹਾਨੂੰ ਟਨ ਪਿਆਜ਼ ਆ ਦੇਖੋ ਮੈਂ ਗਲੀ ਦੇ ਵਿੱਚੋਂ ਓਏ ਟਨ ਪਿਆ ਕਿੰਨੇ ਮਣ ਹੋਣ ਤੇ ਇੱਕ ਟਨ ਹੁੰਦਾ ਟਨ ਪਿਆਜ਼ ਦਾ ਕਹਿ ਰਿਹਾ ਕਿੰਨੇ ਟਨ ਹੋਣ ਤੇ ਇੱਕ 40 26 ਮਣ 26 ਮਣ ਹਾਂਜੀ 26 ਮਣ ਹੋਣ ਹਾਂਜੀ ਤੇ ਇੱਕ ਟਨ ਜੀ ਤੇ ਉਹਦਾ ਮੰਡੀੋਂ ਇੱਥੇ ਦਾ ਕਿਰਾਇਆ ਹੀ 10000 ਰੁਪਇਆ ਲੈ ਲੈਣਾ ਗੱਡੀ ਵਾਲੇ ਨੇ ਲੈ ਲੈਣਾ ਉਹਨੇ ਆਪਾਂ ਦੇਣਾ ਹੀ ਨਹੀਂ ਕਿਉਂ ਮੇਰੀ ਗੱਲ ਉਹ ਸੁਣ। ਪੀਦਾ ਮੁੰਡਾ ਸਾਡੇ ਤੋਂ ਨਹੀਂ ਦਿੱਤਾ ਤੇ ਜਿਨ੍ਹਾਂ ਨੇ ਲਾਉਣਾ ਵਾ ਤੇ ਚੜਾਉਣਾ ਵਾ 10000 ਉਹਨਾਂ ਦਾ ਬਣ ਜਾਣਾ ਬੱਲੇਦਾਰਾ ਪਿੱਛੇ ਬੰਦ ਰਹਿ ਗਿਆ ਉਸਤਾਦ ਜੀ ਆ ਜਿਹੜੀ ਐਡੀ ਸਰੀਨਾ ਖੜੀ ਆ ਇਹਦੇ ਚ ਲਿਆਣਾ ਇਹਦੇ ਜਾਣੀ ਮਾਲ ਇਹਦੇ ਚ ਲੈ ਕੇ ਆਉਣਾ ਪਿਆਜ਼ ਸੀਟਾ ਕੱਢ ਦੇਗੇ 15 ਪੂਰੇ ਇੱਕ ਵਾਰੀ 15 ਪੂਰੇ ਇੱਕ ਵਾਰੀ 40 50 ਪੂਰੇ ਬਣਨੇ ਆ ਆਪਾਂ ਯਾਰ ਇਹ ਬੱਚਿਆਂ ਦਾ ਹੀ ਬਗੈਰਤ ਦਾ ਬੱਚੇ ਜਵਾਨ ਹੁੰਦੇ ਹੀ ਇਹਦੀਆਂ ਹਰਕਤਾਂ ਦੀ ਅਕਲ ਚੈੱਕ ਕਰ ਨਹੀਂ ਸੋਚਣਾ ਇਹ ਨਾਲ ਤੁਹਾਡੇ ਵੀ ਇਨਵੈਸਟਮੈਂਟਸ ਆਇਆ ਕਰਾਉਣਾ ਚਾਹੁੰਦੇ ਉਹ ਯਾਰ ਮੈਨੂੰ ਨਹੀਂ ਰੌਲਾ ਮੈਂ 25000 ਰੁਪਇਆ ਦੇ ਦਿੰਨਾ ਵਾ 25000 ਇਹਨੂੰ ਮੈਂ ਦੇਤਾ ਉਸ ਕੰਮੇ ਪਿਆ ਨਾ 1.5 ਮਹੀਨੇ ਬਾਅਦ ਇਹਨੂੰ ਵਾਪਸ ਇਸ ਕੰਮ ਤੇ ਵੀ ਕਿਸੇ ਨੇ ਨਹੀਂ ਰੱਖਣਾ ਉਹ ਵੀ ਚੰਗਾ ਨੇ ਜਵਾਬ ਦੇ ਦੇਣਾ ਸਲਮਾਨ ਨੇ ਵੀ ਜਵਾਬ ਦੇ ਦੇਣਾ 2-4 ਹੋਰ ਉਹਨਾਂ ਨੇ ਜਵਾਬ ਮੁਦੱਸਰ ਨੇ ਵੀ। ਤੇ ਮੇਰੇ ਵੱਲੋਂ ਤਾਂ ਵੈਸੇ ਹੀ ਮਹੀਨਾ ਹੋ ਗਿਆ ਹੋਣਾ ਅੱਛਾ ਇੱਕ ਮਿੰਟ ਆ ਜਾ ਤੇ ਤੂੰ ਆਪ ਵੇਚ ਲੇਗਾ ਪਿਆਜ਼ ਹਾਂਜੀ ਕਿੱਦਾਂ ਵੇਚੇਗਾ ਦੱਸ ਇਹ ਪਿਆਜ਼ ਤੇ ਥੋਮ ਪਿਆਜ਼ ਮੋਟਾ ਪਿਆਜ਼ ਦੇਸੀ ਪਿਆਜ਼ ਛਿਲਿਆ ਚਲਾਇਆ ਪਿਆਜ਼ ਚਲਾਇਆ ਮੈਨੂੰ ਨਹੀਂ ਨਹੀਂ ਬੋਲੀ ਲਾਣੀ ਨਾ ਥੋਕ ਨਹੀਂ ਵੇਚਣਾ ਹੁਣ ਟਨ ਤੂੰ ਇਦਾਂ ਹੀ ਵੇਚੇਗਾ ਉਸਤਾਦ ਜੀ ਅਗਰ ਆਪਾਂ ਥੋਕ ਵੇਚਿਆ ਆਪਾਂ ਨੂੰ ਖਸਾਰਾ ਵਾ ਹਾਂ। ਕੁਝ ਨਹੀਂ ਹੋਣੀ ਤੇ ਟਨ ਕਦੋਂ ਵੇਚ ਦੇਗਾ ਕਦੋਂ ਵੇਚੇਗਾ ਤੂੰ ਆਪਾਂ ਟਨ ਰੇੜੀਆਂ ਕੱਢਣੀਆਂ ਤੁਸੀਂ ਸਿਰ ਤੇ ਲਾਲ ਸਾਫਾ ਬੰਨਣਾ ਇੱਥੇ ਹਾਂ ਠੀਕ ਆ ਗੱਲ ਚ ਮਾਲਾ ਪਾਉਣੀ ਤੇ ਮੈਂ ਇੱਧਰ ਨੂੰ ਤੁਰ ਪੈਣਾ ਝੰਡਾ ਪੀਰ ਨਾਲ ਪਿੱਛੇ ਬਾਜੇ ਚਲੋ ਵਾਲੇ ਜੀ, ਅੱਜ ਤੇ ਬਾਹਰ ਪੌਦੇ ਲੱਗੇ ਆ ਬਾਹਰ ਇਹ ਬਾਹਰੋਂ ਆਪਾਂ ਪੌਦੇ ਵੱਢ ਦੇਣੇ ਆ ਇੱਥੇ ਸਾਰਾ ਪਿਆਜ਼ ਦਾ ਢੇਰੀ ਜੀ ਬਣਾਉਣੀ ਜਿਹੜੀ ਪਹਾੜੀ ਹੁਣ ਨਾਲ ਸਟਾਵਾਂਗੇ ਤਰਬੂਜ ਪੀਲਾ ਤਰਬੂਜ ਆਇਆ ਮਾਰਕੀਟ ਦੇ ਵਿੱਚ ਹਾਂ ਹਾਂ ਉਹ ਕਿੱਦਾਂ ਤੈਨੂੰ ਵੇਚਣਾ ਤਾਂ ਵੇਚ ਕੇ ਦੱਸ ਦੇਣਾ ਤੇਰਾ ਦੱਸੋ ਜੀ ਪਿਆਜ਼ ਤੇਰੇ ਕੋ ਥੋਕ ਪਿਆ ਬੋਲੀ ਲਾਉਣੀ ਲਾ ਦੇਣਾ ਕੋਈ 5 ਕਿਲੋ ਦਾ ਬਾਲਟਾ ਭਰਿਆ ਅੱਛਾ ਜੀ। ਲਾਗੇ ਬੰਦੇ ਖਲੋਤੇ ਹਾਂ, ਹਾਂ। ਉਹ ਪਰਚੂਨ ਵੀ ਵੇਖਦਾ 5 ਕਿਲੋ ਵੀ ਵੇਖਦਾ ਓਕੇ ਲਓ ਇਹਦੇ 35 40 45 50 55 60 65 70 80 90 95 100 100 110 110 110 120 120 125 125 135 35 35 150 150 150 ਤੁਸੀਂ ਨਹੀਂ ਬਸ ਇਸ ਤੋਂ ਜ਼ਿਆਦਾ ਗੁੰਜਾਇਸ਼ ਨਹੀਂ ਇਹ ਉਸਤਾਦ ਜੀ ਇਦਾਂ ਵਿਕਣਾ ਬੋਲੀ ਹਾਂ ਇਹ ਬੋਲੀ ਆ ਓਏ ਇਹ ਤਾਂ ਮੰਡੀ ਦਾ ਰੇਟ ਆ ਭਾਈ ਇਹ ਤਾਂ ਮੰਡੀ ਆ ਆਪਾਂ ਨਾਲੇ ਤੂੰ ਪਿਆਜ਼ ਵੇਚ ਨਹੀਂ ਸਾਨੂੰ ਰੇੜੀ ਉਹ ਨਹੀਂ ਭਰਾਵਾ ਮੈਂ ਕਾਲਮ ਲਿਖਣ ਵਾਲਾ ਬੰਦਾ ਵਾ ਮੈਂ ਤੇ ਮਹਿਮਾਨੇ ਅੱਜ ਖੁਸ਼ੀ ਜਿਹਨੇ ਕਰ ਘਰਾਂ 'ਚ ਕਾਲਮ ਭਰੇ ਨਹੀਂ ਹੁੰਦੇ ਉਹਲਾ ਕਹਿੰਦਾ ਯਾਰ ਅਕਾਊਂਟ ਵਗੈਰਾ ਦੇ ਲਿਖਮ ਆਓ ਸਾਰੇ ਇਹਨੇ ਇਹ ਨਹੀਂ ਲਿਖੇ ਲਿਖਿਆ ਅਖਬਾਰਾਂ ਚ ਕਾਲਮ ਲਿਖਦਾ ਤੇ ਦੀਆ ਨਗਾਰ ਆ ਹਾਲਾਤੇ ਹਾਜ਼ਰਾ ਤੇ ਤੂੰ ਨਾ ਕੱਲਾ ਕਾਲਮ ਲਿਖ ਜਿੱਥੇ ਉਹ ਬਾਕੀ ਸਾਰੇ ਲਫ਼ਜ਼ ਲਿਖ ਲੈਂਦੇ ਉਹ ਕਾਲਮ ਵੀ ਲਿਖ ਲਿਆ ਕਰਨਗੇ ਬਾਕੀ ਸਾਰੇ ਲਫ਼ਜ਼ ਉਹਨੇ ਜਿਹੜੇ ਉਹ ਦੱਸਦੇ आज एक घर के अंदर 2 ਖਾਲੀ ਜਗ੍ਹਾ ਛੱਡ ਦਿੰਦੇ ਗਿਰ ਗਏ ਉਥੇ ਕਾਲਮ ਤੂੰ ਲਿਖਣਾ ਹਾਂਜੀ ਤਜਜ਼ੀਆ ਐਨਾਲਿਸਟ ਯੈਸ ਜਦੋਂ ਭੁੱਖ ਪੈਂਦੀ ਹੈ ਤਜਜ਼ੀਏ ਕੰਮ ਨਹੀਂ ਆਉਂਦੇ 15 ਰੁਪਏ ਤੁਹਾਨੂੰ ਦਵਾਣਾ ਗੋਲ ਲੈ ਕੇ ਦਊਂਗਾ ਤੋਰੀ ਦਾ ਰੇਟ ਸਸਤਾ ਵਾ ਯਾਰ ਇਹ ਹੈਗਾ ਪਿਆਰ ਆਰਟਿਸਟ ਤੋਂ ਤੋਰੀਆਂ ਲਿਆ ਓਏ ਯਾਰ ਖੁਦਾ ਦੀ ਕਸਮ ਹੈ ਬੰਦਾ ਆਰਟਿਸਟ ਨਹੀਂ ਹੈ ਉਹ ਤੋਰੀ ਇਹਨੂੰ ਨਹੀਂ, ਲੰਬੇ ਇਹ ਪਤਾ ਨਹੀਂ ਕਿਸ ਨਾ ਯਾਰ ਮੁੜਦੀ ਦਾ ਹੁੰਦਾ ਵਾ ਯਾਰ ਸਾਲ ਰੋਕਣ ਦੇ ਤੁਸੀਂ ਵਾਧਾ ਪਾਈ ਜਾਣੇ ਸਰਦੀ ਯਾਰ ਤੇ ਵਪਾਰੀ ਦਵਾਰ ਬਾਜ਼ਾਰ ਲਾਇਆ ਯਾਰ ਅਸੀਂ ਉਸਤਾਦ ਜੀ ਫਾਸਟ ਫੂਡ ਕਰ ਲਓ ਯਾਰ ਇਹ ਬੈਟਰ ਆ ਤੋ ਯਾਰ ਯਾਰ ਕਿਦੋਂ ਕਿੱਥੇ ਆ ਗਿਆ ਯਕਦਮ ਸਾਜੀ ਲੂਮਾ ਤੋਂ ਸਿੱਧਾ ਫਾਸਟ ਫੂਡ ਉਸਤਾਦ ਜੀ ਤੁਹਾਨੂੰ ਬਿਜ਼ਨਸ ਕਰਾ ਕੇ ਦੇਣਾ ਵਾ ਨਾਲ ਸਾਈਡ ਬਿਜ਼ਨਸ ਹੋਣਾ ਚਾਹੀਦਾ ਵਾ ਗਾਲੀ ਮੌਕਫ ਤੋਂ ਨਹੀਂ ਹਟੀਦਾ ਮੇਰੇ ਗੱਲ ਸੁਣੋ ਜੀ ਮੈਨੂੰ ਬਿਜ਼ਨਸ ਹੁੰਦਾ ਵਾ ਮੇਰੇ ਕੋਲ ਰੁਪਈਆ ਲੱਖ ਆ ਲੱਖ ਨਾ ਦੱਸੋ
2 ਲੱਖ ਕਿੱਦਾਂ ਹੋਏਗਾ ਤੇ ਕਿੰਨੀ ਦੇਰ ਚ ਹੋਏਗਾ? ਏਦਾਂ ਹੀ ਜੁੱਤੀਆਂ ਬਣਾਉਣ ਵਾਲੀ ਮਸ਼ੀਨ ਬਣਾ ਲਓ, ਚਲ ਲਓ। ਪਲਾਸਟਿਕ ਇਕੱਠਾ ਕਰੋ, ਇੱਕ ਮਸ਼ੀਨ ਲਾਓ, ਉਹਦੇ ਵਿੱਚ ਪਲਾਸਟਿਕ ਸੁੱਟੀ ਜਾਓ। ਏਦਾਂ ਨਾਲ ਇੱਕ ਹੁੰਦੀ ਆ ਉਹ ਦਾੜ ਜਿਹੀ, ਉਹਦੇ ਵਿੱਚ ਤੁਸੀਂ ਪਲਾਸਟਿਕ ਸੁੱਟਣਾ ਵਾ। 2.5 ਕਰੋੜ ਰੁਪਏ ਦੀ ਮਸ਼ੀਨ ਆ ਜੋ ਅੱਖ 'ਚ ਪੈਜੀ ਮਸ਼ੀਨ ਉਹ ਉਸਤਾਦ ਜੀ ਇੱਥੇ ਸਕੋਤੇ ਰੋਡ ਤੇ ਬਣਦੀਆਂ ਕਿੰਨੀਆਂ ਚਾਹੀਦੀਆਂ, ਗੱਲ ਕਰੋ। ਉਸਤਾਦ ਜੀ ਤਰਬੂਜ ਦੀ ਗੱਡੀ ਲੈਣੀ, ਤੁਸੀਂ ਟਰੱਕ ਲੈਣਾ, ਤੁਹਾਨੂੰ ਦੁਬਈ ਦਾ ਟਿਕਟ ਨਾ ਨਿਕਲਿਆ 1,20,000 ਦਾ, ਮੈਨੂੰ ਫੜ ਲੈਣਾ। ਤੁਹਾਨੂੰ ਬਚਤ ਹੀ ਇੰਨੀ ਆ ਜਿਹੜੀ 15 ਨਹੀਂ। ਰੁਪਏ ਕਿਲੋ ਪੈ ਡਿਆ। ਅੱਜ ਵੱਡਾ ਦਵਾਨ ਵਾਲਾ ਲੰਬਾ ਦਵਾਨ ਇਹਨਾਂ ਉਹਨੇ ਨੂੰ 10 ਤੋਰੀ ਮਿੰਟ ਬਾਹਰ ਭੇਜ ਉਦਾਂ ਕਹਿ ਟੀਟਮ ਬੰਦ ਕਰਦੀ ਹੈ ਮੇਰਾ ਖਿਆਲ, ਬਸ ਯਾਰ, ਬਹੁਤ ਹੋ ਗਈ। ਹੁਣ ਬਿਜ਼ਨਸ ਕਰਨਾ ਨਹੀਂ ਤੁਸੀਂ। ਰਹਿ ਗਈਆਂ, ਇਦਾਂ ਸਿੱਧੀ ਗੱਲ ਕਰੋਗੇ ਲੈ। ਜਾਂ ਮੈਂ ਬੰਦੇ ਬਦਲਾਂਗਾ? ਉਸਤਾਦ ਜੀ ਬਿਜ਼ਨਸ ਬਦਲੋ, ਤੁਸੀਂ ਇਹ ਬਿਜ਼ਨਸ ਨਹੀਂ ਠੀਕ। ਬੰਦੇ ਨਾ ਬਦਲਿਓ ਆ, ਤੀਸਰਾ ਕੰਮ ਆਉਣ ਲੱਗਾ ਸਾਜੀ। ਹਾਂਜੀ ਭਾਜੀ ਤੁਸੀਂ ਦੱਸੋ ਕੀ ਕਹਿੰਦੇ ਬੰਦੇ ਨਾ ਬਦਲਿਓ, ਬਾਹਰ ਹਵਾ ਬਹੁਤ ਮਾੜੀ ਚੱਲਣ ਰਹੀ, ਆਹ ਕੁਛ ਰਹਿ ਗਏ। ਤਾਂ ਪੜਦੇ ਆ ਭਾਈ ਜ਼ਮੀਨ ਹੈ। ਹਾਂਜੀ ਉਸਤਾਦ ਜੀ ਚੀਜ਼ ਉਹ ਆ ਕਿ ਤੁਹਾਡਾ ਨੁਕਸਾਨ ਨਾ ਹੋਵੇ। ਯੈਸ। ਹਾਂ, रिस्क फ्री इन्वेस्टमेंट किसे कहते हैं? ਉਹ ਚੀਜ਼ ਇਹਦੇ ਕੋ ਹੈ, वो है ਅੱਛਾ ਜੀ। ਨੁਕਸਾਨ ਨਹੀਂ ਹੋਏਗਾ ਤੇਰਾ। अच्छा ਮਿੱਠੇ ਹਾਂ, ਦੱਸ ਜ਼ਰਾ ਕੀ ਮਤਲਬ? ਆ ਜਿਹੜਾ ਤਰਬੂਜ ਦੱਸਣੇ ਆ दवाना। ਹਾਂ। ਨੁਕਸਾਨ ਕਿਤਾ? ਹੁਣ ਜ਼ਿਆਦਾ ਧੁੱਪ 'ਚ ਪਏ ਰਹਿਣਗੇ ਦਵਾਣੇ ਇੰਜ ਦੇ ਹੋ ਜਾਣਗੇ, ਯਾਨੀ ਕਿ ਖਰਾਬ ਹੋ ਜਾਣਗੇ। ਯਾਰ ਛੱਡ ਦੇ ਸਾਰੀਆਂ ਗੱਲਾਂ, ਆਰਟੀਫੀਸ਼ੀਅਲ ਜੁਐਲਰੀ ਦਾ ਕੰਮ ਕਰੋ। ਚਲ ਠੀਕ ਆ, ਲੋਰੋਂ ਤੁਹਾਨੂੰ ਮੈਂ ਮਾਲ ਚਕਾ ਕੇ ਦਿੰਦਾ ਲੱਖ ਦਾ, ਉਹਦੇ ਵਿੱਚ ਤੁਹਾਨੂੰ 70,000 ਤੇ ਕਿਤੇ ਨਹੀਂ ਗਿਆ ਸਾਜ ਜੀ। ਬਚ ਜਾਏਗਾ। ਮੈਂ ਵੇਚਣਾ ਕਿੱਥੇ ਆ? ਹੈ ਬਾਜ਼ਾਰਾਂ 'ਚ ਹਫਤਾ ਬਾਜ਼ਾਰ, ਤਵਾਰਾ ਬਾਜ਼ਾਰ, ਪੀਰ ਬਾਜ਼ਾਰ, ਮੰਗਲ ਬਾਜ਼ਾਰ, ਬੁੱਧ ਜਿਹੜੀਆਂ ਲਾਉਂਦੇ ਬਾਜ਼ਾਰ। ਫਿਰੀਏ ਯਾਰ। ਯਾਰ ਬੰਦੇ ਤਰੀਕ ਤੇ ਰੱਖ ਲਓ, ਤੁਹਾਨੂੰ ਉਹ ਪੈਸੇ ਵੀ ਬੰਦੇ ਦੇਣਗੇ। ਤਰੀਕ ਦੇ ਯਾਰ ਦਾਲ ਚ ਆਉਣਾ ਉਹਨਾਂ ਨੇ ਤੇ ਤਰੀਕ ਦੇ ਰੱਖ। ਯਾਰ ਜਿਹੜਾ ਰਕਸ਼ੇ ਤਰੀਕ ਤੇ ਦੇਦੇ ਬੰਦੇ ਵੀ ਆਂਦੇ ਆ ਭਾਜੀ, ਉਹ ਮੰਜੀਆਂ ਲਾ ਕੇ ਹਰ ਸਾਰਸ਼ ਵੱਡਾ ਕੰਮ ਦੇ ਦਈਏ ਫਿਰ। ਡੇਲੀ 2000 ਦੀ ਦਿਹਾੜੀ ਲੱਗੇਗੀ ਉਸਤਾਦ ਜੀ। ਜਿਹੜੇ ਬਾਜ਼ਾਰ ਬਜ਼ੂਰ ਲੱਗਦੇ, ਨੁੱਕਰ ਤੇ ਸਾਬਣ ਦਾ ਚੂਰਾ ਲਾ ਲੈਣਾ। ਹਾਂ, ਬਿਲਕੁਲ ਨੁੱਕਰ ਤੇ ਸਾਹਮਣੇ ਇੰਜ ਵੜਦੇ ਹੀ ਬੁੱਢੀਆਂ, ਸਾਬਣ ਦਾ ਚੂਰਾ ਕਿਲੋ 100 ਰੁਪਏ ਦਾ, 30-40 ਰੁਪਏ ਦਾ ਤੁਹਾਨੂੰ ਮਿਲਣਾ। ਕਾਰੋਬਾਰ ਦੱਸਾਂਗਾ ਆਖਰੀ। ਓਏ ਘਟੀਆ ਕਾਰੋਬਾਰ ਨੇ ਨਹੀਂ, ਦੱਸੀ। ਘਟੀਆ। ਉਸਤਾਦ ਜੀ ਦੇ ਸ਼ਿਆਨੇ ਸ਼ਾਨ ਕੰਮ ਕੋਈ ਦੱਸ, ਤੂੰ ਲੈ ਪਿਆਜ਼ ਵੇਚ। ਯਾਰ ਜਿਸ ਕੰਮ 'ਚ ਤੁਹਾਨੂੰ ਤੁਸੀਂ ਪੈਸਾ ਦੇਖਣਾ, ਬਚਤ ਦੇਖਣੀ ਆ। ਤੁਹਾਨੂੰ ਇਹ ਕੰਮ ਦੁਬਈ ਦਾ ਟਿਕਟ ਨਾ ਦੇਵੇ, ਤੁਸੀਂ ਮੈਨੂੰ ਬਾਲਣਾ ਮੇਰੀ ਇੱਥੋਂ ਕਰਕੇ ਕੱਟੇ ਕਰਵਾ ਦਿਓ। ਦਵਾਣੇ ਜੇ ਦੁਬਈ ਦਾ ਟਿਕਟ ਨਹੀਂ ਕਿੱਥੇ ਦਵਾਣਾ ਆ ਨਹੀਂ ਉਸਤਾਦ ਜੀ, ਤੁਸੀਂ ਮੇਰੇ ਨਾਲ ਜਾਣਾ ਵਾ, ਸਿਰਫ ਆਪਾਂ 4 ਜਾਂ 5 ਕਵਾੜ ਖਾਣੇ ਫਿਰਨੇ ਆ। ਹਾਂ। ਉੱਥੋਂ ਚੁੱਕਣਾ ਪਰ ਟੁਕੜਾ, ਕਿਹੜਾ ਸੁੱਕੀਆਂ ਰੋਟੀ ਦਾ? ਰੋਟੀਆਂ। ਸ਼ਾਨਪੁਰਾ ਸਾਰੀ ਟੁਕੜੇ ਚੁੱਕਣੇ, ਲਓ ਸਰੀਨਾ ਜੀ। ਚ ਆਪਾਂ 10 ਬੋਰੇ ਰੱਖਣੇ ਆ, ਉਹ ਇੱਥੇ ਲਿਆਉਣੇ। ਉਸਤਾਦ ਜੀ ਹਾਂਜੀ ਹਾਂਜੀ ਦੱਸੋ ਜੀ। ਮੱਝਾਂ ਵਾਲੇ ਬਹੁਤ ਮਹਿੰਗਾ ਲੈਂਦੇ ਆ, ਉਹਦਾ ਖਾਲ ਬਣਾਉਣਾ ਬਣਦਾ ਸੱਚ ਮੈਨੂੰ ਸਿਖਾ ਦੇ। ਸਰੀਨਾ ਦਾ ਸਮਝ ਕੇ ਮਹਿੰਗਾ ਲੈ ਲੈਣਗੇ। ਨਹੀਂ ਟੁਕੜੇ ਪੈ ਇੱਥੇ ਲਿਆਉਣੇ, ਖਾਲ ਤੁਹਾਨੂੰ ਮੈਂ ਪਿੰਡੋਂ ਲੈ ਲੈਣੀ, ਵਿੱਚ ਬਣੌਲਾ ਪਾ ਕੇ ਉਹਦਾ ਪੈਕਟ ਬਣਾ ਕੇ। ਬਸ ਕਰੀਏ ਬਸ। ਟੂਰਿਜ਼ਮ ਬਣ ਜਾਓ, ਉਹ ਬਸ ਕਰੀਏ ਹੈ। ਟੂਰਿਜ਼ਮ ਬਣ ਜਾਓ। ਓਏ ਉਹ ਫੜ ਕੇ ਲੈ ਜਾਂਦੇ ਟੈਰਰਿਜ਼ਮ। ਉਹ ਨਹੀਂ ਟੂਰਿਜ਼ਮ, ਬਾਹਰੋਂ ਜਿਹੜੇ ਸਿਆਹਤ ਆਉਂਦੇ ਆ, ਅੰਗਰੇਜ਼ ਮਿੱਠਾ ਜੀ ਇੱਧਰ ਦੇਖੋ। ਟੂਰਿਜ਼ਮ ਦਾ ਕੰਮ ਕਰੀਦਾ, ਟੂਰਿਜ਼ਮ ਬਣੀਦਾ ਨਹੀਂ। ਟੂਰਿਜ਼ਮ ਦਾ ਕੰਮ ਕਰ ਲਓ, ਸਿਆਹਤ ਦਾ। ਸਿਆਹਤ ਦਾ ਕੰਮ ਕਰ ਲਓ। ਆ ਜਿੰਨੇ ਅੰਗਰੇਜ਼ ਬਾਹਰੋਂ ਆਉਂਦੇ ਆ, ਉਹਨਾਂ ਕੋਲ ਤੁਸੀਂ ਪਾਕਿਸਤਾਨੀ ਪੈਸੇ ਲੈਣੇ ਨਹੀਂ, ਡਾਲਰ ਲੈਣੇ। ਉਸਤਾਦ ਜੀ ਹੁਣ ਤੁਸੀਂ ਮੂੰਹੋਂ ਕਹੋਗੇ ਕਿ ਕਾਰੋਬਾਰ ਠੀਕ ਆ, ਪ੍ਰਾਈਵੇਟ ਸਕੂਲ ਪਾ ਲਓ ਬੱਚਿਆਂ ਦਾ। ਯੈਸ। ਯੂਨੀਫਾਰਮ, ਕਿਤਾਬਾਂ, ਕਾਪੀਆਂ, ਸਟੇਸ਼ਨਰੀ, ਖਾਣ ਪੀਣ ਵਾਲੀਆਂ ਆਈਟਮਾਂ ਸਭ ਤੁਹਾਡੀਆਂ ਤੁਹਾਡਾ। ਲੱਗਣੀਆਂ। ਸਾਡਾ ਸਾਜੀ ਹਾਂ ਆਹ ਇਹ ਗੱਲ ਕੋਈ ਸਾਜੀ ਬੱਚਤ। ਹਾਂ ਹਰ ਸ਼ੈ ਤੁਹਾਡੀ ਵਿਕਣੀ ਆ। ਹਾਂਜੀ। ਹਾਂ, ਫਿਰ ਹੁਣ ਕਹਿੰਦਾ ਇੱਥੋਂ ਹੀ ਲੈਣਾ ਯੂਨੀਫਾਰਮ। ਜੀ ਹਾਂ। ਕਿਤਾਬਾਂ ਵੀ ਇੱਥੋਂ ਲੈਣੀਆਂ, ਜੀ। ਕਾਪੀਆਂ ਵੀ, ਪੈਨਸਲਾਂ ਵੀ, ਸ਼ਾਰਪਨਰ ਵੀ, ਫਲਾਣਾ ਵੀ। ਉਸ ਤੋਂ ਬਾਅਦ ਅੰਦਰ ਕੰਟੀਨ ਵੀ ਉੱਥੇ, ਯਾਨੀ ਹਾਂਜੀ। ਧੂਰਮੀ ਧੂਰਮੀ। ਹਾਂਜੀ ਹਰ ਉੱਤੇ। ਪਾਸੇ। ਕੋਸ਼ਿਸ਼ ਸਕੂਲ ਤੇ ਆਟਾ ਵੀ ਆਪਣਾ ਦੇ ਡਏ ਆ, ਵੀ ਤੁਹਾਡਾ ਬੱਚਾ ਬਾਹਰ ਦਾ ਆਟਾ ਖਾ ਕੇ ਮੈਂਟਲੀ ਜਿਹੜਾ ਨਹੀਂ ਸਮਝ ਆਉਂਦੇ, ਹਾਂ। ਸਕੂਲ ਦਾ ਆਟਾ ਖਾਓ। ਸਕੂਲ ਦਾ ਆਟਾ ਦਿਓ। ਹਾਂਜੀ। ਉਸਤਾਦ ਜੀ ਹਰ ਸ਼ੈ ਸਿਰਫ ਜਾਇਦਾਦ ਚੋਂ ਹਿੱਸਾ ਰਹਿ ਜਾਣਾ ਵਾ। ਮੈਟ੍ਰਿਕ ਪਾਸ ਕੀਤਾ ਨਹੀਂ ਮੈਟ੍ਰਿਕ ਪਾਸ ਨਹੀਂ ਕੀਤਾ ਉਹਨਾਂ ਦੇ ਦਿਲ ਚ ਆ ਵੀ ਆਟਾ ਵੀ ਇਹੀ ਖਾਓ। ਸਰਫ ਵੀ ਦਿੰਦੇ ਆ। ਹਾਂਜੀ। ਕਿ ਇਹ ਸਾਡੇ ਸਕੂਲ ਦੇ ਯੂਨੀਫਾਰਮ, ਸਾਡੇ ਸਕੂਲ ਦੇ ਸਰਫ ਨਹੀਂ ਧੋਣਾ। ਹਾਂਜੀ ਹਾਂਜੀ। ਭਾਜੀ ਫਿਰ ਉਹਨੂੰ ਸਟੋਰ ਪਾਇਆ, ਸਕੂਲ ਟਿਲੀ ਸਟੋਰ। ਸਕੂਟਿਲਿਟੀ ਸਟੋਰ। ਹਾਂ ਸਕੂਟਰਲਿਟੀ ਟੂਰ ਪੇਸਟਾਂ ਵੀ ਦੇ ਰਹੇ ਆਪਣੀਆਂ ਉਹ ਬੱਚਿਆਂ ਨੂੰ ਕਿ ਤੁਸੀਂ ਸਾਡੇ ਸਕੂਲ ਵਾਲੀ ਟੂਰ ਹਾਂ, ਪੇਸਟ ਜਿਹੜੀ ਉਹ ਇਹੀ। ਕਰਨੀ ਹੈ। ਮੰਜੀਆਂ ਦੇ ਰਹੇ ਆਪਣੀਆਂ ਕਿ ਇਹ ਪਬਲਿਕ ਸਕੂਲ ਇਹਦੀ ਮੰਜੀ ਤੇ ਹੀ ਸੋਣਾ ਸਟੂਡੈਂਟ ਨੇ, ਹਾਂਜੀ। ਥੱਲੇ ਦੂਸਰੇ ਤੇ ਨਾ ਸੋਣਾ। ਨਹੀਂ ਨਹੀਂ ਸਾਜੂ ਨੈਟ ਵੀ ਦੇ ਰਹੇ ਆ ਸਕੂਲ ਦਾ ਹੈ। ਪੈਕੇਜ ਵੀ ਉੱਥੋਂ ਕਰਨਾ ਵਾ। ਹਾਂਜੀ। ਸਾਰਾ ਕੁਝ। ਸੌਰੀ ਸੁਟੇ ਯੰਗ ਜਨਰੇਸ਼ਨ ਆ, ਬੱਚੇ ਫਿਊਚਰ ਦਾ ਮਾਮਲਾ, ਉਸਤਾਦ ਜੀ ਕੋ ਡਿਊਟੀ ਨਹੀਂ ਦਿੱਤੀ ਜਾਣੀ। ਕੱਢੋ ਸਰੀਨਾ। ਉਸਤਾਦ ਜੀ ਸਿਰਫ ਤੁਸੀਂ ਪੁਆਣੇ ਬਾਜ਼ਾਰ ਮੈਨਾਂ ਜਿਹੜਾ ਸੜੇ ਨਰਜੀ ਸੀ ਚੁੱਕ ਕੇ ਲਿਆਉਣੇ ਓਏ ਆ, ਪਾਰਕ ਦੇ ਵਿੱਚ ਲਿਆ ਕੇ ਗੱਡੀ ਭਰ ਕੇ ਸੁੱਟਣੀ ਆ। ਬੰਦਾ ਇਹ ਕੀ ਨਹੀਂ ਯਾਰ ਉਹਨੇ ਤੇ ਨਹੀਂ ਕਰੂਗਾ। ਕਾਵੀਏ ਨਾਲ ਚਾਹੀਦਾ ਨੇ ਅੱਛਾ ਸੜੇ એનર્ਜੀ ਸੇਵਰ ਲੈ ਆਂਦੇ। ਬੰਦਾ ਮੇਰੇ ਕੋਲ ਹੈਗਾ ਵਾ, ਤੁਹਾਡੇ ਕੋਲ ਕੁਝ ਨਹੀਂ ਹੁਣ, ਤੁਹਾਡੇ ਤੋਂ 25-30 ਹਜ਼ਾਰ ਮਹੀਨੇ ਦਾ ਰਹਿਣਾ, ਸਾਰੇ ਨਰਜੀ ਸੇਵਲ ਸਹੀ ਕਰਦੇ। 25-30 ਰੁਪਏ ਦਾ ਆਪਾਂ ਨੂੰ ਪੈਣਾ, ਆਪਾਂ ਗਾਂ 150 ਰੁਪਏ ਦਾ 170 ਰੁਪਏ ਦਾ ਵੇਚਣਾ। ਬਗੈਰ ਸਹੀ ਗਰੰਟੀ ਕਹਿ ਦਾ। ਗਏ। ਹਾਂ ਡੱਬਾ ਪੈ ਕੇ ਕੁੱਤੇ ਸਜਾ ਦੇਣੇ ਲੈ। ਨਹੀਂ ਨਹੀਂ ਮੈਂ ਇਦਾਂ ਦੇ 2 ਨੰਬਰ ਕੰਮ ਮੈਂ ਨਹੀਂ ਕਰਦਾ। 2 ਨੰਬਰ ਕਾਹਦਾ? 2 ਨੰਬਰ ਇਹ ਧੋਖਾ ਨਹੀਂ ਮੈਂ। ਤਾਜਾ ਮਦਰਬੋਰਡ ਨਹੀਂ ਹੁੰਦੇ ਯਾਰ ਕੰਪਿਊਟਰਾਂ ਦੇ, ਉਹ ਲੈ ਲੈਣੇ ਆ। ਲੈ ਕੇ ਕਿੰਨੇ ਕਬਾੜ ਤੋਂ ਲੈ ਲੈਣੇ ਆ, ਇੱਥੇ ਸਿੱਧਾ ਢਿੱਗ ਲੱਗਾ ਆ, ਉਹ ਲੈ ਕੇ ਤੁਸੀਂ ਸਾਜੀ ਪੀਸ ਲੈਣੇ ਆ। ਮੈਂ ਤੈਨੂੰ ਇੱਕ ਵਾਰੀ ਦੱਸਿਆ ਨਹੀਂ ਸੀ ਕਿ ਅਸੀਂ
ਪਿਸ਼ਾਵਰ ਚਲੇ ਗਏ, ਹਾਂਜੀ ਕੋਟੇ। ਹਾਂਜੀ ਉਥੋਂ 4 ਕੈਮਰੇ ਚੁੱਕ ਲਏ ਮੇਰੇ ਯਾਰ ਨੇ ਨਾਲ। ਕੈਮਰੇ ਚੁੱਕ ਲੈ ਕੇ ਲੈ ਲੈ। ਤੈਨੂੰ ਦੱਸਦਾ ਨਾ, ਉਹ ਨੰਗਲ ਲੱਗਾ ਤੇ ਜਿੱਦਾਂ ਦਾ ਆਪਣਾ ਸੋਨੀ ਨਹੀਂ ਲੱਗਾ ਸੀ ਹਾਂਜੀ, ਹਾਂਜੀ। 90, ਹਾਂਜੀ ਇਦਾਂ ਦੇ ਵੱਡੇ ਵੱਡੇ ਕੈਮਰੇ ਜਿਹੜੇ ਪੈਨਾਸੋਨਿਕ, ਸੋਨੀ, ਹਟਾਚੀ, ਇਹ ਲੂ ਵੱਡੇ frame। ਪਤਾ ਨਹੀਂ ਕਿਹੜੇ, ਹਾਂ ਵੱਡੇ ਫਰੇਮ। ਉਹਨੇ ਦੁਕਾਨ ਵੇਖੀ ਤੇ ਉਹਨੇ ਵੈਸੇ ਹੀ ਵੱਡੇ ਤੇ ਲੈਣ ਉਹ ਕੁਛ ਹੋਰ ਗਿਆ ਸੀ। ਉਹਨੇ ਕੈਮਰੇ ਲਿਸ਼ਕ ਦੇ ਵੇਖੇ, ਜਿਹੜਾ ਕੈਮਰਾ ਇੰਜ ਪੂਰਾ। ਉਹਨੇ ਕਹਾ ਕਿਤਨੇ का? ਉਹਨੇ ਕਹਾ ਲੈ ਜਾਓ 4-4 ਹਜ਼ਾਰ में ले जाओ। ਉਹਦੇ ਡੇਲੇ ਬਾਹਰ ਆ ਗਏ। ਕਾਲੂ ਆ ਗਈ ਉਹ, ਕਾਲੂ ਹੋਲੀ ਜੀ ਜਾ ਐ ਕਾਲੂ ਇੱਥੋਂ ਹੀ ਫੜ ਲਾ ਕਾਲੂ। ਕਾਲੂ ਅੱਜ ਫਿਰ ਆਨਲਾਈਨ ਬਿੱਲੀ ਫੜ ਕੇ ਦਾ ਫੜ ਲਾ ਕਾਲੂ, ਫੜ ਲਾ ਕਾਲੂ, ਫੜ ਲਾ ਕਾਲੂ। ਉਹ ਜੱਕ ਸੇ ਜਾ ਬਗੈਰ ਤਾਂ ਤੇਰੇ ਸਾਹਮਣੇ ਸੀ, ਲੱਖ ਲੜ ਤੇਰੇ ਤੇ। ਉਹਨੇ ਲੱਕ ਵੀ ਤਾਂ ਨੂੰ ਆ ਜਾ। ਆਹੋ ਉਹਨੇ ਲੱਕ ਤਾਂ ਕੀਤਾ, ਤੂੰ 28 ਫੜ ਲਾ ਉਹਦਾ ਉੱਥੋਂ। ਉਹਨੇ ਪੂਰੀ ਗ੍ਰਿਪ ਚ ਫੜ ਲਵੇ। ਕੈਸਾ ਬਗੈਰਤ ਆ ਯਾਰ। ਉਹਨੇ ਪੂਰਾ ਮੂੰਹ ਇੰਜ ਕਰਕੇ ਵੇਖਿਆ ਇਹਦੇ ਨਾਲ, ਤੇ ਫੇਰ ਉਹ ਹੱਥ ਪਾਇਆ ਕੇ ਬਿੱਲੀ ਨੇ ਇਹ ਹੈਂਡਲ ਬਣਾਇਆ ਕਿ ਮੈਨੂੰ ਪੂਰਾ ਹੈਂਡਲ ਉਹਨੇ ਬਣਾਇਆ ਕਿ ਫੜ ਲਾ ਕੁੱਬ। ਉਹ ਕੁੱਬ ਤੋਂ ਹੀ ਐ ਕਰਦਾ ਤੂੰ। ਅਸਲ ਚ ਪਾਇਨ ਉਹਦਾ ਰੌਲਾ ਆ, ਇਹਨੇ ਉਹ ਕੁੱਬ ਚ ਤੋਂ ਫੜੋ ਨਾ, ਕੁੱਬ ਤੋਂ ਉਹ ਫਿਰ 9 ਬਹੁਤ ਭੈੜੇ ਮਾਰਦੀ। ਇਹ ਇਸ ਚੱਕਰ ਚ ਸੀ ਕਿ ਮੈਂ ਧੌਣ ਦੇ ਕੋਲੋਂ ਫੜਾ, ਹਨਾ। ਹਾਂਜੀ ਹਾਂ ਆ ਦੇਖੋ। ਨਹੀਂ ਆ ਜਾਏਗੀ ਬਾਹਰ ਨਹੀਂ ਕਾਲੂ ਮਜ਼ਾ ਨਹੀਂ ਆਇਆ। ਅੱਛਾ ਭਾਜੀ, ਉਹ 4-4 ਹਜ਼ਾਰ ਰੁਪਏ ਉਹਦੇ ਕਿਹਾ ਜੀ ਕੈਮਰਾ। ਠੀਕ ਹੋ ਗਿਆ ਜੀ। ਅੰਦਰ ਗਿਆ, ਕਹਿੰਦਾ ਆਹ ਕੈਮਰੇ। ਮੈਂ ਕਿਹਾ ਨਾ, ਕਹਿੰਦਾ ਮੈਂ ਵੀ ਥੋੜਾ ਜਿਹਾ ਨਾ ਇੱਕ ਕੁਕਰ ਬਿਲਕੁਲ। ਤੇ ਮੈਂ ਕਿਹਾ ਨਾ, ਉਦੋਂ ਮੈਂ ਕੀਬੋਰਡ ਲੈ ਕੇ ਆਇਆ ਸੀ ਯਾਮਾ ਹਾਂਜੀ ਦਾ, ਵੱਡਾ ਕੀਬੋਰਡ। ਉਹ ਮੈਂ ਲੈ ਕੇ ਆਇਆ ਸੀ 3500 ਦਾ। ਉਹ ਜਨਾਬ ਜੀ ਅੰਦਰ ਉਹਨੇ ਕਿਹਾ ਜੀ 4 ਕੈਮਰੇ ਲੈਣੇ ਆ। ਕਾਰੋਬਾਰ ਆ ਗਿਆ। 13-14 ਹਜ਼ਾਰ ਉਹਦੇ ਕੋਲ ਸੀ। ਉਹਨੇ ਕਿਹਾ 4 कैमरे लेने। ਉਹਨੇ ਕਿਹਾ ਠੀਕ है। ਉਹਨੇ ਕਿਹਾ ਚੱਲਦੇ। ਉਹਨੇ ਕਿਹਾ हम चला के दिखाएगा ये, अगर रिपेयर वाले लेने हैं सही ਚੱਲਦੇ ਲੈਣੇ ਆ ਤਾਂ ਉਹ ਪਤਾ ਨਹੀਂ 15 ਕਿ 20 ਹਜ਼ਾਰ ਦਾ। ਇਹ ਸਾਰੇ ਉਹ ਮਾਲ ਆ ਕਿ ਜਿੱਦਾਂ ਆਇਆ ਇਹਦੇ ਤੇ ਕਿਸੇ ਦੇ ਤੂੰ ਚਲਾ। ਅੱਛਾ ਉਹਨੇ ਚਲਾਏ ਤੇ ਹੁਣ ਕੋਈ ਹਲਕਾ ਜਿਹਾ ਲੈਣਾ ਲਾ ਰਿਹਾ, ਕੋਈ ਹਲਕਾ ਜਿਹਾ ਰੰਗ ਖਰਾਬ। ਉਸਤਾਦ ਹੈ ਠੀਕ ਹੋ ਜਾਣੇ ਆ, 1000 ਰੁਪਇਆ ਲੱਗਣਾ, ਚਾਰੇ ਮਿਸਤਰੀ ਨੇ ਠੀਕ ਕਰ ਦੇਣੇ ਆ। ਉਹ ਕਹਿੰਦਾ ਅਗਰ ਠੀਕ ਲੈਣੇ ਆ ਤਾਂ ਇਤਨੇ का। ਲਓ ਜੀ, ਉਹਦਾ ਸਾਡਾ 3-3 ਹਜ਼ਾਰ ਰੁਪਏ ਦਾ ਪੈ ਗਿਆ ਫੀ ਕੈਮਰਾ ਤੇ 4 ਕੈਮਰੇ ਕਰੈਕਟਰ ਨੇ ਲੈ ਲਏ ਨੇ 12 ਦਾ। ਆਹ ਕੈਮਰੇ ਦਾ ਸਹਿਤ ਹੁਣ 4 ਕੈਮਰੇ ਅਸੀਂ 2-2 ਚੁੱਕੇ ਨੇ। ਸਾਡਾ ਅਗਲਾ ਪ੍ਰੋਜੈਕਟ ਖਤਮ ਹੋ ਗਿਆ ਜੋ ਅਸੀਂ ਲੈ ਲਏ। ਪੈਸੇ ਹੀ ਉਹਨੇ ਮੁਕਾ ਲਏ, ਉਹ ਦੇ ਚੋਂ ਨਿਕਲ ਗਿਆ। ਪੈਸੇ ਹੀ ਉਹਨੇ ਮੁਕਾ ਲਏ। ਉਹਨੇ ਪਹਿਲਾਂ ਸੌਦਾ ਮਾਰਿਆ ਕਿ ਉੱਥੇ ਧੜੀ ਦਾ 1000 ਰੁਪਏ ਦਾ ਕਿਤੇ ਨਹੀਂ ਗਿਆ। ਤੇ ਉੱਥੇ ਮੈਂ 80 ਦੇ ਵੇਚਾਂਗਾ ਤੇ 80 ਲੈ ਕੇ ਫਿਰ ਇੱਥੇ ਆ ਜਾਵਾਂਗਾ। ਤੇ ਇੱਥੋਂ ਮੈਂ ਉਹਨੇ ਅੱਗੋਂ ਸ਼ੇਖ ਚਿੱਲੀ ਟੈਪ ਸੋਚੀ ਜਾ ਰਿਹਾ ਸਾਰੇ ਰਸਤੇ। ਵਪਾਰੀ ਬਣ ਗਿਆ। ਹਾਂਜੀ, ਤੇ ਕੈਮਰੇ ਉਸਤਾਦ ਲਸ਼-ਪਸ਼। ਹਾਏ ਤੇ ਮੈਂ ਵੀ ਕਹਾਂ ਉਸਤਾਦ ਜੀ ਇਹਦੀ ਦਿਹਾੜੀ ਲੱਗ ਗਈ। ਮੈਂ ਕਹਾਂ ਯਾਰ ਇਹ ਖਰਾਬ ਵੀ ਹੁੰਦੇ ਤਾਂ ਵੀ ਇੰਨੇ ਦੇ ਹੈਗੇ 4-5 ਹਜ਼ਾਰ ਦਾ ਵਿਕ ਜਾਣਾ। ਇਹਦੇ ਅੰਦਰੋਂ ਜਿਹੜਾ ਮਟੀਰੀਅਲ ਕੱਢ ਕੇ ਦੀ LCD ਇਹ ਉਹ ਫਲਾਣਾ। ਮੈਂ ਚੁੱਪ ਕਰਕੇ ਭਾਈ ਕੀਬੋਰਡ ਲੈ ਲਈ। ਤੇ ਮੈਂ ਪਛਤਾ ਰਿਹਾ ਕਿ ਯਾਰ ਮੈਂ ਵੀ ਕੀਬੋਰਡ ਲੈ ਲਿਆ 3500 ਦਾ, ਮੈਂ ਵੀ ਇੱਕ ਕੈਮਰਾ ਲੈ ਲੈਂਦਾ। ਚਲ ਕੋਈ ਬਚਤ ਲੋ ਜੀ, ਉੱਥੋਂ ਹੁਣ ਅੱਗੋਂ ਹੁਣ ਜਿਹੜਾ ਉਹਨੇ 13-14 ਹਜ਼ਾਰ ਸੀ ਨਾ, ਉਹਦਾ ਉਹਨੇ ਕਿੰਨਾ ਕੁਝ ਲੈਣਾ ਸੀ। ਅੱਗੋਂ ਉਹਦੀ ਸਾਰੀ ਖਰੀਦਦਾਰੀ ਮਿੱਟੀ ਹੋ ਗਈ, ਪੈਕਅਪ ਹੋ ਗਿਆ। ਉੱਥੇ ਲਾਦੇ ਤਾਂ ਫੁੱਲ ਸਟਾਪ ਲੱਗ ਗਿਆ। 4 ਕੈਮਰੇ ਲੈ ਕੇ ਵਾਪਸ ਆ ਰਹੇ ਤੇ ਇੱਕ ਪਠਾਨ ਨੇ ਬਾਰੀ ਦੇ ਵਿੱਚ ਲੈਪਟਾਪ ਲਾਏ ਨੇ। ਤੇ ਉਦੋਂ ਹਾਲੇ ਨਵਾਂ ਨਿਜ਼ਾਮ ਹੈ ਕੈਮਰੇ ਲੈਪਟਾਪਾਂ ਦਾ। ਉਹਨੇ ਲੈਪਟਾਪ ਰੱਖਿਆ ਤੇ ਕਹਿੰਦਾ ਖਾਨ ਸਾਹਿਬ ਕਿਤਨੇ का? ਐ ਹੁਣ ਕੈਮਰੇ ਫੜੇ ਨੇ, ਦੋਨੇ ਵੀ ਫੜੇ। ਕਹਿੰਦੇ ਕਿਤਨੇ का? ਕਹਿੰਦਾ ਲੈ ਜੋ 1800 रुपए का ਲੈਪਟਾਪ ਚੱਲਦਾ ਸਕਰੀਨ। ਉਹਨੇ ਕੈਮਰੇ ਥੱਲੇ ਰੱਖੇ। ਕਹਿੰਦਾ ਉਸਤਾਦ ਤੇਰੇ ਕੋ ਕਿੰਨੇ? ਮੈਂ ਕਿਹਾ ਮੇਰੇ ਕੋ ਜਿੰਨੇ। ਕਹਿੰਦਾ ਕੀਬੋਰਡ ਵਾਪਸ ਕਰ ਦੇ। ਮੈਂ ਕਿਹਾ ਰੋਜ਼ਿਆਂ ਦਾ ਦਿਨ, ਰੋਜ਼ਿਆਂ ਦਾ ਰੋਜ਼ੇ ਦਾ। ਮੈਂ ਕਿਹਾ ਉਹਨੇ ਨਹੀਂ ਕਰਨਾ ਵਾਪਸ। ਕਹਿੰਦਾ ਯਾਰ ਕੱਖ ਵੀ ਨਾ ਹੋਵੇ ਫਿਰ ਵੀ 1800 ਦਾ ਵੇਚ ਚਲਾ। ਉਹਨੇ ਚਲਾਇਆ, ਐ ਚੱਲ ਰਿਹਾ ਵਿੰਡੋ XP। ਅਸੀਂ ਕੀਬੋਰਡ ਵਾਪਸ ਕਰਨ ਚਲੇ ਗਏ। ਅੱਛਾ, ਲੈਪਟਾਪ ਲੈਣ ਦੇ ਚੱਕਰ। ਲੈਪਟਾਪ ਲੈਣ ਦੇ ਚੱਕਰ 'ਚ। ਮੈਂ ਕਿਹਾ ਪਿਆਨੋ ਤੇ ਫੇਰ ਲੈ ਲਾਂਗੇ। ਉਹ ਖੈਰ ਉਹ ਕਰੈਕਟਰ ਖਿਜਿਆ ਸੀ। ਉਹ ਅੱਗੇ ਵੀ ਇੱਕ ਮੇਰੇ ਤੋਂ ਨਾ ਇੱਕ ਵਜ੍ਹਾ ਤੋਂ ਖਿਜਿਆ ਸੀ। ਦੋਸਤਾਂ ਦਾ ਨਹੀਂ ਉਹ ਉਹ ਮੈਂ ਕੀਬੋਰਡ ਲਈ ਕੀ ਬੋਲਿਆ? ਮੈਨੂੰ ਇੱਥੋਂ ਕਿਸੇ ਨੇ ਨਾ ਸ਼ੋਖੀ ਆਪਣੀ ਵੱਲੋਂ ਮੇਰੇ ਅੰਦਰ ਇੰਸਟਾਲ ਕਰਕੇ ਮੈਨੂੰ ਭੇਜ ਦਿੱਤਾ। ਕਹਿੰਦਾ ਤੂੰ ਜਾ ਕੇ ਪਠਾਨ ਨੇੜੇ ਜਿਹੜੇ ਉਹਨਾਂ ਨੇ 4-5 ਲਾਏ ਹੁੰਦੇ ਨਾ ਬਾਹਰ, ਤੂੰ ਉਹ ਨਹੀਂ ਲੈਣਾ। ਤੂੰ ਕਹਿੰਦਾ ਮੈਨੇ ਜ਼ਿਆਦਾ ਮਾਲ ਲੈਣਾ, ਫਿਰ ਤੈਨੂੰ ਗੋਦਾਮ 'ਚ ਲੈ ਕੇ ਜਾਣਗੇ। ਉੱਥੋਂ ਕੱਢੀ। ਮੈਂ ਭਾਜੀ ਉਹਨੂੰ ਉਹੀ ਗੱਲ ਹੋਈ, ਉਹਨੇ 4-5 ਲਾਏ। ਮੈਂ ਕਿਹਾ ਯਾਰ ਇਹ ਨਹੀਂ, ਮੁਝੇ ਜ਼ਿਆਦਾ ਮਾਲ चाहिए। ਉਹਨੇ ਕਿਹਾ ਕਿਤਨਾ? ਮੈਂ ਕਿਹਾ 12-14 ਪੀਸ। ਉਹਨੇ ਕਹਾ ਇਲਾਕਾ ਯਾਰ ਜਾ ਗੋਦਾਮ 'ਚ ਲੈ ਕੇ ਜਾ, ਗੋਦਾਮਾ ਰੋੜਾ। ਚਲੋ ਉਹਨੇ ਕਿਹਾ ਠੀਕ ਆ ਭਾਜੀ। ਉਹ ਮੈਨੂੰ ਗੋਦਾਮ 'ਚ ਲੈ ਕੇ ਗਿਆ। ਗੜਗੀਲੇ ਆ ਜਿੱਡਾ ਸਾਡਾ ਨਹੀਂ, ਹਾਂਜੀ, ਏਡੇ 10 ਹੋਰ ਪਾਲਾ ਦੀ ਏਡੀ ਖੁੱਲੀ ਜਗ੍ਹਾ ਵਾਹ। ਤੇ ਸਿਰਫ ਕੀਬੋਰਡਾਂ ਲੱਗੀਆਂ ਨੇ। ਇੰਜ ਖੜੇ ਰੁਕ, ਯਾਨੀ ਆਹ ਕੀਬੋਰਡ ਹੁੰਦੀ ਨਾ, ਇਹ ਕੀਬੋਰਡ ਆ। ਹਾਂਜੀ, ਇਹ ਇੰਜ ਲੱਗੀਆਂ ਨੇ ਦੀਵਾਰ ਦੇ ਨਾਲ ਇੰਜ, ਇੱਕ ਲਾਈਨ 2 ਲਾਈਨ। ਤੇ ਥੱਲੇ ਜਿੱਥੇ ਉਹਨੇ ਮੈਨੂੰ ਕਿਹਾ ਆ ਜਾ ਬਈ ਆ ਜਾ ਦੇਖੋ, ਤੇ ਮੈਂ ਥੱਲੇ ਕੀਬੋਰਡਾਂ ਟੁੱਟੀਆਂ ਤੇ ਮੈਂ ਪੈਰ ਰੱਖ ਰਿਹਾ ਤੇ ਕੱਟ ਚ ਕੀਬੋਰਡ। ਮੈਂ ਕਿਹਾ ਓਏ ਤਾਈਓ
ਪੈਰਾਂ 'ਚ ਕੀਬੋਰਡ ਆ। ਤੇ ਹੁਣ ਉਹਨੇ ਜਿੰਨੇ ਮੈਨੂੰ ਭੇਜਿਆ ਉਹਨੇ ਹੋਰ ਨਿਸ਼ਾਨੀ ਦੱਸੀ ਕਿ ਤੂੰ ਕੀਆਂ ਦਬਾਉਣੀਆਂ ਨੇ, ਜਿਹੜੀ ਕੀ ਸਖਤ ਹੋਏਗੀ ਨਾ ਜ਼ਰਾ ਉਹ ਘੱਟ ਚੱਲੀ ਹੋਏਗੀ, ਜਿਹੜੀ ਕੀ ਨਰਮ ਹੋਵੇ ਨਾ ਆਮ ਕੀਬੋਰਡ ਉਹ ਨਹੀਂ ਲੈਣੀ। ਮੈਂ ਦੇਖਿਆ ਕਿ ਕੀ ਪੂਰੀ ਜਾਂਚ, ਮੈਂ ਉਹ ਕੱਢਿਆ ਕੀਬੋਰਡ ਤੇ ਇੱਕੋ ਹੀ ਮੈਂ ਲੈਣਾ ਸੀ। ਕਹਿੰਦਾ ਉੱਪਰ ਆਇਆ ਤੇ ਕਹਿੰਦਾ ਹਾਂ ਵੀ कितने का है, बाकी की तरह। मैं कहा बाकी पसंद नहीं आया, तुम पंजाबी लोग होता ही ऐसे है, तुम झूठ बोलता है, रमजान में तुमने लड़के को खपाया है, तुमने एक ही लेना था, तुमने जानबूझ के ऐसे किया, फलां किया। ਉਸਤਾਦ ਜੀ ਪੜੇ ਉਹ ਜਿਹੜੇ ਉੱਤੇ ਪਏ ਸੀ ਉਹਨੇ ਮੈਨੂੰ 2025 ਤੋਂ ਸੋਚਿਆ ਇਹ ਕਹਿੰਦਾ 3500 का देगा, 1 रुपया कम नहीं लेगा। ਖਿੱਚ ਗਿਆ ਖਿੱਚ ਗਿਆ ਉਹ ਖਿੱਚ ਉਹ ਗਿਆ। ਪਹਿਲੇ ਇਸ ਤੋਂ ਖਿੱਚਿਆ ਇਸ ਤੋਂ ਖਿੱਚਿਆ। ਹੁਣ ਵਾਪਸ ਲੈਣ ਚਲੇ ਵਾਪਸ ਗਏ। ਲੈਣ। ਉਹਨੇ 1000 ਮਹਿੰਗਾ ਦਿੱਤਾ ਸੀ ਤੇ ਹੁਣ ਉਹਦਾ 1000 ਮਹਿੰਗਾ ਵਿਕਿਆ ਤੇ ਹੁਣ ਮੈਨੂੰ ਦਿੰਦਾ 3500। ਕਦੀ ਵੀ ਨਹੀਂ। ਉਹਨੇ ਦੂਰੋਂ ਹੀ ਇੰਜ ਕਰਕੇ ਮੈਂ ਉਹਨੂੰ ਕਿਹਾ ਹਟ ਜਾ, ਨਹੀਂ। ਇਹਨੇ ਕਹਿੰਦਾ ਆ ਤਾਂ ਸੀ, ਕਹਿੰਦਾ ਖਾਨ ਸਾਹਿਬ ਇਹ ਹਮਾਰੇ ਪੈਸੇ कम हो गए, हमने ये वो जाना है किराया ने। ਉਹਨੇ ਕਿਹਾ ਜਾਓ ਹੈ ਪੈਦਲ ਜਾਓ, ਵਾਪਸ ਨਹੀਂ ਹੋ ਗਏ। ਖਬਰਦਾਰੀ ਕਰਾਇਆ। ਖੈਰ ਭਾਣੋ 4 ਕੈਮਰੇ ਗੱਡੀ 'ਚ ਨਾਲ ਕੀਬੋਰਡ ਗੱਡੀ 'ਚ, ਤੇ ਉੱਥੋਂ ਹੀ ਸਾਡੀ ਵਾਪਸੀ ਹੋ ਗਈ। ਤੇ ਹੁਣ ਅਸੀਂ ਆਏ ਆ ਰਾਤ ਇੱਥੇ ਅਸੀਂ ਰੁਕੇ ਤੇ ਸਵੇਰੇ ਮੈਨੂੰ ਉਹਦਾ ਫੋਨ ਆ ਗਿਆ, ਕਿੱਥੇ ਆ? ਮੈਂ ਕਿਹਾ ਮੈਂ ਘਰ। ਆ ਜਾ ਕੈਮਰੇ ਲੈ ਕੇ ਕਚਹਿਰੀ ਬਾਜ਼ਾਰ, ਮੈਨੂੰ ਪਤਾ ਲੱਗਾ ਇੱਕ ਜਗ੍ਹਾ ਤੇ ਮਾਰਕੀਟ ਆ ਕਚਹਿਰੀ ਬਾਜ਼ਾਰ, ਸਹੀ ਆ ਜਾ ਵਿੱਚ ਨੁੱਕਰ ਤੇ ਪਲਾਜ਼ੇ ਦੇ ਥੱਲੇ ਕੈਮਰੇ ਰਿਪੇਅਰ ਹੁੰਦੇ ਨੇ। ਹਾਂਜੀ ਮੈਂ ਕਿਹਾ ਡਨ ਆ ਜਾ। 4 ਕੈਮਰੇ ਫੜੇ ਨੇ, ਜਾ ਹੀ ਰਹੇ। ਕਪੜਾ ਛਪੜਾ ਮਾਰਿਆ, ਬੈਗ ਵੀ ਹੈਗੇ ਸੀ ਉਹਨਾਂ ਦੇ ਜਾਂ ਨਹੀਂ, ਜਾ ਕੇ 4 ਕੈਮਰੇ ਅੱਜ ਲੈਂਸ ਰੱਖੇ ਇੱਕ ਦੁਕਾਨ ਤੇ ਹਾਂ ਕਾਊਂਟਰ ਤੇ ਵੇਚਣੇ ਆ। ਅੱਛਾ ਜੀ ਉਹਨੇ ਕਰੈਕਟਰ ਨੇ ਇੱਥੇ ਐਨਕ ਲਾਈ, ਉਹ ਰਿਪੇਅਰ ਕਰਦਾ ਸੀ ਕੈਮਰੇ। ਉਹਨੇ ਇੰਜ ਕਰਕੇ ਵੇਖਿਆ, ਉਹਨੇ ਕਿਹਾ ਕਿੰਨੇ ਦੇ? ਅਸੀਂ ਕਿਹਾ ਜੀ 40,000 ਦੇ 4। ਓਏ ਠੀਕ ਹੈ ਸਹੀ ਹੈ 10,000 ਦਾ 10,000 ਪਰ ਦਾ। ਇਹਨੇ ਖੋਲ ਨਹੀਂ ਕੀਤੀ 40,000 ਦੇ 4। ਉਹਨੇ ਕਿਹਾ ਓਕੇ। ਉਹਨੇ ਐਨਕ ਲਾਈ ਆ, ਸਾਡੇ ਕੈਮਰੇ ਉਹਨੇ ਥੋੜੇ ਥੋੜੇ ਅੱਗੇ ਕੀਤੇ ਆ, ਥੱਲਿਓਂ ਉਹਦੇ ਨਾਲੋਂ ਵੀ ਨਵੇਂ ਉਹਨੇ ਕੱਢੇ 4 ਤੇ ਇੰਜ ਰੱਖ ਦਿੱਤੇ। ਉਹਨੇ ਕਿਹਾ ਲਓ ਜੀ 2500 ਦਾ ਲੈ ਲਓ। ਨਹੀਂ ਦਾਦੀ ਅੱਲਾ ਦੀ ਓਏ ਕਸਮ ਹੈ। ਹੋਏ ਹੋਏ। ਉਸ ਬੰਦੇ ਨੇ ਕਿਹਾ ਹੁਣ ਸਹੀ ਦੱਸੋ ਕਿੰਨੇ ਦਾ ਲਿਆਏ? ਅਸੀਂ ਕਹਿੰਦੇ 3,000 ਦਾ। ਕਹਿੰਦਾ ਲਵਾ 2500 ਦਾ। ਉਹਦੇ ਨਾਲੋਂ ਨਵੇਂ। ਤੇ ਇੱਥੇ ਹੀ ਮਿਲ ਗਏ ਇਹ ਕੀ ਵਜ੍ਹਾ ਸੀਗੀ? ਓਏ ਉਹ ਹਾਨੋ ਕੈਮਰੇ ਦੂਜੇ ਸੀ ਕੋ ਪੁਰਾਣੇ ਪੁਰਾਣਾ ਦੌਰ ਦੇ। ਮਾਡਲ। ਓਏ ਹੋਏ। ਇਸੇ ਲਈ ਕਹਿੰਦਾ ਤੇ ਉਸਤਾਦ ਜੀ ਕੀਬੋਰਡ ਸਹੀ ਨਿਕਲਿਆ ਫਿਰ? ਕੀਬੋਰਡ ਸਹੀ ਸੀ। ਬੰਬ ਹਾਂ ਕੀਬੋਰਡ ਓਕੇ ਸੀ। ਕੀਬੋਰਡ ਦਾ ਤੁਸੀਂ ਕੁਲੀਆ ਹੀ ਬੜਾ ਸਿੱਖ ਕੁਲੀਆ ਗਏ। ਯਾਰ ਉਸਤਾਦ ਜੀ ਕੋ ਕੀਬੋਰਡ ਸੀ, ਅਸੀਂ ਉਧਰ ਵਾਲੇ ਸਟੂਡੀਓ ਹਾਂ, ਵੱਡਾ। 2 ਬੰਦੇ ਫੜ ਕੇ ਕੱਢਦੇ ਸੀਗੇ। ਉਹ ਵੱਡਾ, ਉਹ ਲਾਸਟ ਜਿਹੜਾ ਉਹ ਨੇਟਿਵ ਇਨਸਟਰੂਮੈਂਟ ਦਾ 88 ਕੀਜ਼ ਦਾ, ਜੇ ਤੇ ਪਾਣੀ ਡੁੱਲ ਗਿਆ ਸੀ ਪਤਾ ਨਹੀਂ। 88 ਕੀਜ਼ ਦਾ ਸੀ ਉਹ ਟੋਟਲ ਡਿਜੀਟਲ, ਜਿਹੜਾ ਮੈਂ ਪ੍ਰਾਂਤਿਕ ਨੂੰ ਗਿਫਟ ਦਿੱਤਾ ਸੀ। ਤਾਨੇ ਦੇਖਿਆ ਤੂੰ ਹਾਂ। ਉਧਰ ਪਿਆਨੋ ਕਹਿੰਦੇ ਜਿਹੜੀ ਉਹ ਜਿਹਦੇ ਉੱਪਰ ਪਿਆਨੋ ਚੀਜ਼ ਚੀਜ਼ ਨਹੀਂ, ਹਾਂ ਉਹ ਪਿਆਨੋ ਹੁੰਦੀ। ਆਹੋ ਪਿਆਨੋ ਦੇ ਕੀਬੋਰਡ ਜਿਹੜਾ ਸਾਰੀ ਨੂੰ ਦੋ ਹੁੰਦੀ। ਉਹ ਉਸਤਾਦ ਜੀ ਕੀਬੋਰਡ ਕਿਸੇ ਵੀ ਇੱਕ ਜਗ੍ਹਾ ਦੇ ਉੱਪਰ ਜਿਹੜੇ ਬਟਨ ਲੱਗੇ ਹੋਣ ਨਾ, ਕੀਜ਼ ਲੱਗੀਆਂ ਹੋਣ, ਜੀ। ਉਹ ਕੀਬੋਰਡ ਹੀ ਹੁੰਦਾ। ਤਾਂ ਕੈਲਕੂਲੇਟਰ ਵੀ ਕੀਬੋਰਡ ਹੀ ਹੈ, ਓਕੇ ਮੋਬਾਈਲ ਦਾ ਕੀਪੈਡ ਆ, ਕੀਬੋਰਡ ਵੀ ਕਹਿ ਸਕਦੇ ਹੋ ਤੁਸੀਂ, ਇੱਕ ਮਿਸਾਲ ਆ। ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਕੰਪਿਊਟਰ ਵਾਲਾ ਜਿੱਤੇ ਟਕ 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 ਕਰਦੇ, ਉਹ ਵੀ ਕੀਬੋਰਡ ਆ। ਉਹ ਵੀ ਕੀਬੋਰਡ ਸਹੀ। ਹਾਂ ਉਹ ਪਿਆਨੋ ਪਿਆਨੋ ਜਿਹਦੇ ਉੱਪਰ ਪਿਆਨੋ ਸਪੈਸ਼ਲ ਹੋਰ ਸਾਜੀ ਉਹ ਜਿਹੜੀ ਟੋਮ ਐਂਡ ਜੈਰੀ ਦੇ ਵਿੱਚ ਉਹ ਬਿੱਲੀ ਵੀ ਉਹ ਹੁੰਦੀ ਹੈ। ਪਿਆਨੋ। ਆਹੋ ਉਹ ਅੱਜ ਪਿਆਨੋ। ਦੀ ਉੱਤੇ ਕੀਤਾ ਹਾਂ ਹਾਂ ਇੱਕ ਬੜੇ ਹੋਰ ਵੀ ਕੀਬੋਰਡ ਹੁੰਦਾ ਉਹ ਵੀ ਕੀਬੋਰਡ ਕਿੰਨੇ ਹੀ ਹੁੰਦੇ ਆ? ਸਾਜੀ ਇੱਕ ਬੜਾ ਪਿਆਰਾ ਬੋਰਡ ਲੱਗਾ ਹੋਵੇ ਤੇ ਬੰਦਾ ਸਹੀ ਕਹਿੰਦਾ ਨਹੀਂ ਯਾਰ ਆਪਣੀ ਕੀਬੋਰਡ ਆ ਯਾਰ। ਹਾਂ ਵਾਹ ਸਹੀ ਆਪਣੇ ਸਟੂਡੀਓ ਜੋ ਲੈ ਗਏ ਹਾਂ ਉਹਦਾ ਯਾਰ। ਕੀ ਫਾਇਦਾ ਹੋਇਆ ਐਵੇਂ ਐਡਾ ਡੰਡਾ ਜਿਹਾ ਵਿੜਾ ਹੁੰਦਾ ਤੇ ਐਵੇਂ ਨਹੀਂ ਨਹੀਂ, ਉਹ ਓਰੀਜਨਲ ਪਿਆਨੋ ਪਿੱਛੋਂ ਆਵਾਜ਼ ਉਹਦੀ ਚੱਲ ਰਹੀ ਹੁੰਦੀ, ਉਹ ਕੋਈ ਹਾਂਜੀ। ਤਾਰ ਤੂਰ ਨਹੀਂ ਹੁੰਦੀ ਉਹਦੇ 'ਚ। ਜਿਹੜਾ ਵਾਜਾ ਨਹੀਂ ਹਾਰਮੋਨੀਅਮ ਤੇ ਰੀਜਨਲ ਹੀ ਆ। ਹਾਂ ਵਾਜਾ ਹੈਗਾ ਨਾ, ਵਾਜੇ 'ਚ ਕੋਈ ਚੀਜ਼ ਤੇ ਨਹੀਂ ਲੱਗਦੀ, ਹਵਾ ਦੇ ਨਾਲ ਹੁੰਦਾ। ਲੱਕੜ ਦੀ ਹੁੰਦੀ ਉਹ। ਪਿਆਨੋ ਵੀ ਇਦਾਂ, ਉਹਦੇ ਪਿੱਛੇ ਕੁਝ ਨਹੀਂ ਲੱਗਦਾ, ਉਹਦੀ ਓਰੀਜਨਲ ਨੈਚੁਰਲ ਉਹਦੀ ਆਵਾਜ਼ ਹੁੰਦੀ। ਸਾਜੀ ਉਹ ਕੋਈ ਉਹਦੇ ਅੰਦਰ ਸਿਸਟਮ ਕਿਟ ਇਹ ਉਹ ਨਹੀਂ ਲੱਗਾ ਹੁੰਦਾ, ਮੋਟਰ ਕੋਈ ਨਹੀਂ ਹੈ। ਕੁਝ ਨਹੀਂ। ਹਾਂ ਸਾਜੀ ਸੌਰੀ ਟੂ ਸੇ ਉਹ ਜਿਹੜੇ ਅੱਗੇ ਕਿੰਨੇ ਬੈਠੇ ਹੁੰਦੇ, ਦੇਖੋ ਛੋਟੀ ਲੈ ਗਏ ਹੈਗਾ। ਉਹ ਮਿਊਜ਼ਿਕ ਡਾਇਰੈਕਟਰ ਹੁੰਦਾ, ਨਹੀਂ ਉਹ ਐਂ ਛੋਟੀ ਕਰਦੇ ਤੇ ਟੈਂਪੋ ਮਿਊਜ਼ਿਕ ਡਾਇਰੈਕਟਰ ਹੁੰਦਾ ਹੈ। ਅੱਛਾ ਉਸਤਾਦ ਜੀ ਉਹ ਜਿਹੜੇ ਲਫ਼ਾਜ਼ ਜੇ ਉਹ 뮤직 ਦੇ ਲਿਖੇ ਹੁੰਦੇ ਆਹੋ, ਉਹ ਗਲੀਚਾ ਟਾਈਪ। ਉਹਦੀ ਤੁਹਾਨੂੰ ਸਮਝ ਆਉਂਦੀ ਨਹੀਂ ਮੈਨੂੰ ਨਹੀਂ, ਉਹਦੇ ਨਾਸਰ ਸਾਹਿਬ ਨੂੰ ਉਹਦੇ ਉਹ ਹੁੰਦਾ ਕੁਝ ਹਾਂ ਕੋਟੇਸ਼ਨ ਰੋਟੇਸ਼ਨ ਹੁੰਦੀ ਜਿਹੜਾ ਐ ਹੁੰਦਾ ਦਾ ਨੋਟੇਸ਼ਨ ਵੀ ਕੋਟੇਸ਼ਨ ਵੀ ਨਹੀਂ, ਨੋਟੇਸ਼ਨ ਸਤਾਜੀ ਉਹ ਕੀਬੋਰਡ ਇੱਥੋਂ ਮਿਲ ਜਾਂਦੇ ਪਾਕਿਸਤਾਨ ਦੇ ਉਹ ਪਿਆਨੋ ਸਾਰਾ ਕੁਝ ਸਾਰਾ ਤੁਸੀਂ ਸਿਰ 'ਚ ਮਾਰ ਕੇ ਤੋੜ ਮੈਂ ਦੁਬਈ ਗਿਆ ਇੱਕ ਮਾਲ 'ਚ। ਦੁਬਈ ਤੁਸੀਂ ਕਿਸੇ ਵੀ ਮਾਲ 'ਚ ਜਾਓ ਨਾ ਤੇ ਉੱਥੇ ਇੱਕ ਕੰਪਨੀ ਉਹਨਾਂ ਦੀ ਵੱਡੀ ਦੁਕਾਨ ਹੁੰਦੀ, ਉਹਦੇ ਅੰਦਰ ਕਿੰਨੇ ਹੀ ਪਏ ਹੁੰਦੇ, ਤੁਸੀਂ ਜਾ ਕੇ ਵਜਾਓ ਆਰਾਮ ਨਾਲ ਜੋ ਮਰਜ਼ੀ ਕਰੋ। ਅੱਛਾ ਜੀ। ਹਾਂ ਇਹ ਉਸਤਾਦ ਜੀ ਹੁਣ ਸਹੀ ਦੱਸਿਓ, ਜਿੰਨਾ ਮੇਰਾ ਰਚਾ ਹੋ ਗਿਆ ਮੈਨੂੰ ਵਾਜਾ ਸਿੱਖਣਾ ਚਾਹੀਦਾ ਕਿ ਨਹੀਂ? ਚੱਲ ਆਵਾਜ਼ ਤੇ ਬਿਹਤਰ ਵਾਜਾ ਕਿਤੇ ਕਿਤੇ ਬਾਜੀ ਆ। ਨਹੀਂ ਮੇਰੇ ਅਬੂ ਨੂੰ ਕਹਿ ਕੇ ਗਏ ਸੀ ਕਿ ਕਹਿੰਦੇ ਯਾਰ ਮੇਰੇ ਤੋਂ ਪਿੱਛੇ ਕਿਉਂ ਮਰਜ਼ੀ ਕਰੀ ਵਾਜਾ ਸਿੱਖ ਲਈ ਢੋਲਕ ਸਿੱਖੀ, ਲੇਕਿਨ ਹੁਣ ਮੈਂ
ਸਿੱਖਣਾ ਚਾਹੁੰਦਾ ਢੋਲਕ ਦਾ ਮਤਲਬ 4 ਦਿਨ ਸਾਜੀ ਖੁਸ਼ ਰਿਹਾ ਨਾ ਇਹਦਾ ਹਰ 15 ਮਿੰਟ ਬਾਅਦ ਉਸਤਾਦ ਜੀ ਗਿਟਾਰ ਵੀ ਆਜ਼ਾਦ ਜ਼ਰੂਰਤ ਕੀ ਮਾਂ ਹੈ ਹਾਂ ਗਿਟਾਰ ਵੀ ਪਤਾ ਨਹੀਂ ਕੀ ਗੱਲ ਆ ਲੇਕਿਨ ਸਭ ਤੋਂ ਅੱਛਾ ਮੈਨੂੰ ਲੱਗਦਾ ਤੁੰਬਾ ਉਹ ਹਾਂ ਸਾਜੀ ਮੇਰੇ ਕੋ ਸੀਰੀਅਸਲੀ ਤੁਸੀਂ ਕਾਹਤੋਂ ਇਹਨਾਂ ਨੂੰ ਉੱਤੇ ਲਿਆ ਰਹੇ ਜਦੋਂ ਇਹ ਹੀ ਨਹੀਂ ਜਾਣਾ ਚਾਹੁੰਦੇ ਤੁਸੀਂ ਮੰਨੋਗੇ ਮੇਰੇ ਕੋਲ ਜੇ 2 ਹੋਂਟਾ ਨਾ ਤੁੰਬਾ ਵਜਾਉਂਦੇ ਹੁੰਦੇ ਸੀਗੇ ਔਰ ਮਜ਼ਾ ਤੁਸੀਂ ਸੁਣਨਾ ਯਾਰ ਵਾਕਈ ਹੀ ਉਹ ਇਦਾਂ ਉਂਗਲ ਰੱਖ ਤੁੰਬਾ ਹੋਈ ਆ ਜਿਵੇਂ ਫਲਾਂ 'ਚ ਬੇਰ ਆ ਨਹੀਂ ਉਸਤਾਦ ਜੀ ਤਾਂ ਇੱਕ ਹਾਂ ਉਹਦਾ ਇੱਕ ਹਿਸਾਬ ਕਿਤਾਬ ਆ ਮੈਨੂੰ ਪਤਾ ਵਾ ਉਹ ਬੜਾ ਪੰਜਾਬੀ ਇਹਨਾਂ ਦੇ ਉਸਤਾਦ ਜੀ ਗੁੱਜਰਾਂ ਜਿਹੜੇ ਹੀਰ ਪੜਦੇ ਆ ਹਾਂ ਉਹ ਹੀਰ ਲੇਕਿਨ ਉਹਦਾ ਉਹ ਮਕਸਦ ਉਹ ਖਰਚ ਪੰਚਮ ਦਾ ਹੁੰਦਾ ਰਹਿੰਦਾ ਬਸ ਨਹੀਂ ਆਪੂ ਨਹੀਂ ਕਰਦਾ ਬੱਬੂ ਰੈਪਰ ਵੀ ਸੀਗੇ ਹੈ ਉਸਤਾਦ ਜੀ ਨੂੰ ਢੋਲਕ ਦਾ ਕਿਸੇ ਸ਼ਗਿਰਦ ਪਾਓ ਢੋਲਕ ਦਾ ਸ਼ਗਿਰਦ ਪਾਓ ਕਹਿੰਦੇ ਬਰਸਾ ਦਾ ਹੋ ਜਾਣਾ ਵੱਟਦਾ ਹੋ ਜਾ ਸ਼ਕੀਰ ਲੇਕਿਨ ਅੱਛਾ ਜੀ ਲੱਭਦਾ ਫਿਰਾਂਗਾ ਬਿੱਲਾ ਵੱਟ ਦੀਆਂ ਢੋਲਕਾਂ ਲੱਭਦਾ ਫਿਰਾਂਗਾ ਚੰਨਾ 6 ਮਹੀਨੇ ਬਾਅਦ ਤੈਨੂੰ ਉਹਨੇ ਦੱਸਣਾ ਕਿ ਇੰਜ ਹੱਥ ਮਾਰੀ ਦਾ ਬਸ ਬਾਜੀ ਸੀਰੀਅਸਲੀ ਉਸਤਾਦ ਜੀ ਆਈ ਐਮ ਸੀਰੀਅਸ ਬਾਜੀ ਜੀ ਮੈਨੂੰ ਅਸਲ ਮੁਗਲ ਸਾਲਾ ਪਾ ਦਿਓ ਸ਼ਗਿਰਦ ਤੇ ਢੋਲਕ ਚ ਵੱਟਦਾ ਮੈਂ ਸੋਚਾਂਗਾ ਅਗਰ ਮੈਂ ਅੱਛਾ ਸ਼ਗਿਰਦ ਕਰਾ ਦਿਓ ਹੁੰਦਾ ਹੈ ਪਾ ਦਿਓ ਨਹੀਂ ਹੁੰਦਾ ਮੈਨੂੰ ਉਹਦਾ ਸ਼ਗਿਰਦ ਪਾ ਦਿਓ ਤੂੰ ਖਰਾਬ ਤੇ ਜਾਣਾ ਅੱਲਾ ਦਾ ਬੰਦਿਆ ਦੱਸ ਇਹ ਯਾਰ ਮੇਰਾ ਮੇਰਾ ਸ਼ਗਿਰਦ- ਕਰਿਆ ਕਰ ਮਿੱਠੇ ਭੈੜਿਆ ਤੂੰ ਪਤਾ ਵੀ ਤੂੰ ਬਗਦੇ ਨੂੰ ਸਾਜ ਜੀ ਦੱਸਦਾ ਫਿਰ ਤੂੰ ਉਸਤਾਦ ਜੀ ਤੇ ਖਿਜੇ ਸੀ ਬਾਕੀ ਤੂੰ ਐਕਟ ਕਰਕੇ ਬਚ ਦਾਵਾ ਵੀ ਉਸਤਾਦ ਜੀ ਮੈਨੂੰ ਉਹਨਾਂ ਦਾ ਸ਼ਗਿਰਦ ਓਹੋ ਕਰਵਾ ਦੇ ਹਾਂ ਮੈਂ ਉਹਨਾਂ ਦਾ ਹਾਂ ਕਾਰੇ ਖਾਸ ਬਣ ਮੈਨੂੰ ਸ਼ਗਿਰਦ ਪਾ ਦਿਓ ਲੈ ਪਾ ਦੇ ਲੂਮਾ ਦੇ ਜਾਣਾ ਤੂੰ ਭੈੜਿਆ ਪਾ ਦਿਓ ਨਹੀਂ ਕਹੀਦਾ ਨਾਸਰ ਮੁਗਲ ਸਾਲਾ ਸ਼ਗਿਰਦ ਕਰਾ ਦਿਓ ਤੇ ਵੱਟ ਦਾ ਮੈਂ ਸੋਚ ਕੇ ਦੱਸਾਂਗਾ ਮੈਂ ਵੱਟ ਦਾ ਹੋਣਾ ਵੀ ਹੈ ਕਿ ਨਹੀਂ ਚਲੋ ਤੇ ਲੱਗਦੇ ਹੱਥ ਨਾਲ ਫਿਰ ਕਿਸੇ ਉਹਦਾ ਕਲਾਂਟ ਵਾਲੇ ਦਾ ਵੀ ਕਿਸੇ ਦਾ 4-5 ਇਕੱਠੇ ਪੜ ਉਸਤਾਦ ਆ ਵੀ ਫੜ ਉਸਤਾਦ ਜਿਹੜਾ ਉਹ ਐ ਕਰਕੇ ਨਹੀਂ ਵਜਾਈਦਾ ਉਸਤਾਦ ਜੀ ਅੱਗੇ ਪਾ ਉਹ ਵੱਡਾ ਹਾਂ ਹਾਂ ਉਹ ਵੀ ਨਹੀਂ ਕੋਈ ਇੱਕ ਸ਼ੌਕ ਆ। ਛੋਟੇ ਹੁੰਦੇ ਐਕਸਰਸਾਈਜ਼ ਵਾਲੀ ਮਿਲਦੀ ਸੀ ਸਪਰਿੰਗ ਹਾਂਜੀ 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 ਉਹ ਐਂ ਉਹਨੂੰ ਮੈਂ ਫੜੇ ਪਿੱਛੇ ਰੱਖ ਕੇ ਵੀ ਇੰਜ ਕਰਦਾ ਹੁੰਦਾ ਸੀ ਇੱਕ ਉਹ ਵੀ ਹੁੰਦਾ ਜਿਹੜਾ ਆਇਆ ਨਹੀਂ ਆਹੋ ਆਹੋ ਵਾਹ ਜੀ। ਅੱਛਾ ਉਹ ਜ਼ਿਆਦਾਤਰ ਹੁੰਦਾ ਸੀ ਜਿਹੜੇ ਕਲਾਈਆਂ ਵਾਸਤੇ। ਫਾਲਜ ਵਾਲੇ ਵਾਸਤੇ ਕਲਾਈਆਂ ਵਾਸਤੇ ਵੀ ਹੈ ਹਾਂਜੀ ਫਾਲਜ ਵਾਸਤੇ ਜਿਹੜੇ ਨੇ ਉਹਨਾਂ ਦੇ ਵੀ ਇਸ ਤਰ੍ਹਾਂ ਕਿਉਂਕਿ ਮੈਂ ਤਾਂ ਮੈਨੂੰ ਪਤਾ ਮੈਂ ਓਪਨ ਪਲੇਅਰ ਖੇਡਦਾ ਹੁੰਦਾ ਸਾਜ ਜੀ ਮੈਂ ਦਾਇਰਾ ਖੇਡਦਾ ਹੁੰਦਾ ਮੈਂ ਕਲਾਈਆਂ ਨਾਲ ਖੇਡਦਾ ਹੁੰਦਾ ਐਂ ਟੱਕ ਦੀ ਆਵਾਜ਼ ਹੋਣੀ ਅੱਜ ਅਸੀਂ ਜਿੱਥੇ ਗਏ ਨਾ ਸ਼ੋਅ ਕਰਨ ਹਾਂਜੀ ਉਹ ਕਬੱਡੀ ਦਾ ਉੱਥੇ ਉਹ ਭਾਈ ਉਹ ਗੋਲਾ ਛੱਡਦੇ ਨਿੱਕਾ 7.5 ਕਿਲੋ ਦਾ ਹੁੰਦਾ ਲੋਹੇ ਦਾ ਉਹਨੂੰ ਇੱਥੇ ਰੱਖ ਲੈਣਾ ਕਾਲਾ ਜਿਹਾ ਇੱਥੇ ਰੱਖਣਾ ਐ ਕਰਕੇ ਇੰਜ ਕਰਕੇ ਉਹਨੂੰ ਸਿੱਟਣਾ ਘੁਮਾ ਕੇ ਘੁਮਾ ਕੇ ਉਹ 8 ਕਿਲੋ ਦਾ ਐਡਾ ਉਹ ਵੀ ਤਰੀਕਾ ਵਾ ਸਾਜ ਜੀ ਉਹ ਮੈਂ ਉਹਨੂੰ ਪੁੱਛਿਆ ਕਿ ਵਰਲਡ ਰਿਕਾਰਡ ਕੀਤਾ ਕਹਿੰਦਾ ਜੋ ਗੋਰਾ ਵਾ ਕਿ ਉਹਦਾ ਵਾ 5.5 ਫੁੱਟ ਦੂਰ ਸਿੱਟਿਆ 5.5 ਮੀਟਰ ਸਿੱਟਿਆ ਉਹਨੇ ਸਿਰਫ ਤੇ ਰਿਕਾਰਡ ਆ ਇਹ ਵਰਲਡ ਰਿਕਾਰਡ ਆ 5.5 ਮੀਟਰ ਇੱਕ ਲੱਤ ਘੁੰਮਦੇ ਹਟਦੇ ਉਹ ਹਾਂ ਪੂਰਾ ਘੁੰਮਦੇ ਉਹ ਨਹੀਂ ਉਹ ਤਾਂ ਰੱਸੀ ਵਾਲਾ ਉਹ ਰੱਸੀ ਵਾਲਾ ਹੁੰਦਾ ਸੰਗਲੀ ਵਾਲਾ ਉਹ ਰੱਸੀ ਬੰਨੀ ਹੁੰਦੀ ਉਹ ਨਹੀਂ ਇਹ ਇਕੱਲਾ ਉੱਤੇ ਪਿਆ ਕਿੰਨੂ ਟੈਪ 7.5 ਕਿਲੋ ਦਾ ਕਹਿੰਦਾ ਵੱਡਾ ਕਿੰਨੂ ਖਰਬੂਜ਼ਾ ਹਾਂ ਖਰਬੂਜ਼ਾ ਟੈਪ ਉਹਨੂੰ ਇੱਥੇ ਰੱਖ ਕੇ ਇੰਜ ਕਰਕੇ ਨਾ ਇੰਜ ਤੇ ਇੰਜ ਸਿੱਟਦੇ ਆ ਉਹ ਘੁੰਮਣ ਵਾਲਾ ਹੈ ਨਹੀਂ ਸੀ ਸਾਜ ਜੀ ਮਿੱਠੇ ਨਹੀਂ ਉਹ ਨਹੀਂ ਹਾਂ ਇਹਨੇ ਘਰ ਘੜੇ ਬਣ ਥੋੜਦਾ ਰਿਹਾ ਨਹੀਂ ਇਹਦੇ ਕੋ ਘੁੰਮਣ ਵਾਲਾ ਸੀ ਉਹ ਐਡਾ ਭਾਰਾ ਸੀ ਇਹ ਘੁੰਮਿਆ ਵਾ ਉਹ ਉੱਥੇ ਹੀ ਪਿਆ ਇਹ ਸਾਈਡ ਦੇ ਘੁੰਮੀ ਜਾ ਰਿਹਾ 8 ਕਿਲੋ ਵਾਲਾ ਲੋਹੇ ਦਾ ਚੁੱਕ ਕੇ ਸੁੱਟਣ ਜਾਂਦੇ ਆ ਤੇ ਜ਼ੇਨ ਚ ਪਤਾ ਨਹੀਂ ਕੀ ਹੈ ਕਬਾੜੀ ਹਲ ਤੁਰਿਆ ਜਾਂਦਾ ਕਹਿੰਦਾ ਯਾਰ ਅੱਜ ਪੱਕਾ ਹੀ ਸੁੱਟਾ ਆਹੋ 7.5 ਕਿਲੋ ਦਾ ਪੈਸਾ ਹੁਣ ਨਾਸਰ ਮੁਗਲ ਸਾਹਿਬ ਚਲੋ ਠੀਕ ਹੈ ਬੜੀ ਦੁਨੀਆ। ਤੂੰ ਮੇਰੇ ਕੋ ਤਾਂ ਸ਼ੁਰੂ ਕਰਨਾ ਪਹਿਲੇ ਤੈਨੂੰ ਮੈਂ ਬੇਸਿਕ ਤੇ ਸਿਖਾਵਾਂ ਨਾ ਅੱਗੋਂ ਫਿਰ ਤਿਆਰੀ ਜ਼ਿਆਦਾ ਨਾਸਰ ਮੁਗਲ ਸਾਹਿਬ ਕੋ ਚਲਾ ਜਾ ਬਸ ਠੀਕ ਹੈ ਸਾਜ ਬੇਸਿਕ ਤੇ ਸਿੱਖਣਾ ਓਕੇ ਲਵਾਜ਼ ਬਹੁਤ ਆਪੇ ਸਵੇਰੇ ਹੱਥ ਰੱਖਣਾ ਤੇ ਸ਼ੁਰੂ ਹੋਵੇ ਨਾ ਤੈਨੂੰ ਪਤਾ ਹੋਵੇ ਵੀ ਉਸਤਾਦਾਂ ਨੂੰ ਇੰਜ ਬਹਿਣਾ ਵਾ ਹਾਂ, ਪਹਿਲੇ ਪਹਿਲੇ ਹੱਥ ਹੱਥ ਰੱਖਣਾ ਵਾ ਇਹ ਤਾਂ ਸਿੱਖਣਾ ਸਟਾਰਟਿੰਗ ਤੋਂ ਪਹਿਲੇ ਉਸਤਾਦ ਜੀ ਬੇਸਿਕਲੀ ਸਾਡੇ ਉਸਤਾਦ ਨਹੀਂ ਹੈਗੇ ਇਹ ਸਾਡੇ ਦੋਸਤ ਵੀ ਆ ਸਾਡੇ ਭਾਈ ਵੀ ਆ ਸਾਡੇ ਪਿਓ ਵੀ ਆ ਸਾਡੇ ਯਾਰ ਵੀ ਆ ਸਾਡੇ ਹਮਰਾਜ ਵੀ ਆ ਹਰ ਤੇ ਸ਼ਹਿਰ ਫਿਰ ਉਹ ਕਹਿਣ ਦੇ ਵੀ ਮੇਰੇ ਕੋਲ ਇੰਨਾ ਕੁ ਸਿੱਖ ਲਾ ਨਹੀਂ ਉਸਤਾਦ ਜੀ ਸਿਖਾਉਂਦਾ ਸਾ ਦੀ ਸਾ ਮਾ ਤਾ ਚਾ ਨਾ ਮਾ ਸੇ ਸਿਖਾ ਸਿੱਖ ਲਿਆ ਇਹ ਵਾਜਾ ਸਿੱਖਣਾ ਤੂੰ ਇਹ ਆਵਾਜ਼ ਆ ਪਿੱਛੇ ਨਿਕਲਦੀਆਂ ਵਾ ਉਹ ਉਹਦੇ ਚੋਂ ਨਿਕਲਦੀਆਂ ਹਾਂ ਆਪਾਂ ਸਾਰੀਆਂ ਕੀਆਂ ਕੌੜ ਕੂੜ ਸਾਰੇ ਚੱਲ ਕਹਿ ਦੇ ਮੇਰੇ ਨਾਲ ਇਹਦੀ ਤਨਖਾਹ ਇਹਦੀ ਫੀਸ ਇੰਨੀ ਜ਼ਿਆਦਾ ਹੁੰਦੀ ਪਿੱਛੇ ਕੀ ਤੇਰੀ ਤਨਖਾਹ ਰਹਿ ਜੂ 80000 ਰੁਪਏ ਦਾ ਮਹੀਨਾ ਮੈਂ ਹੀ ਲੈਣਾ ਹਾਂ ਵਾਹ 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 ਬਣਦਾ ਵਾ ਹੁਣ ਮੋੜਾ ਵੇਖੀ ਪੈਂਦਾ ਨੇ ਸਿੱਖਣਾ ਜੀ ਹਾਂ ਮਿੱਠੀਆ ਮੋੜ ਮੁਹਾਰਾ ਆਇਆ ਸਮੋਸੀਆਂ ਤੇ ਆਜਾ ਆਜਾ ਪਿਆਜ਼ ਵਾਲੀ ਗੱਡੀ ਜੱਟ ਫੈਮਿਲੀ ਅਸੀਂ ਇਹਨੇ ਕਮਾਈ ਕਾਤੋਂ ਪੈਣਾ ਸਹੀ ਗੱਲ ਹੈ। ਤੇ ਜਿਹੜੇ ਪਿਆਜ਼ ਸਹੀ ਹੈ ਪਿਆਜ਼ ਵੀ ਇੱਥੇ ਸਹੀ ਉਹ ਜਿਹੜੇ ਅੱਬਾ ਜੀ ਮਾਉ ਕਰਦੇ ਸੀ ਉਹ ਕੀ ਜੱਟ ਫਿਰ ਵੈਸੇ ਬਿੱਲੀ ਬਿੱਲੀ ਦੀ ਨਹੀਂ ਉਹ ਉਦੋਂ ਵੀ ਇਹਨਾਂ ਕੋ ਪੈਸੇ ਨਹੀਂ ਸੀਗੇ ਤਦੀ ਤੂੰ ਮੂੰਹ ਨਾ ਕਰਦੇ ਰਹੇ ਹੋ ਦੋ ਚਾਰ ਪੈਸੇ ਹੁੰਦੇ ਕੋ ਸਾਥ ਨਾ ਲੈ ਲੈਂਦੇ ਸਾਜ ਜੀ ਉਹਦੀ ਰੈਸਲ ਕਰਦਾ ਸੀਗਾ ਉਹ ਫੱਟਾ ਸੁੱਟਣ ਸੁੱਟਣ ਵਾਲੀ ਵਾਲੀ। ਹਾਂ ਤੇ ਸਾਰੇ ਮੁਹੱਲੇ ਦੇ ਛਾਪਰ ਕੋੜੇ ਲੈ ਚੱਕ ਕੇ ਆਏ ਕੋੜੇ ਤੇ ਜਾ ਨਹੀਂ ਇੰਨੇ ਕਿ ਸੀ ਉਹਦੇ ਨਹੀਂ ਆਪਾਂ ਜੀ ਨਾ ਪੀਪਣੀ ਵੀ ਹੋਣੇ ਆ ਆ ਲੋ ਜੀ
ਉਹ ਸੁਣਨਾ ਜਿਹੜੀ ਉਹ ਬਿਆਦੇ ਯਾਰ ਉਹ ਕਿਹੜੇ ਇੱਕ ਬੰਦੇ ਨੇ ਸ਼ਰਤ ਲਾਈ ਸੀ, ਕਹਿੰਦਾ ਮੈਂ ਪਤਾ ਨਹੀਂ ਕਿੰਨੇ ਆ ਖਾ ਜਾਗਾ, ਕੀ ਖਾ ਜਾਗਾ, ਤੇ ਉਹਨੇ ਉਹ ਅੱਗ ਲਾ ਕੇ ਇੰਨਾ ਕੁ ਕਰ ਲਿਆ ਸੀ। ਤੂੜੀ ਤੋੜੀ ਇਹਨੇ ਦੱਸਿਆ ਸੀ। ਤੂੜੀ, ਹਾਂਜੀ ਉਹ ਸਾਜੀ ਉਹ ਖਾ ਗਿਆ ਸੀਗਾ, ਤਕਰੀਬਨ ਕੋਈ 15 ਕਿਲੋ ਤੂੜੀ ਖਾ ਗਿਆ। ਉਹਨੇ ਸ਼ਰਤ ਲਾ ਲਈ ਇੱਦੇ ਬੰਦਿਆਂ 'ਚ, ਬੰਦੇ ਬੈਠੇ, ਉਹਨੇ ਕਿਹਾ ਮੈਂ 15 ਕਿਲੋ ਤੂੜੀ ਖਾਣਾ। ਇੱਕ ਮੇਰੇ ਲਗਾ, ਹਾਂਜੀ 15 ਕਿਲੋ। ਯਾਰ ਇੱਕ ਮੇਰੇ ਲਗਾ ਬੰਦਾ ਹੁਣ ਮਾਤਾ ਨੇ ਕਿਹਾ ਖਾ ਕੇ ਵਿਖਾ। ਉੱਥੇ ਬੰਦੇ ਇਕੱਠੇ ਹੋ ਗਏ ਭਾਈ, ਉੱਥੇ ਹਾਲ ਵਾਲੇ ਪੈ ਗਈ, ਕਹਿੰਦੇ ਭਾਈ ਉਹ 15 ਕਿਲੋ ਤੂੜੀ ਖਾਣ ਲੱਗਾ। 15 ਕਿਲੋ ਉਹਦੇ ਕਰੈਕਟਰ ਦੇ ਅੱਗੇ ਸੁਣ ਤੇ ਸਹੀ ਖਾਂਦਾ ਕਿਦਾਂ ਵਾ। ਕਰੈਕਟਰ ਦੇ ਤੂੜੀ ਲਿਆਂਦੀ ਆ, ਬੜੀ ਸੋਹਣੀ ਅੱਗ ਲਾਈ ਉਹਨੇ ਤੂੜੀ ਨੂੰ। ਸਾਰੀ ਤੂੜੀ ਨੂੰ ਅਗਲੇ ਇੰਨੀ ਕਰਾਈ। ਉਹਨੇ ਪਾਣੀ ਦਾ ਫੱਕਾ ਆਇਆ ਮਾਰ ਕੇ ਬਚਾ ਲਿਆ। ਉਹਨੇ ਕਹਿੰਦੇ ਆਵਾਜ਼ ਪੈ ਦਿਮਾਗ ਆ ਭਾਈ। ਸਹੀ ਯਾਰ ਸਾਜ ਇੱਕ ਇੰਸਟਰੂਮੈਂਟ ਹੁੰਦਾ ਸੀ ਇਦਾਂ ਦਾ, ਉਹ ਐ ਤੁਸੀਂ ਹਾਂ ਹਾਂ ਹਾਂ, ਮਾਊਥ ਆਰਗਨ। ਉਹ ਹੈ ਮਾਊਥ ਆਰਗਨ। ਉਹਨੂੰ ਕੀ ਕਹਿੰਦੇ ਸਾਜੀ? ਮਾਊਥ ਆਰਗਨ। ਗਾਲਾਂ ਖਾ ਉਹ ਜਿਹੜਾ ਸ਼ਾਹਰੁਖ ਖਾਨ ਦਾ ਵੇ ਹਾਂ ਉਹ ਸਿਖਾ ਦਿਓ। ਆਹ ਤੇ ਉਹ ਲੈ ਉਹ ਸਿਖਾ ਦਿਓ। ਹਾਂ ਉਹ ਲੈ। ਚਲੋ ਬਸ ਉਹ ਲੈ ਕੇ ਕਿਉਂਕਿ ਸੁਣਾਓ ਦੀ ਫੀਸ ਦੱਸ ਦਿਓ ਉਹਦੀ ਫੀਸ 60,000 ਰੁਪਏ। ਉਹਦੀ ਕਾਗਜ਼ ਕੀਤੀ ਨਾ ਤੁਸੀਂ ਅਗਰ ਖੱਬੇ ਹੱਥ 'ਚ ਫੜ ਕੇ ਸਿੱਖਣਾ ਫਿਰ 50,000 ਦੇ ਦੀ। ਤੇ ਜਿਹੜਾ ਤੁਹਾਡੇ ਕੋਲ ਪੈਪ ਵਾਲਾ ਵਾ ਉਹਦੀ ਫੀਸ ਜ਼ਿਆਦਾ। ਉਹ ਵਾਜਾ ਇੱਕੋ ਹੀ ਚੀਜ਼ ਆ, ਵਾਜਾ ਸਿੱਖ ਲਓ ਸਿੱਖ ਲਈ। ਉਹਦੀ ਮਾਊਥ ਆਰਗਸ ਉਹਦੀ ਵਜਾਉਣ 40,000 ਰੁਪਏ ਦੇ। ਸੌਰੀ ਸਰ ਮਾਊਥ ਐਗਰਸ ਵਜਾਉਂਦੇ ਆ ਮਾਊਥ ਆਰਗਨ। ਐਰਗਨ ਉਹ ਵਜਾਉਂਦੇ ਆ, ਘੰਟੇ ਬਾਅਦ ਬੰਦ ਕਰ ਲਿਆ ਵਿੱਚ ਰੌਣਾ ਹੀ ਇੰਨੀਆਂ ਪਾਈ। ਅੱਛਾ ਉਹਦੇ ਉਹ ਚੋਣ ਦੇ ਆ ਥੱਲੇ। ਉਹਦੇ ਅਗਲੇ ਸਰਾਖੋਂ ਚ ਬੁਲਬੁਲੇ ਬਣਨ ਦੇ। ਜੇ ਉਸਤਾਦ ਜੀ ਢੋਲਕ ਬੇਟਾ ਪਿੱਛੋਂ ਗੜਗੀਲਾ ਬੰਦ ਕਰਕੇ ਲੇਕਿਨ ਦਾ ਪਿੱਛੋਂ ਗੜਕੀਲਾ ਬੰਦ ਕਰ। ਨਹੀਂ ਹੁਣ ਪੈਪ ਵਾਲੇ ਵਾਜੇ ਦਾ 40,000 ਰੁਪਇਆ, ਹਾਂਜੀ ਤੇ ਜੇ ਮੈਂ ਉਸਤਾਦ ਜੀ ਢੋਲਕ ਸਿੱਖਣੀ ਹੋਵੇ ਉਹਦਾ ਤੈਨੂੰ ਕਿਹਾ ਤਾਂ ਹੈ ਬੱਟ ਦਾ ਯਾਰ ਸਾਧ ਹੋਣਾ, ਉਹਨੂੰ ਲੱਭ ਲਾ। ਸਿੱਖ ਲੈ ਯਾਰ। ਨਹੀਂ ਤੁਸੀਂ ਆਪ ਹਰ ਕੀ ਤੇ ਆਈ ਦੇ ਹੀ ਰਹਿੰਦੇ ਇਹਨਾਂ ਤੇ ਨਹੀਂ ਮੈਨੂੰ ਇਦਾਂ ਨਹੀਂ, ਮੈਨੂੰ ਨਹੀਂ, ਮੈਂ ਬਸ ਮਾੜਾ ਮੋਟਾ ਗੁਜ਼ਾਰਾ। ਤੂੰ ਕਿਉਂ ਰੁਬਾਬ ਸਿੱਖ। ਰੁਬਾਬ ਵਜਾਣਾ ਉਸਤਾਦ ਜੀ, ਉਹ ਪਸ਼ਤੋ ਸਾ ਟਿਮ 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 ਉਹ ਲਾ। ਸਿਰਫ ਕਬਾਬ ਬਣਾਉਣਾ ਸਿੱਖ ਹਾਂ ਇੰਨਾ ਕੁ ਤੇ ਆਰਾਮ ਨਾਲ। ਨਹੀਂ ਕਿਉਂ ਸਿਖਾ ਦੋ ਮੁੰਡੇ ਆਪ ਨੂੰ ਜਿਵੇਂ ਉੱਪਰ ਬੈਠ ਕੇ ਯਾਰ ਸਿਖਾ ਦੋ। ਆ ਦੇਖ ਨਾ, ਆ ਨਾ 1 2 3 4 ਹਾਂ 4 ਹਾਂਜੀ 4 ਦੇ ਨਾਲ ਤੇ ਇੱਕ ਦੇ ਨਾਲ ਆ ਮਾਰ ਦੇਣਾ ਬਸ। ਠੀਕ ਆ। ਆ ਦੇ 1 2 3 4 2 3 4 2 3 4 2 3 4 ਇਹ ਵੀ ਨਾਲ। ਹੁਣ ਇਹਨੂੰ ਤੇਜ਼ ਕਰਨਾ 1 2 3 4 1 2 3 4 1 2 3 4 1 2 3 4 1 2 ਬਸ ਸਿੰਪਲ। ਇਹ ਸਾਜੀ ਦਾ ਬਸ ਚੱਲਾਂ ਸਮਝ ਆ ਗਈ। 2 3 4 5 6 7 8 1 2 3 4 1 2 ਨੇ 4 ਦੇ ਨਾਲ ਵੀ 1 2 3 4 1 2 3 4 1 2 ਆ ਦੇ ਇੱਕ ਇਹਨੂੰ ਇੱਕ ਗਿਣਨਾ 1 2 3 4 ਹਾਂ 1 2 3 4 1 2 3 ਸਮਝ ਆਈ? ਹਾਂਜੀ। ਕੀ ਭਲਾ 1 2 3 4 ਇੱਕ 1 ਇੱਕ 2 2 2 2 3 3 4 4 ਹੁਣ 1 2 3 4 1 2 3 4 1 2 3 4 1 ਹੁਣ ਤੇਜ਼ ਕਰਨਾ ਇੱਕ ਦੋ ਤਿੰਨ ਚਾਰ 1 2 3 4 ਫਿਰ ਇਹ ਤੂੰ ਆਪ ਸਿੱਖਣਾ, ਇਹ ਮੇਰੇ ਕੋਲ ਫੈਸਿਲਿਟੀ ਨਹੀਂ ਹੈ। ਅੱਜ ਕਿਤੇ ਵੇਖਿਆ ਨਹੀਂ ਪਤਾ ਨਾਲ ਨਾਲ ਇਹਦਾ ਵੀ ਸ਼ਾਗਿਰਦ ਹੋ ਜਾ, ਕਿਉਂਕਿ ਇਹ ਵੀ ਤੂੰ ਨਾਲ ਕਰਨਾ ਪੈਣਾ। ਇਹ ਜ਼ਰੂਰੀ ਹੈ ਸਾਜੀ। ਹਾਂ ਚੱਲ ਆ ਲੈ। ਇੱਕ ਆ ਦੇਖੋ ਚਲੋ ਆ ਦੇਖ ਚਲੋ ਜੀ। ਮੇਰਾ ਘਰ ਕੋਲ ਲੱਗਾ ਸੀਰੀਅਸ ਅੱਛਾ ਵੇਖੀ। ਆਪੇ ਤੁਸੀਂ ਕਹਿ ਲਿਆ ਤਾਂ ਜੀ ਬਿਸਮਿਲ੍ਲਾਹ। ਪਹਿਲੇ 1 2 ਇੱਕ ਨਹੀਂ ਜੋ ਤਾੜੀ ਵਾਲਾ ਤਾਂ ਉਹ ਹੌਲੀ ਉਹ ਜਾਨੋਂ ਮਾਰਨਾ ਹੀ ਉਹਨੂੰ। ਇਹ ਪਤਾ ਕੀ ਹੈ, ਇੱਕ ਦੋ ਹੀ ਆ ਬਸ ਮੇਰੇ ਕੋਲ। ਇਹ ਸਾਲ ਨਹੀਂ ਨਾ ਤਾਂ ਕਰੀਦਾ ਵਾ ਇਹ ਜਿੱਥੋਂ ਮੈਂ ਲਏ ਉਹ ਵੀ ਬਸ ਇੱਕ ਦੋ ਹੀ ਸੀ। ਡੱਬੇ ਕੀ ਜਾਨ ਲੇਗਾ ਕਿ ਇਹ ਚਾਰ ਪੂਰੇ 1 2 3 ਆਹੋ ਯਾਰ ਮਿੱਠੇ ਕਾਹਦਾ ਗੁੱਸਾ ਕੱਢਣ ਦੇ 3 4 ਤੱਕ ਤੇ ਤੂੰ ਜਾਣਾ ਹੀ ਨਹੀਂ। 1 2 3 4 1 2 3 ਹਾਂ ਏਦਾਂ ਲੱਗਾ ਢਿੱਡ ਤੇ ਰਾਤ ਨੂੰ ਸੌਣ ਲੱਗੇ ਢਿੱਡ ਨੰਗਾ ਕਰ ਲੈਣਾ, ਉੱਤੇ ਥੋੜਾ ਤੇਲ ਲਾ ਲੈਣਾ ਤਾਂ ਕਿ ਥੱਪ ਦੀ ਆਵਾਜ਼ ਆਵੇ। ਠੀਕ ਆ, ਸਾਈਡ ਤੇ ਮਾਰਨਾ 1
ਇੱਥੇ ਮਾਰਨਾ ਢੂੰ ਢੂੰ। ਸਾਜੀ ਹਲਦੀ ਵੀ ਪਾ ਲੈ ਉਸਤਾਦ ਜੀ ਇਹਦੇ ਢਿੱਡ ਦਾ ਧਾਂਬਾ ਨਹੀਂ ਬਣਦਾ। ਹਾਂ 1 2 3 4 1 2 3 ਜ਼ੋਰ ਦੀ ਜ਼ੋਰ ਖਿੱਚ ਕੇ ਜ਼ਰਾ। ਨਹੀਂ ਉਸਤਾਦ ਆਵਾਜ਼ ਨਹੀਂ ਆ ਰਹੀ। ਮੈਂ ਮਾਰੀ ਮੈਂ ਸਰ ਧੁਨੀ ਦੀ ਵਾਈਬ੍ਰੇਟ ਹੋਣੀ ਚਾਹੀਦੀ ਯਾਰ ਪੂਰੀ। ਇੱਧਰ ਵੇਖ, ਮੁੰਡਾ ਲੰਮੇ ਪਾ ਲੈਣਾ ਢਿੱਡ ਤੇ ਪੁੱਠਾ ਕਰਕੇ, ਉਹਨੂੰ ਵੀ ਜਾਈਆ ਟਕ 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 1 2 3 4 ਕਰੀਏ। ਨਹੀਂ ਇਹਨੂੰ ਬੈਣਾ ਪ੍ਰੋਪਰ ਕਲਾਸ ਲੈਣੀ ਪਣੀ ਨਾ ਉਸਤਾਦ ਜੀ, ਫੇਰ ਸਮਝ ਆਉਣਾ ਕਿ ਇਹਦਾ ਕਿੰਨੇ ਪੈਸੇ ਉਸਤਾਦ ਜੀ ਕਿਹਦੇ ਐ ਕਿ ਆਉਂਦੇ 40 ਇਹ ਏਦਾਂ ਤੈਨੂੰ ਸਿਖਾਤਾ ਵਾ, ਬਾਕੀ ਤੂੰ ਪ੍ਰੈਕਟਿਸ ਹੀ ਕਰਨੀ। 40 ਘਟਿਆ ਗਿਆ ਤੇਰਾ, ਠੀਕ ਉਹ ਹੈ। ਤਾਂ ਆ ਵੀ ਗਿਆ। ਹਾਂ ਅੱਛਾ ਕੈਸੀ ਗੱਲ ਹੈ, ਜਿਹੜੇ ਉਸਤਾਦ ਹੁੰਦੇ ਨਾ, ਉਸਤਾਦ ਮਤਲਬ ਇਹ ਤੇਰੇ ਕੋਲ ਪੈਸੇ ਲੈ ਰਹੇ ਨੇ ਅਗਰ ਸਿਖਾਉਂਦੇ ਜਾਂ ਤੁਸੀਂ ਮਿਹਨਤ ਕਰ ਰਹੇ, ਇਹਨਾਂ ਨੇ ਇੰਨਾ ਹੀ ਦੱਸਣਾ ਸਿਰਫ। ਅੱਛਾ ਜੀ, ਆਈ ਸਬਕ। ਨਹੀਂ ਨਹੀਂ ਲਾਈਕ ਕੋਈ ਵੀ ਗੱਲ ਹੈ ਨਾ, ਮਤਲਬ ਲਾਈਕ ਇਹਨਾਂ ਦੱਸਣਾ। ਹੁਣ ਅੱਗੋਂ ਉਸਤਾਦ ਨੇ 17 ਸਾਲ ਆਪ ਮਿਹਨਤ ਕਰਨੀ ਹੈ ਤੇ ਉਹਨਾਂ ਨੇ ਇਹਨਾਂ ਦੱਸ ਕੇ ਸਾਈਡ ਤੇ ਚੱਲ ਬੇਟੇ ਬਸ ਠੀਕ। ਚਲੋ ਜੀ, ਵਿੱਚ ਵਿੱਚ ਕਹਿਣਾ ਨਹੀਂ ਇਦਾਂ ਨਹੀਂ, ਇੰਜ ਕਰ, ਸਹੀ ਕਰ, ਇਹਨੂੰ ਇਦਾਂ ਕਰ। ਰੇਡ ਦਿੰਦੇ ਜਾਣਗੇ। ਹਾਂ ਬਸ ਨਹੀਂ ਮੈਨੂੰ ਹਿਸਾਬ ਲਾ ਤੇ ਇਹਦੇ ਹੀ ਪੈਸੇ ਨੇ, ਸਹੀ ਗੱਲ ਹੈ। ਇਹ ਤੇ ਗੌਰਵ ਇਹੀ ਤੇ ਗੋਰ ਇਹਨੂੰ ਕਹਿੰਦੇ ਆਪਣੇ ਹੱਥ ਵੱਢ ਕੇ ਦੇਣੇ। ਨਹੀਂ ਫ੍ਰੀ ਦੇ ਵਿੱਚ ਹੁਣ ਤਾੜੀ ਵੀ ਸਿੱਖ ਸਕਦਾ। ਫਰੀਦ ਆਉਂਦਾ ਤੇ ਫਰੀ ਨਹੀਂ, ਤਾੜੀ ਵੀ ਫਰੀ ਚ ਨਹੀਂ ਆਉਂਦਾ। ਪਾਗਲ ਭੈੜਿਆ, ਤੈਨੂੰ ਪਤਾ ਹੀ ਨਹੀਂ ਤਾੜੀ ਨਹੀਂ ਗਾ, ਤਾੜੀ ਕੋਈ ਐਵੇਂ ਕੰਮ ਆ? ਤੂੰ ਤਾੜੀ ਨਾ ਸਿੱਖ, ਐਦਾਂ ਹੀ ਯਾਰ ਤੂੰ ਆਪ ਤਾੜੀ ਧਾੜੀ ਸਿੱਖ। ਅਬੇ ਮੈਂ ਹੈ ਲਿਆ ਤਾੜੀ ਕਿਥੋਂ? ਕਿਆ ਬਾਤ ਹੈ। ਭੈੜਿਆ, ਤੈਨੂੰ ਪਤਾ ਹੀ ਨਹੀਂ। ਓਏ ਹੋਏ ਹੋਏ, ਜਿੰਨ ਦਾ ਕਲਾਸ ਫੈਲੋ ਲੱਗਣ ਦੇ ਭਾਜੀ। ਵਾਹ ਵਾਹ ਨਹੀਂ ਨਹੀਂ, ਉਹ ਮਿੱਠਾ ਏਦਾਂ ਦਾ ਨਹੀਂ ਹੈ। ਓਏ ਇੱਥੇ 뮤직 ਸਿੱਖਣਾ ਨਾ ਤੇ ਉਹ ਸਿੱਖ ਜਿਹਦੇ ਵੱਲ ਦੁਨੀਆ ਖਿੱਚੀ ਚਲੀ ਆਵੇ ਤੇਰੀ। ਯਾਰ ਅੱਜ ਕਿਸੇ ਬੰਦੇ ਨੇ ਨਾ ਸੋਹਣਾ ਮੈਨੂੰ ਮਟਨ ਖਵਾਇਆ ਓਏ ਬਈ, ਗੋਲ ਬੋਟੀਆਂ ਚਾਹੀਦਾ ਜੀ ਹਾਏ ਸਾਦੀ ਬਿਲਕੁਲ। ਮੈਂ ਉਹਨੂੰ ਕਹਿ ਹੀ ਆ ਰਿਹਾ ਕਿ ਯਾਰ ਇਹ ਗੋਸ਼ਤ ਇੱਥੋਂ ਲੱਭਦਾ ਹੈ, ਕਿਆ ਮਸਾਲਾ ਕਿਆ ਸਾਰਾ। ਹਾਂਜੀ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਮੈਨੂੰ ਲੱਗਾ ਕਿ ਕਿਹੜਾ ਮਟਨ ਆ। ਕਿਹੜਾ ਮਟਨ। ਉਸ ਤੋਂ ਬਾਅਦ ਫਿਰ ਮੈਨੂੰ ਹੋਰ ਲੱਗਾ ਥੋੜਾ ਜਿਹਾ ਵੀ ਯਾਰ ਗੋਲ ਹੀ ਗੋਲ ਬੂਟੀਆਂ ਨੇ, ਹੱਡੀ ਕਿਉਂ ਨਹੀਂ ਸੀ ਹੈਗੀ। ਹਾਏ ਹਾਏ ਫਿਰ ਉਸ ਤੋਂ ਬਾਅਦ ਮੈਨੂੰ ਲੱਗਾ ਕਿ ਉੱਥੇ ਨਾ ਕੱਟੇ ਵੱਜੇ ਸੀ ਦੋ, ਇਧਰ ਇੱਕ ਸੱਜੀ ਸਾਈਡ ਤੇ ਖੱਬੀ ਸਾਈਡ। ਥੋੜੀ ਦੇਰ ਬਾਅਦ ਮੈਂ ਦੇਖਿਆ ਨਾ ਖੱਬਾ ਕੱਟਾ ਗੈਪ ਹੋ ਗਿਆ। ਮੈਂ ਕਿਹਾ ਸਾਜੀ ਨੇ ਪਕਾਤਾ ਹੈ। ਓਏ ਯਕੀਨ ਕਰ। ਹਾਂਜੀ ਥੋੜੀ ਦੇਰ ਬਾਅਦ ਮੈਂ ਦੇਖਿਆ ਤੇ ਅੱਛਾ ਉਹਨੂੰ ਕਹਿੰਦਾ ਰੋਟੀ ਆ ਰਹੀ ਭਾਜੀ, ਰੋਟੀ ਆ ਰਹੀ, ਰੋਟੀ ਆ ਰਹੀ, ਰੋਟੀ ਆ। ਤੇ ਅੱਧੇ ਘੰਟੇ ਬਾਅਦ ਮੈਂ ਦੇਖਿਆ ਤੇ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਆ ਰਹੀ ਤੇ ਪਿੱਛੋਂ ਕੁੱਤਾ ਨਸਾ ਰਿਹਾ। ਮੈਂ ਕਿਹਾ ਭਾਜੀ ਉਹਨੇ ਉਦਾਂ ਹੀ ਲੈ ਆਂਦਾ ਤੇ ਸਾਲ ਨੇ ਮਗਰ ਨਸਾ ਰਿਹਾ। ਮੈਂ ਕੱਚਾ ਹੀ ਆ ਗਿਆ। ਸਾਲਨ ਮੈਂ ਕਿਹਾ ਮਗਰ ਨਸਿਆ ਆ ਰਿਹਾ ਭਾਜੀ, ਉਹ ਮੇਰਾ ਖਿਆਲ ਉਦਾਂ ਹੀ ਆ ਗਿਆ। ਉਸਤਾਦ ਜੀ ਨਹੀਂ ਯਾਰ ਉਹ ਮੇਰਾ ਖਿਆਲ ਉਹ ਸੀ ਵੱਡਾ। ਸੀਨੀਅਰ ਹਾਂ ਤੇ ਮੈਨੂੰ ਥੋੜਾ ਮੈਨੂੰ ਮਾਫਕ ਨਹੀਂ ਹੈਗਾ, ਬੜੇ ਬੰਦਿਆਂ ਨਹੀਂ ਮਾਫਕ ਹੈ, ਬਹੁਤ ਸਾਰਿਆਂ ਨੂੰ। ਕੋਈ ਇਸ਼ੂ ਨਹੀਂ ਬਣਿਆ ਤੁਹਾਨੂੰ? ਮੇਰੇ ਹੁਣ ਹੋ ਰਿਹਾ ਨਾ, ਮੇਰੇ ਹੁਣ ਜਿਸ ਤਰ੍ਹਾਂ ਯੂਰਿਕ ਐਸਿਡ ਨਹੀਂ ਥੋੜਾ ਵੱਧ ਜਾਂਦਾ, ਓਏ ਹੋਏ ਇਸ ਟਾਈਪ ਦਾ ਨਿਜ਼ਾਮ ਆ, ਸਿਰ 'ਚ ਦਰਦ ਨਾਲ ਬੋਡੀ 'ਚ ਹੋ ਦਰਦ। ਜਾਂਦਾ ਠੀਕ ਉਸਤਾਦ ਜੀ, ਲੇਕਿਨ ਜਦੋਂ ਕੋਈ ਅੱਛੀ ਚੀਜ਼ ਖਾਓ ਨਾ ਬਾਹਰ ਆ ਕੇ, ਲੇਕਿਨ ਉਸਤਾਦ ਜੀ ਟੇਸਟੀ ਹੋਏ ਨਾ ਸੀ, ਤੇਰੀ ਸੋਚ ਹੋਣੀ ਬਹੁਤ ਮਜ਼ੇਦਾਰ, ਬਹੁਤ ਮਜ਼ੇਦਾਰ ਸੀ। ਚਮਚਿਆਂ ਇਸ ਵੇ ਤੋਂ ਯਾਨੀ ਮੈਂ ਇਦਾਂ ਦਾ ਮੈਨੂੰ ਫੀਲ ਨਹੀਂ ਹੋਇਆ ਕਿ ਬੀਫ। ਕਿ ਬੀਫ ਆ। ਹਾਂ ਚਮਚੀਆਂ ਨਾਲ ਖਾਣ ਵਾਲਾ ਇੱਥੇ ਉਸਤਾਦ ਜੀ ਸੁਭਾਨ ਅੱਲਾ ਚੱਲਿਆ ਐ ਪੂਰਾ। ਉਹ ਤੁਹਾਨੂੰ ਤਰੀਕਾ ਦੱਸਾਂ, ਯੂਰਿਕ ਐਸਿਡ ਥੋੜਾ ਓਕੇ ਹੋ ਜਾਏਗਾ ਜਦੋਂ ਵੀ ਤੁਸੀਂ ਇਸ ਤਰ੍ਹਾਂ ਕਿਤੇ ਅਚਾਨਕ ਸਡਨਲੀ ਬੀਫ ਖਾਓ। ਬੀਫ ਖਾਂਦੇ ਸਾਰੀ ਫੌਰਨ ਛੋਟੀ ਇਲਾਇਚੀ ਮੁੱਛ ਰੱਖ ਲੈਣੀ, ਬਸ ਉਹਦੀ ਤਸੀਰ ਠੰਡੀ ਹੁੰਦੀ ਹੈ, ਉਹ ਤੁਹਾਨੂੰ ਸੱਤੇ ਖਾ ਲੈਣਗੇ। ਹਾਂਜੀ ਕੀ ਬਾਤ ਹੈ ਜੀ। ਇਹ ਡਾਕਟਰ ਭੁੰਡੀ ਦੇ ਲੇਕਿਨ ਇਹ ਮੇਰਾ ਨੁਸਖਾ ਇੱਥੇ ਤੱਕ ਹੀ ਆ, ਖੁਦਾਰਾ ਕੋਈ ਹੋਰ ਨਾ ਬਣਾਏ। ਨਹੀਂ ਯਾਰ ਸਾਡੇ ਬਹੁਤਾ ਮਗਰ ਨਾ ਲੱਗਣਾ ਇਹਦੀ ਗੱਲ। ਹੁਣ ਮੈਂ ਵੀ ਕਹਿ ਦਵਾਂ, ਮੈਂ 3-4 ਦਿਨ ਸਵੇਰ ਲਸਣ ਖਾਦਾ ਇੱਕ ਤੁਰੀ, ਹਾਂਜੀ ਹਾਂਜੀ ਉਤੋਂ ਕਾਵਾ ਇਹ ਉਹ, ਉਹਦਾ ਵੀ ਬੜਾ ਅੱਛਾ ਰਿਹਾ। ਲੇਕਿਨ ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਭਾਈ ਇਹ ਯਾਰ ਹਰ ਚੀਜ਼ ਐਵੇਂ ਨਹੀਂ ਸ਼ੁਰੂ ਕਰ ਲੈਣੀ। ਹਾਂਜੀ ਸਹੀ ਕੋਈ ਹਾਂ ਪੁੱਛਦਾ ਮੈਂ ਫਿਰ ਛੱਡ ਦਿੱਤਾ। ਉਸਤਾਦ ਜੀ, ਲੇਕਿਨ ਤੁਸੀਂ ਆਪਣੀ ਸਿਹਤ ਦੇ ਬਾਰੇ ਚ ਕੌਨਸ਼ੀਅਸ ਹੋ ਜਾਓ ਨਾ, ਤੇ ਤੁਸੀਂ ਹਲੇ ਤੁਹਾਡੀ ਇੰਨੀ ਉਮਰ ਕੋਈ ਨਹੀਂ। ਕੋਈ ਨਹੀਂ ਹੈਗੀ ਇੰਨੀ। ਆਪਣੇ ਆਪ ਨੂੰ ਨਾ ਤੁਸੀਂ ਕਦੀ ਸੈਲਿਬ੍ਰਿਟੀ ਮੰਨਿਆ ਵਾ, ਨਾ ਉਂਝ ਰਹੇ ਨਾ ਉਹ ਲਾਈਫ ਸਟਾਈਲ ਅਪਣਾਇਆ। ਮੈਂ 24 ਦੇ ਸ਼ੋਅ ਕਰਕੇ ਆਇਆ ਸਾਜੀ, ਮੈਂ ਕੀ ਚੱਪਲ ਸੋਹਣੀ ਪਾਈ ਹੈ, ਹਾਂ ਉਂਝ ਹੀ ਬੈਠਾ ਮੈਂ ਵਿੱਚ। ਕੀ ਸਟਾਰ ਆ, ਸੁਬਾਹ 6 ਵਜੇ ਤੇ ਉੱਠ ਕੇ ਮੰਡੀ। ਬ੍ਰੈਂਡ ਉਹ ਆਦਮੀ ਯਾਰ ਇਹ ਕੋਈ ਬਣਦਾ ਵਾ ਤੁੱਕ ਯਾਰ। ਉਹੀ ਤਾਂ ਕਹਿ ਰਹੇ ਉਸਤਾਦ ਜੀ। ਨਹੀਂ ਇਹ ਮਾੜੀ ਗੱਲ ਹੁੰਦਾ ਕਿ ਇੱਕ ਆਰਟਿਸਟ ਆਦਮੀ ਨੂੰ ਸਵੇਰ 10 ਵਜੇ ਕਹਿਣਾ ਯੂਨੀਵਰਸਿਟੀ ਜਾ ਕੇ ਕਾਮੇਡੀ ਕਰਨੀ ਹੁੰਦੀ। ਕਾਮੇਡੀ ਕੋਈ ਇਸ਼ੂ ਨਹੀਂ ਕਰੋ। ਇੱਕੇ ਸ਼ੋਅ ਦੋਵੇਂ ਕਰਕੇ ਆ ਗਿਆ ਮੈਂ। ਨਹੀਂ 8 ਵਜੇ ਉੱਠ ਕੇ ਕਾਮੇਡੀ ਉਹ ਕੀਤੀ। ਤੂੰ ਕਰ ਸਕਦਾ ਭਾਈ, ਤੂੰ ਤੇ ਸਵੇਰੇ 4 ਵਜੇ ਉੱਠ ਕੇ ਵੀ ਕਾਮੇਡੀ ਕਰ ਸਕਦਾ। ਹਾਂ ਤੂੰ ਤੇ ਪਿਛਲੇ ਪੈਰ ਦਾ ਕਾਮੇਡੀਅਨ ਆ ਤੂੰ। ਤੂੰ 24/7 ਕਾਮੇਡੀ ਆ ਨਾ ਤੂੰ। ਪਿਛਲੇ ਪੈਰ ਤੱਕ ਸਾਜੀ ਕਹਿੰਦੇ ਪਿਛਲੇ ਪੈਰ ਤੱਕ ਹਾਂ ਸਹੀ ਗੱਲ ਆ। ਇਹ ਬੇਟਾਈਮਾਂ ਵਾ। ਓਏ
ਤਿੱਖੇ ਨਕਸ਼ੇ ਵਾਲੀ ਬਿੱਲੀ ਹੁੰਦੀ ਠਹਿਰ ਨਹੀਂ ਭਾਜੀ ਨਹੀਂ ਇਹ ਨਹੀਂ ਮਰਦਾ ਯਾਰ, ਆਰਟਿਸਟ ਦਾ ਬੇਟਾ ਹੈ। ਸਾਜੀ ਇਸ ਟਾਈਮ ਤੇ ਉਹ ਵਿਚਾਰਾ ਸੌਂਦਾ ਵਾ। ਹਾਂ 7 ਵਜੇ ਤੇ ਮੈਂ ਸੌਣਾ ਵਾ ਹਾਂਜੀ ਕ੍ਰੀਏਟਿਵ ਤੇ 9 ਵਜੇ ਆ ਕੇ ਠਾ ਕੇ ਤੇ ਮੈਨੂੰ ਕਹਿੰਦੇ ਚਲੋ ਜੀ ਸ਼ੋਅ ਕਰੇ ਜਿਹੜੀ ਕਾਮੇਡੀ, ਉਹ ਮੇਰਾ ਉਤੋਂ ਮੈਨੂੰ ਸਮਝ ਨਾ ਆਵੇ। ਉਹ ਮੈਨੂੰ ਇੱਕ ਕਰੈਕਟਰ ਜਾਂਦੇ ਆ ਪਹਿਲਾਂ ਨਾ, ਮੈਂ ਕਿਹਾ ਭਾਈ ਤੁਸੀਂ ਮੈਨੂੰ ਅੱਧੇ ਨਜ਼ਰ ਆ ਰਹੇ ਆ। ਕਹਿੰਦਾ ਕਿਉਂ? ਮੈਂ ਕਿਹਾ ਮੈਂ ਨੀਂਦ ਚ ਆ। ਆਰਟਿਸਟ ਜਿਹੜਾ ਗੱਡੀ ਤੁਸੀਂ ਖੁਦ ਡਰਾਈਵ ਕਰ ਰਹੇ ਸੀ? ਨਹੀਂ ਉਹ ਗੱਡੀ ਉਹੀ ਸਾਡਾ ਭਰਾ ਸਾਡਾ ਜਿਹੜਾ ਆਵਾਮੀ ਆਰਟਿਸਟ ਹੈ ਨਾ, ਉਸਤਾਦ ਜੀ ਹੈਗੇ ਬੇਸਿਕਲੀ ਆਵਾਮੀ ਆਰਟਿਸਟ, ਉਹਨੂੰ ਹਰ ਟਾਈਮ ਚੌਕਸ ਚੌਕਸ ਰਹਿਣਾ ਚਾਹੀਦਾ ਵੀ ਕਿਸੇ ਟਾਈਮ ਵੀ ਆਵਾਜ਼ ਯਾਰ ਇੱਕ ਟਾਈਮ ਸੌਣ ਵਾਲਾ ਵੀ ਹੁੰਦਾ, ਫਨਕਾਰ ਦਾ ਭੈੜਿਆ, ਤੈਨੂੰ ਕੀ ਪਤਾ ਇਸ ਗੱਲ ਦਾ? ਅੱਛਾ ਦੇਖੋ ਤੁਸੀਂ ਮੇਰੇ ਹਿਸਟਰੀ ਦੇ ਜਿੰਨੇ ਮੈਂ ਸ਼ੋਅ ਕੀਤੇ ਨਾ ਬਾਹਰ, ਜੀ ਤੁਸੀਂ ਸਾਰੇ ਚੁੱਕ ਲਓ। ਜਿਹੜਾ ਵੱਡਾ ਸ਼ੋਅ ਹੋਏਗਾ ਨਾ ਵੱਡਾ, ਉਹ ਰਾਤ 1:30 ਵਜੇ ਮੈਂ ਸ਼ੁਰੂ ਕੀਤਾ। ਏਦਾਂ ਹੀ ਹੈ। ਉਸ ਟਾਈਮ ਦੀ ਤਬੀਅਤ ਰਚਦੀ ਹੋ ਰਸ਼ ਘੱਟ, ਉਦੋਂ ਅਤਾਈ ਨਹੀਂ ਫਿਰ ਰਿਹਾ ਹੁੰਦਾ, ਬਰੀਕ ਫਿਰ ਰਹੇ ਹੁੰਦੇ ਪੂਰੀ ਮੈਂ ਤਾਂ ਕਿਹਾ ਗਈ ਮਜ਼ਾ ਪੂਰਾ। ਮੈਂ ਕਿਹਾ ਮੋਟੇ ਦਿਮਾਗ ਵਾਲੇ ਸਕੂਨ ਨਾਲ 8:30 9 ਵਜੇ ਸੌ ਜਾਂਦੇ ਆ। ਐਸ ਲੌਜਿਕ ਨੇ ਵੀ ਕਰ ਲਿਆ। ਹਾਂ ਸਹੀ ਗੱਲ ਹੈ। ਅਰੇ ਜਿਹਨੇ ਲਾ ਦੇਗਾ ਮੋਟੇ ਦਿਮਾਗ ਵਾਲਾ 10 ਵਜੇ ਤੱਕ ਜਾਗਦਾ ਹੋਏਗਾ ਨਾ ਤੇ ਬੱਚੇ ਨੂੰ ਕਾਹਲਾ ਗੱਡੀ ਜਗਾ ਨਹੀਂ। ਉਹਨਾਂ ਨੂੰ ਵੀ ਨਹੀਂ ਟਿਕਣ ਦੇਗਾ ਆਪ ਵੀ। ਪਰ ਇੱਕ ਆਦਮੀ ਜਾਗਦਾ ਰਾਤ ਨੂੰ। ਮੈਂ 2:30-3 ਵਜੇ ਸੌਣਾ, ਸਵੇਰੇ 10-11 ਵਜੇ ਉੱਠਦਾ। ਮੈਂ ਬਰੀਕ ਆ ਕੀ ਆ ਉਹ ਤੂੰ ਪੈਸੇ ਦੇਣੇ ਆ ਲੋਕਾਂ ਦੇ, ਸੋਚਦਾ ਰਹਿੰਦਾ ਵਾ ਕਿੰਨਾ ਕੀ ਦੇਣੇ ਤੇ 2:30 ਵਜੇ ਸੋਣਾ ਤੂੰ। ਸੈਵੀ ਬਰੀਕ ਨਹੀਂ ਉਸਤਾਦ ਜੀ, ਚਾਕੋ ਚੌਬੰਦ ਰਹਿਣਾ ਚਾਹੀਦਾ, ਐਕਟਿਵ ਰਹਿਣਾ ਚਾਹੀਦਾ ਬੰਦੇ ਨੂੰ। ਕਿਸੇ ਟਾਈਮ ਵੀ ਆਵਾਜ਼ ਪੈ ਸਕਦੀ ਆ। ਉਹ ਤੂੰ ਕਾਮੇਡੀਅਨ ਨਹੀਂ ਹੈਗਾ ਮਿੱਠੇ, ਤੇਰਾ ਉਹ ਹਿਸਾਬ ਆ ਮਜ਼ਦੂਰ ਨਹੀਂ। ਉਹ ਮਾਨ ਸਾਹਿਬ ਨੇ ਕਿਹਾ ਸੀ ਨਾ ਭਾਈ ਸਖਾਵਤ ਨੂੰ, ਭਾਈ ਸਖਾਵਤ ਆਪ ਜਾਣ ਕੇ ਛੇੜਦੇ ਸੀ ਮਾਨ ਸਾਹਿਬ ਨੂੰ ਨਾ ਕੋਈ ਨਾ ਕੋਈ, ਤੇ ਮੁੜ ਕੇ ਗੱਲਾਂ ਸੁਣਨੀਆਂ ਸੀ। ਉਹ ਜਿਹੜਾ ਮਾਨ ਸਾਹਿਬ ਦਾ ਇੱਕ ਲੁੱਡੋ ਵਾਲਾ ਕਲਿੱਪ ਆ, ਉਹ ਵੀ ਭਾਜੀ ਹੁਣੀ ਨਾਲ ਬੈਠੇ ਨੇ ਸ਼ੁਰੂ ਕਰਾਇਆ ਭਾਈ ਨੇ ਸਖਾਵਤ ਨੇ। ਤੇ ਉਹ ਜਨਾਬ ਮਜ਼ਾਕਰਾਤ ਜਮਾਨੁੱਲਾ ਸਾਹਿਬ ਵੀ, ਸਖਾਵਤ ਨਾਥ ਸਾਹਿਬ ਵੀ, ਤੇ ਉਹਨਾਂ ਨੇ ਇੱਕ ਛੋਟੀ ਜੀ ਕੋਈ ਮਹਿਫਲ ਕੀਤੀ, ਉਹ 'ਚ ਸਾਰੇ ਉਹਨਾਂ ਦੇ ਓਨਰ ਵੀ ਬੈਠੇ ਦੁਨੀਆ ਨਿਊਜ਼ ਦੇ ਹੀ। ਤੇ ਉਹ ਮਾਨ ਸਾਹਿਬ ਨੂੰ ਜੁਗਤਾਂ ਹੀ ਕਰੀ ਜਾ ਰਿਹਾ ਨਾ ਭਾਈ ਸਖਾਵਤ ਜਾਣ ਕੇ ਵੀ ਇਹ ਖਿੱਚ ਕੇ ਨਾ ਗੱਲ ਕਰਨਗੇ ਜੀ, ਤੇ ਜੁਗਤਾਂ ਹੀ ਕਰੀ ਜਾ ਰਿਹਾ। ਤੇ ਮਾਨੁੱਲਾ ਸਾਹਿਬ ਉੱਠੇ ਤੇ ਉਹਨਾਂ ਨੂੰ ਕਹਿੰਦੇ, ਮਾਲਕ ਨੂੰ ਕਹਿੰਦੇ ਮੀਆਂ ਸਾਹਿਬ ਤੁਸੀਂ ਐਵੇਂ ਇਹਨੂੰ 8 ਲੱਖ ਮਹੀਨੇ ਦਾ ਦੇਈ ਜਾਂਦੇ, ਇਹਨੂੰ ਤਾਂ ਆਦਤ ਹੈ ਜੁਗਤ ਕਰਨ ਦੀ। ਇਹਨੂੰ ਤਾਂ ਚੁੱਪ ਨਹੀਂ ਕਰਨਾ ਪਊਗਾ। ਤੁਸੀਂ ਇਹਨੂੰ 4 ਵੀ ਦੇ ਦਿੰਦੇ ਤਾਂ ਵੀ ਏਦਾਂ ਹੀ ਕਰਨੀ ਹੈ, ਇਹਨੂੰ ਕੋਈ ਵੀ ਨਾ ਦਿਓ, ਏਦਾਂ ਹੀ ਕਰਨੀ। ਇਹਦੀ ਆਦਤ ਆ। ਇਹ ਉਹ ਕਰੈਕਟਰ ਆ, ਉਹ ਹੀ ਬੋਲੀ ਜਾਂਦਾ ਵਾ। ਕਾਮੇਡੀ ਨਹੀਂ ਆ ਕੁਛ ਨਹੀਂ ਗਾ, ਤੂੰ ਬਾਈ ਬਿਲਟਨ ਬਾਈ ਬੋਰਨ ਤੋਂ ਇਦਾਂ ਦਾ ਵਾ। ਹਾਂ ਇਹ ਹੁਣ ਮੇਰੀ ਤਸਲੀਲ ਹੈ ਕਿ ਤਸਰੀਫ ਆ? ਨਹੀਂ ਦੇਖ ਲੈ, ਤੈਨੂੰ ਮੈਂ ਹਟਾ ਦੇਵਾਂ, ਤੂੰ ਸੇਮ ਜਾ ਕੇ ਮਹੱਲੇ ਦੇ ਬਾਹਰ ਥੜੇ ਤੇ ਬਹਿ ਕੇ ਏਦਾਂ ਗੱਲਾਂ ਲੱਗ ਪੈਣੀ। ਕੋਈ ਵੀ ਨਹੀਂ। ਜੈਸ ਤੈਨੂੰ ਅਸੀਂ ਪੈਸੇ, ਤੈਨੂੰ ਮੈਂ ਸਿਰਫ ਆਉਣ ਦੇ ਪੈਸੇ ਦਿੰਨਾ ਵਾ। ਆਹੋ ਸਾਡੀ ਕੱਲ ਬਾਹਰ ਪਾਰਕ ਚ ਕੋਈ ਵੀ ਨਹੀਂ, ਤੇ ਕੱਲਾ ਹੀ ਹੁਣ ਫਿਰ ਤੁਰ ਰਿਹਾ ਪਿੱਛੇ ਹੱਥ ਬੰਨ ਕੇ ਫੇ ਕੱਲਾ ਹੀ ਕਰੀ ਜਾ ਚੱਲਣਾ ਹੀ ਆ ਉਧਰ ਜਾਣੇ ਕੀ ਚਾਹ ਗੱਲ ਤੇ ਟੇਬਲ ਤੇ ਬੈਠਾ ਗੱਲਾਂ ਕਰ ਰਿਹਾ ਯਾਰ। ਉਹ ਬੰਦਾ ਕਿਦਾਂ ਦਾ ਲੱਗਦਾ ਹੋਏਗਾ ਕਿ ਤੁਸੀਂ ਕੋਈ ਯਾਰੇ ਕੀ ਆਈਟਮ ਕਰ ਰਹੇ। ਇਹ ਨਾ ਡਿਪਰੈਸ਼ਨ ਐਂਜ਼ਾਇਟੀ ਦੂਰ ਹੋ ਜਾਂਦੀ ਹੈ। ਤਾਂ ਜੀ ਇਹ ਤੁਸੀਂ ਕਰਕੇ ਦੇਖਿਓ। ਸਹੀ ਗੱਲ। ਕਹਿੰਦੇ ਬੱਚਾ ਬਣ ਜਾਓ। ਹਾਂ ਉਹ ਬੱਚਾ ਬਣੋ, ਸ਼ਦਾਈ ਬਣ ਜਾਣਾ ਤੂੰ। ਅੱਛਾ ਮੈਂ ਬੱਚਾ ਬਣ ਤੂੰ ਤੇ ਆਹੋ ਯਾਰ ਨਾ ਕਰਿਆ। ਬਾਹਰੋਂ ਆਇਆ ਵਾ, ਉਹ ਹੈ ਮੇਰਾ ਭਰਾ ਕਾਲੂ ਯਾਰ ਮੋਬਾਈਲ ਤੇ। ਆਹੋ ਇਹਨਾਂ ਕੀ ਹੁੰਦਾ, ਉਹ ਤੇਰੇ ਢੋਲ ਕਰਾ ਲੈਂਦਾ। ਨਹੀਂ ਤਾਂ ਮੈਨੂੰ ਥੋੜਾ ਰਿਸਪੌਂਸ ਤਾਂ ਦੇ, ਮੈਨੂੰ ਤਾਂ ਮਿਲਣ ਦਾ ਮੌਕਾ ਦੇ ਯਾਰ। ਨਹੀਂ ਹੁਣ ਮੇਰੇ ਕੋਲ ਠੇਕੇ ਤੇ ਕੋਈ ਬੱਚੀਆਂ ਨਹੀਂ ਜਾਣਾ ਤੇਰੇ ਅੱਗੇ, ਬੱਚੇ ਨਾਲ ਕੋਈ ਖੜਾ ਸਿੱਕੇ ਚੋਕੇ ਲਈ ਕਿਹੜੀਆਂ ਚੀਅਰ ਗੱਲ ਅੱਛਾ ਉਹਨੇ ਕਹਿੰਦਾ ਮਤਲਬ ਵੀ ਉਹਨੇ ਕਹਿੰਦਾ ਆ ਵੀ ਕਾਲੂ ਬਾਸ਼ਾ ਬਸ ਬਹੁਤ ਇੰਨਾ ਹੀ ਉਹ ਕੀ ਕਰੇ ਉਸਤਾਦ ਜੀ ਮੈਨੂੰ ਤਾਂ ਪਹੁੰਚ ਦੇਵੇ ਭੋਰਾ ਮੈਨੂੰ। ਆਹੋ ਹੁਣ ਕਿ ਤੇਰੇ ਅੱਗੇ ਨਾਰ ਘੁਮਾ ਦਵੇ, ਤੂੰ ਆ ਗਿਆ ਬਸ ਇੰਨਾ ਹੀ ਹੁੰਦਾ। ਭਾਈ ਅੰਦਾਜ਼ ਸਹੀ ਦੱਸਿਓ, ਤੁਸੀਂ ਹਾਦਸਾਤੀ ਤੌਰ ਤੇ ਸਪੀਡ ਚ ਆਏ ਹੋ ਕਿ ਤੁਹਾਨੂੰ ਕੋਈ ਬੰਦਾ ਲੈ ਕੇ ਆਇਆ? आपकी आवाज कट रही है। ਮੈਂ ਤਾਂ ਸਹੀ ਕਰਾਈ, ਅਗਲੇ ਬੰਦੇ ਤੇ ਪਾਈ। ਸਹੀ ਸਵਾਲ ਪਾਇਆ ਨਹੀਂ ਕਰਦਾ। ਇਹ ਤੂੰ ਕਿਹਦੇ ਕੋ ਪੁੱਛ ਕੇ ਕੀਤਾ ਸਵਾਲ? ਤੂੰ ਐਂਕਰ ਹੈ ਸ਼ੋਅ ਦਾ? ਮੇਰਾ ਭਰਾ ਉਸਤਾਦ ਜੀ। ਉਹ ਬਾਹਰ ਜਾ ਕੇ ਕਰੀ ਫਿਰ। ਹਾਂ ਉਹ ਫਿਰ ਜੋੜ ਕੈਮਰਾ ਕਰੀ ਆਹੋ ਤੂੰ ਕੀ ਕਰ। ਮੈਂ ਭਾਈ ਇਮਦਾਦ ਦੀ ਬੜੀ ਇੱਜ਼ਤ ਰਿਸਪੈਕਟ, ਔਰ ਮੈਂ ਤੁਸੀਂ ਦੱਸੋ यार वो अच्छी गल असी एक दूसरे की कदर करनी चाहिए। ਇਹ 'ਚ ਕੋਈ ਸਾਜੀ ਉਸਤਾਦ ਜੀ 1 ਮਿੰਟ ਮੈਨੂੰ ਯਾਦ ਹੈ। मैं तो भूल गया की कहना। ਯਾਰ ਕੀ ਬਾਤ ਹੈ, ਉਹਨੇ ਆਪੇ ਹੀ ਮੰਨ ਇਹ ਕਹਿੰਦਾ ਇਹ ਹੁੰਦਾ ਸਾਦਾ। ਕਿ ਯਾਰ ਮੈਂ ਭੁੱਲ ਗਿਆ। ਗੁੱਡ। ਮੈਂ ਕੋਸ਼ਿਸ਼ ਕੀਤੀ ਹੈ, ਮੈਨੂੰ ਆਮਦ ਨਹੀਂ ਹੋਈ ਉੱਥੇ, ਮੈਂ ਭੁੱਲ ਗਿਆ। ਉਸਤਾਦ ਜੀ ਮੈਂ ਇੱਕ ਗੱਲ ਸੋਚੀ ਹੈ, ਮੈਂ ਕਲੀਨ ਸ਼ੇਵ ਕਰਾਉਣ ਲੱਗਾ। ਨਾ ਕਾਲੂ ਤੇਰੇ ਬੇੜੇ ਗਰਕ ਹੋ ਜਾਣੇ ਹੀ। ਫਿਲਟਰ ਹੈਗਾ ਤੁਹਾਡੇ ਕੋਲ? ਮੈਂ ਕਹਿੰਦਾ ਨਾ ਨਹੀਂ ਕਰਾਉਣ ਲੱਗਾ ਉਸਤਾਦ ਜੀ ਮੈਂ ਤੁਹਾਨੂੰ ਮੈਂ ਵੀ ਗੱਲ ਸੁਣਾਉਣੀ। ਮੈਂ ਇਹ ਜੈਮ ਕਰਦਾ ਦੁੱਖੀ ਗੱਲ ਲੱਗਣ ਦੀ। ਮੈਂ ਕਹਿੰਦਾ ਕਰੋੜ ਪੱਕੇ ਡਰਾਮਾ ਕਰ ਰਿਹਾ। ਕਰੋੜਪਤੀ ਦਾ ਕਰੋੜ ਪੱਕੇ ਅੱਛਾ ਡਰਾਮਾ ਕਰ ਰਿਹਾ ਤੇ ਮੈਂ ਨਾ ਸ਼ੇਵ ਵੱਧ ਗਈ ਤੇ ਮੈਂ ਸ਼ੇਵ ਕਰਾਉਣ ਗਿਆ।
ਹੁਣ ਐਡਾ ਸਿਆਣਾ ਵੀ ਨਹੀਂ ਸੀ ਤੇ ਨਾ ਐਡਾ ਹਲਕਾ ਸੀ ਬੰਦਾ। ਇੱਕੋ ਜਿਹੀ ਸੀ ਤੁਸੀਂ। ਮੇਰੀ ਨਾ ਹੁਣ ਸ਼ੇਪ ਕਰ ਰਿਹਾ ਤੇ ਉਹਨੇ ਨਾ ਹੁਣ ਐ ਕਰ ਰਿਹਾ ਸੱਜ। ਜਦੋਂ ਇਹ ਜਗ੍ਹਾ ਤੇ ਆਇਆ ਨੂੰ ਮੈਨੂੰ ਕਹਿੰਦਾ ਪੁੱਤ ਇੱਥੇ ਉਸ ਤਰ੍ਹਾਂ ਮੇਰੇ ਕੋਲ ਨਹੀਂ ਲੱਗਣਾ। ਅੱਜ ਉਹਨੇ ਇਹ ਕਿਹਾ ਵਾ ਮੇਰੇ ਕੋਲ ਕੁਰਸੀ ਤੇ ਬੈਠਾ ਜਾਣਾ, ਕਹਿੰਦਾ ਬੇਟਾ ਦਾ ਹੱਲ ਕੱਢ ਕੋਈ ਮੇਰੇ ਕੋਲ ਲੱਗ ਜਾਣਾ। ਮੈਂ ਫਿਰ ਨਾ ਮੈਨੂੰ ਕਹੀ, ਮੈਂ ਕਿਹਾ ਚਲੋ ਜੀ ਤੁਸੀਂ ਲਾਓ। ਨਹੀਂ ਇੱਥੇ ਫੈਕਟਰੀ ਦੇ ਵਿੱਚ ਜਾਣੇ ਨਹੀਂ ਸਾਜੀ ਮੈਂ ਸੋਚ ਲਿਆ ਵਾ, ਯਕੀਨ ਕਰੋ ਮੈਨੂੰ ਉਸਤਾਦ ਜੀ ਇਹਦੀ ਗੱਲ ਤੋਂ ਰੈਫਰੈਂਸ ਮੈਨੂੰ ਮਿਲ ਗਿਆ, ਯਾਦ ਆ ਗਿਆ। ਉਹ ਜਿਹੜੀ ਉਹ ਖੁਸਰੇ ਵਾਲੀ ਇਹਨੇ ਗੱਲ ਦੱਸੀ ਸੀ, ਇੱਥੇ ਫੋਨ ਤੇ ਬੈਠ ਕੇ ਉਹਦੇ ਨਾਲ ਹੈਲੋ ਹੈਲੋ ਫੁੱਲ ਗੱਲਾਂ ਕਰ ਰਹੇ ਆ, ਉਹਦੀ ਖਾਤਰ ਹੀ ਕਲੀਨ ਸ਼ੇਵ ਕਰਾਉਣ ਲੱਗਾ। ਜੇ ਮੈਂ ਤੁਹਾਨੂੰ ਅੱਜ ਦੱਸ ਨਾ ਯਾਰ, ਤੁਸੀਂ ਕਿਉਂ ਆਪਣੇ ਘਰ ਦੇ ਨਹੀਂ ਸਕਰਨ ਦਿਆ ਤੂੰ ਓ ਯਾਰ ਇੱਥੇ ਬੈਠ ਕੇ ਜੋੜੀ ਵੀ ਰੋਜ਼ਾਨਾ ਨਾਲ ਮੈਂ ਗੱਲ ਕਰਨ ਦਿਆ ਸੀ ਰੋਜ਼ਾਨਾ। ਇੱਕ ਜੋੜੀ ਵੀ ਬਣਵਾ ਲਾ ਪੈਰਾਂ ਦੇ ਨਾਲ, ਉਸਤਾਦ ਜੀ ਪੂਰਾ ਲਾ ਕੇ ਇੰਜ ਕਰਕੇ ਜ਼ਰਾ ਮੇਰੇ ਨੋਸ਼ੀ ਨੇ ਗਿਆ, ਉਹਨੇ ਕਿਹਾ ਕਰਾ ਤੂੰ ਬਹੁਤ ਸੋਹਣਾ ਲੱਗੇ। ਦੋਸ਼ੀ ਨੋਸ਼ੀ ਵਾਜਾ ਸਰਾ ਵਾਜਾ ਸਰਾ ਆ ਲਾ ਦੇਖ। ਉਹਦੇ ਕਹਿੰਦੇ ਕਰਾਉਣ ਲੱਗਾ ਸਹੀ, ਫਿਰ ਤੇਰੇ ਘਰੋਂ ਪੈਂਦਾ ਨਾ ਰੌਲਾ। ਹਾਂ ਤਾਂ ਜੀ ਮੇਰਾ ਯਾਰ ਆ ਉਹ। ਬਸ ਸਹੀ ਆ ਫਿਰ। ਪਿਓ ਬਚਰਾ ਜੱਦਾ ਚਲਾ ਗਿਆ ਪਿੱਟ ਪਿੱਟ ਕੇ ਨਾਲਾ ਕਾਲੂ ਨਾਲਾ ਇਹਨੇ ਨਹੀਂ ਬਦੇ ਵੱਡੇ ਹੋ ਲੱਗੇ। ਚਿੰਤਾ ਨਹੀਂ ਚਲਾ ਗਿਆ। ਆਮੀ ਨਹੀਂ ਸਾਜੀ ਮੈਂ ਅੱਜ ਫੈਸਲਾ ਤੂੰ ਕਰ ਉਹਦੇ ਕਹਿਣ ਤੇ ਕਰਾ ਰਿਹਾ ਕਲੀਨ ਸ਼ੇਵ, ਕੱਲ ਤੇਰੇ ਕਹਿਣ ਤੇ ਵੀ ਕੋਈ ਕਰਾ ਰਿਹਾ ਹੋਏਗਾ। ਇਹ ਚੱਲ ਰਿਹਾ ਸਿਲਸਿਲਾ। ਤੈਨੂੰ ਉਹ ਕਲੀਨ ਨਾ 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 ਤੂੰ ਨਾ ਕਰਾਈ ਕਰ, ਬਹੁਤ ਬੁਰਾ ਲੱਗਣਾ ਹੀ ਕਸਮੇ। ਹਾਂ ਨਹੀਂ ਸਾਜੀ। ਮੇਰੇ ਤੋਂ ਤੇਰੀ ਗ੍ਰੇਸ ਹੀ ਇਹਦੀ ਹੈ, ਮੈਂ ਸਹੀ ਕਹਿ ਰਿਹਾ। ਅੱਛਾ ਜੀ ਹਾਂ ਰਹਿਣ ਕਲੀਨ ਸ਼ੇਵ ਕਰਾ ਲਈ, ਤੂੰ ਟਗੇ ਦਾ ਨਹੀਂ ਰਹਿ ਜਾਣਾ। ਉਹ ਮੇਰੇ ਇਹਦੇ ਤੋਂ ਵੀ ਜਾਂਦੇ ਰਹਿਣਾ ਵਾ। ਉਸਤਾਦ ਜੀ ਉਹ ਮਰਦਾਨਗੀ ਦਾ ਪਰਦਾ ਲਾਣਾ ਚਾਹ ਰਿਹਾ ਵਾ। ਇੱਕ ਵਜੇ ਤੱਕ ਘਰ ਜਾਂਦੇ ਲੇਕਿਨ ਤੂੰ ਮੇਰੇ ਤੋਂ ਵੀ ਜਾਂਦੇ ਰਹਿਣਾ। ਨਹੀਂ ਮੈਨੂੰ ਸੀਰੀਅਸਲੀ ਸਤਾਰੀ ਰਿਜ਼ੈਬਲੈਸ ਦਾ ਦੇਖਣਾ। ਰਣਬੀਰ ਕਪੂਰ ਸਾਹਿਬ ਦਾ ਹੈ ਨਾ ਬੁਗਾ ਹਲਕਾ ਜਿਹਾ, ਮੇਰਾ ਮੇਰੀ ਗੱਲ ਕਰੇ ਸਰ ਭਾਜੀ ਤਾਸ਼ ਖੇਡਣ ਵਾਲੇ ਥੜੇ ਵਰਗਾ ਪੂਗਾ ਤੁਹਾਡਾ। ਕਿਹਦੇ ਵਰਗਾ ਭਾਜੀ ਤੇਰਾ? ਰਣਬੀਰ ਕਪੂਰ ਵਰਗੀ ਰਿਜ਼ੈਬਲੈਸ। ਰਣਬੀਰ ਕਪੂਰ ਕਿਹੜਾ? ਦੋ ਨੇ, ਇੱਕ ਰਣਬੀਰ ਕਪੂਰ। ਰਸ਼ੀ ਕਪੂਰ ਦਾ ਬੇਟਾ। ਉਹ ਨਹੀਂ ਟਿੱਪੀ ਕਪੂਰ ਦਾ ਕੋਲ ਦਾ ਬੰਦਾ। ਹਾਂ ਉਹ ਗੁੰਡੀ ਫਿਲਮ ਵਾਲਾ ਰਣਵੀਰ ਕਪੂਰ ਆ। ਰਣਵੀਰ ਆ। ਰਣਵੀਰ ਸਿੰਘ ਆ। ਰਣਵੀਰ ਸਿੰਘ ਆ। ਰਣਵੀਰ ਸਿੰਘ ਆ ਉਹਦੇ ਵਰਗਾ। ਹਾਂਜੀ ਸਰ ਕੀ ਹੁਣ ਮਿੱਠੇ ਤੂੰ ਇਹ ਅੱਜ ਮਤਲਬ ਜਾਣਾ ਨਾ, ਤੇ ਕੱਲ ਜਦੋਂ ਤੂੰ ਆਉਣਾ ਨਾ, ਤੇ ਤੂੰ ਆਪਣਾ ਆਪ ਹੀ ਕੱਲ ਵਰਗਾ ਨਹੀਂ ਲੱਗਦਾ। ਤੂੰ ਰੋਜ਼ ਥੋੜਾ ਥੋੜਾ ਚੇਂਜ ਹੁੰਦਾ। ਮੁਚੜਿਆ ਹੁੰਦਾ ਮੂੰਹ ਤੇਰਾ। ਮੈਂ ਨਹੀਂ ਦੱਸਿਆ ਸਰ। ਕਿਸ ਦਿਨ ਤੂੰ ਕਿਸੇ ਤਰ੍ਹਾਂ ਹੁੰਦਾ, ਕਿਸ ਦਿਨ ਤੂੰ ਕਿਸ ਤਰ੍ਹਾਂ ਹੁੰਦਾ ਕਸਮੇ। ਸਾਡੀ ਰਣਵੀਰ ਸਿੰਘ ਵੀ ਤਾਂ ਬਾਲੀਵੁੱਡ ਦਾ ਮਿੱਠਾਪੁਰੀਆ ਹੀ ਆ। ਉਹ ਆਪਣੀ ਬੁੱਢੀ ਨਾਲ ਆਪ ਬੁੱਢੀਆਂ ਵਾਲੇ ਕੱਪੜੇ ਤੇ ਉਹਨੂੰ ਭਾਈਆਂ ਵਾਲੇ ਪਵਾ ਕੇ ਫੋਟੋ ਸ਼ੂਟ ਕਰਾ ਰਿਹਾ। ਕਰਨ ਦਿਆ ਹੁੰਦਾ ਏਦਾਂ ਹੀ ਫਰਾਕ ਦਾ। ਉਹ ਯਾਰ ਇਹ ਕਿਹੜਾ ਚੇਂਜ ਆ? ਭਾਈਆਂ ਵਾਲੀ ਗੱਲ ਕੋਈ ਨਹੀਂ। ਇਮੇਜਿਨ ਉਹ ਜਿਹੜੀ ਆ ਅੰਡਰਸਟੈਂਡਿੰਗ। ਰਣਬੀਰ ਕਪੂਰ ਉਹ ਆ ਜਿਹੜਾ ਕਹਿੰਦਾ ਸੁਣ ਰਹਾ ਹੂੰ ਬਹਿਰਾ ਨਹੀਂ ਹੂੰ ਮੈਂ। ਉਹ ਗੁੰਡੀ ਫਿਲਮ ਵਾਲਾ ਯਾਰ। ਓਏ ਯਾਰ ਉਹ ਬੜਾ ਅੱਛਾ ਐਕਟਰ ਹੈ, ਬਹੁਤ ਅੱਛਾ। ਉਹਨਾਂ ਦੇ ਖੂਨ ਚ ਐਕਟਿੰਗ ਆ, ਖੂਨ ਚ। ਵਾਹ ਬਹੁਤ ਅੱਛਾ ਉਹ। ਸਹੀ ਯਾਦ ਆ ਉਹਨਾਂ ਨੂੰ ਸਰ ਜੀ। ਉਹਨਾਂ ਦੇ ਖੂਨ ਚ ਐਕਟਿੰਗ। ਉਹ ਕਿੱਡਾ ਅੱਛਾ ਡਾਇਲੌਗ ਕਹਿੰਦਾ, ਸੁਣ ਰਹਾ ਹੂੰ, ਕਹਿੰਦਾ ਬਹਿਰਾ ਨਹੀਂ ਹੂੰ ਮੈਂ। ਓਏ ਤੇ ਉਹਦਾ ਕਿਹਨੇ ਕਹਿਣਾ ਵਾਹ ਵਾਹ। ਓਏ ਹੋਏ ਮਿੱਠੇ ਤੈਨੂੰ ਲੱਗਦਾ ਨਾ, ਮੈਨੂੰ ਲੋਕ ਕਮੈਂਟ ਕਰਕੇ ਕਹਿੰਦੇ ਨੇ ਤੂੰ ਸਹੀ ਲੱਗਾ ਹਾਂਜੀ ਸੋਨਾਕਸ਼ੀ ਦੇ ਬੰਦੇ ਵਰਗਾ। ਜ਼ਹਿਰ ਕਾਲੀ ਨਹੀਂ ਉਹ ਵਾਕਈ ਸਹੀ ਕਹਿੰਦੇ ਆ, ਹਕੀਕਤ ਬਾਤ ਆ। ਸਹੀ ਕਹਿੰਦੇ ਆ, ਬਿਲਕੁਲ ਸਹੀ ਕਹਿੰਦੇ। ਤੂੰ ਉਹ ਸਹੀ ਕਹਿੰਦੇ, ਤੂੰ ਉਹਦੇ ਵਰਗਾ ਵੀ ਲੱਗਦਾ ਵਾ, ਤੇ ਤੂੰ ਉਹ ਸਿੰਗਰ ਵਰਗਾ ਵੀ ਲੱਗਦਾ। ਗੁਰੂ ਰੰਧਾਵਾ ਗੁਰਸਿੰਘ ਗੁਰੂ ਦਾ ਸਾਹ ਜੀ ਕਿਸੇ ਦਿਨ ਮੈਂ ਕਟਿੰਗ ਕਰਾ ਕੇ ਸਾਰੀ ਐਨੋ ਸ਼ੈਨਿੰਗ ਲਾ ਕੇ ਤੇ ਅੱਪਰ ਛੱਪਰ ਪਾ ਕੇ ਕਾਲੀ ਪੈਂਟ ਪਾ ਕੇ ਮੈਂ ਤੁਹਾਨੂੰ ਜ਼ੂਮ ਜ਼ਰਾ ਕੈਮਰੇ ਆਪਣੇ ਕੋਲ ਹਾਂ ਤੁਸੀਂ ਕਮੈਂਟਸ ਮੈਨੂੰ ਕਈਆਂ ਨੇ ਕਿਹਾ ਗੈਰੀ ਸੰਧੂ ਸਾਹਿਬ ਵਰਗਾ ਲੱਗਦਾ। ਓਏ ਪੈਰੀ ਪੈਨਾ ਸਿੰਧੂ। ਓ ਯਾਰ ਮਿੱਠੇ ਠੀਕ ਆ, ਭੁੱਖ ਲੱਗੀ ਮੈਨੂੰ ਪਤਾ। ਚੈਰੀ ਸਿੰਧੂ ਆ, ਚੈਰੀ ਬਲੌਸਮ। ਉਹ ਜ਼ਰਾ ਸੱਟ ਗਹਿਰੀ ਸਿੰਧੂ ਆ ਤੂੰ। ਤੁਸੀਂ ਗੈਰੀ ਸੰਧੂ ਸਾਹਿਬ ਦੀ ਗੈਰੀ ਸਿੰਧੂ ਸਾਹਿਬ। ਉਹ ਤੂੰ ਫਲਵੈਰੀ ਸਿੰਧੂ ਆ ਤੂੰ। ਯਾਰ ਕਮਾਲ ਹੈ ਯਾਰ। ਉਹ ਲੋਕ ਯਾਰ ਗੱਲ ਉਹ ਤੂੰ ਖੁਸ਼ ਤਾਂ ਇਹੋ ਜਿਹੀ ਵੀਡੀਓ ਪਾਣੀ ਛੱਡਤਾ। ਉਹ ਤੂੰ ਗਲੈਰੀ ਸਿੰਧੂ ਆ। ਉਹ ਤੂੰ ਫਲਵੈਰੀ ਸਿੰਧੂ ਆ ਓਏ। ਹਾਂ ਯਾਰ ਕਮਾਲ ਹੈ ਯਾਰ। ਅੱਗੇ ਨਾ ਯਾਰ ਜਾਨ ਯਾਰ। ਔਰ ਨਹਿਰੀ ਸਿੰਧੂ। ਅੱਗੇ ਯਾਰ ਬਹੁਤ ਹੁੰਦਾ ਹੈ। ਤੂੰ ਮਸਹਿਰੀ ਸਿੰਧੂ ਆ। ਮੈਂ ਮਸੈ ਅੱਛਾ ਆਪਣਾ ਨੂੰ ਮਿੱਠਾ ਘੇਰਨ ਡਿਆ ਵਾ। ਮਸਹਿਰੀ। ਅੱਗੇ ਦਸਹਿਰੀ ਸਿੰਧੂ, ਦਸਹਿਰੀ ਜਿਹੜਾ ਐਂਡ ਤੱਕ ਪਿਆ ਰਹਿੰਦਾ। ਸਾਰੇ ਅੰਬ ਮੁੱਕ ਜਾਂਦੇ, ਉਹ ਇਕੱਲੇ ਰਹਿ ਜਾਂਦਾ। ਦਸਹਿਰੀ ਹੈਗਾ ਭਾਜੀ। ਭਾਈ ਅੱਗੇ ਹਕੂਮਤ ਨੇ ਬਾਰਿਸ਼ਾਂ ਦੱਸੀਆਂ। ਛੋੜੋ ਯਾਰ ਇਸ ਬਾਤ ਨੂੰ। ਉਹ ਗਲੈਰੀ ਸਿੰਧੂ ਆ ਤੂੰ। ਹਾਂ
ਲੈ ਆਖਿਰ ਚਲੋ ਕੋਈ ਗੱਲ ਕਹਿ ਨਹੀਂ। ਦੀ ਲਓ ਜੀ ਨਾਜ਼ਰੀਨ, ਸਿਰ 'ਚ ਦਰਦ ਬਹੁਤ ਹੋ ਰਿਹਾ ਸੀ, ਮੈਂ ਤੁਹਾਨੂੰ ਦੱਸਿਆ ਨਾ, ਹਾਏ ਹਾਏ ਸਮਝ ਨਹੀਂ ਸੀ ਆ ਰਹੀ ਕੀ ਕਰਾਂ ਮੈਂ, ਲੇਕਿਨ ਚਲੋ ਅੱਲਾ ਕੀਤਾ ਸ਼ੋਅ ਪੂਰਾ ਹੋ ਗਿਆ। ਮੈਡੀਸਨ ਸਾਜੀ ਖਾਓ। ਪੈਨਾਡੋਲ ਐਕਸਟਰਾ ਉਸਤਾਦ ਜੀ ਫੜੋ। ਆਪਣਾ ਖਿਆਲ ਰੱਖੋ, ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ, ਰੱਬ ਰੱਖਾ।